ਸਿੱਖੀ ਦੇ ਸਿਧਾਂਤਾਂ ਉੱਤੇ ਡਾਕੇ ਨਿੱਤ ਮਾਰਦੇ, ਸਿੱਖੀ ਦੇ ਸਿਧਾਂਤਾਂ ਉੱਤੇ ਡਾਕੇ ਨਿੱਤ ਮਾਰਦੇ, ਧੱਜੀਆਂ ਉਡਾਉਣ ਝੋਲੀ ਚੁੱਕ ਸਰਕਾਰ ਦੇ। ਸਿੱਖੀ ਦੇ ਸਿਧਾਂਤਾਂ ਉੱਤੇ ਡਾਕੇ ਨਿੱਤ ਮਾਰਦੇ, ਧੱਜੀਆਂ ਉਡਾਉਣ ਝੋਲੀ ਚੁੱਕ ਸਰਕਾਰ ਦੇ। ਚਾਰੇ ਪਾਸੇ ਕੂੜ ਪ੍ਰਧਾਨ ਹੋ ਗਿਆ, ਚਾਰੇ ਪਾਸੇ ਕੂੜ ਪ੍ਰਧਾਨ ਹੋ ਗਿਆ, ਪਰਵਾਸੀ ਸੱਚ ਕਿਤੇ ਦੂਰ ਦੜ ਗਿਆ। ਰੰਗਲਾ ਪੰਜਾਬ ਤੇਰਾ ਬਾਬਾ ਨਾਨਕਾ, ਗੰਦਲੀ ਸਿਆਸਤ ਦੀ ਭੇਟ ਚੜ ਗਿਆ। ਰੰਗਲਾ ਪੰਜਾਬ ਤੇਰਾ ਬਾਬਾ ਨਾਨਕਾ, ਗੰਦਲੀ ਸਿਆਸਤ ਦੀ ਭੇਟ ਚੜ ਗਿਆ। ਰੰਗਲਾ ਪੰਜਾਬ ਤੇਰਾ ਬਾਬਾ ਨਾਨਕਾ, ਗੰਦਲੀ ਸਿਆਸਤ ਦੀ ਭੇਟ ਚੜ ਗਿਆ। ਆਪਣੇ ਰੰਗਲੇ ਪੰਜਾਬ ਦੇ ਉਜਲੇ ਭਵਿੱਖ ਵਾਸਤੇ ਚਿੰਤਤ ਅਤੇ ਜਾਗਰੂਕ ਹੋ ਚੁੱਕੇ ਸਤਿਕਾਰਯੋਗ ਨੌਜਵਾਨ ਵੀਰੋ, ਬਹੁਤ ਹੀ ਸਤਿਕਾਰਯੋਗ ਇਸ ਪਵਿੱਤਰ ਸਥਾਨ ਉੱਤੇ ਆਪਾਂ ਜੁੜੇ ਬੈਠੇ ਹਾਂ। ਨਾਮ ਜਪਣ ਵਾਲੇ ਮਹਾਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਉਹਨਾਂ ਦੀ ਇਹ ਤਪੋ ਭੂਮੀ ਹੈ। ਇਸ ਧਰਮ ਸਥਾਨ ਉੱਤੇ ਜੁੜੀਆਂ ਸਾਰੀਆਂ ਸੰਗਤਾਂ ਢਾਡੀ ਜਥੇ ਦੀ ਆਪਣੇ ਚਰਨਾਂ ਵਿੱਚ ਖਲੋਤਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ। ਮੈਂ ਬੜੇ ਅਦਬ ਨਾਲ ਤੁਹਾਡੇ ਸਾਰਿਆਂ ਨਾਲ ਫਤਿਹ ਦੀ ਸਾਂਝ ਪਾਉਣ ਲੱਗਾ। ਇੱਕੋ ਬਾਰ ਕੰਡ ਤੇ ਗੱਜ ਵੱਜ ਕੇ ਫਤਿਹ ਬੁਲਾਓ, ਬੁਲੰਦ ਆਵਾਜ਼ ਅੰਦਰ ਫਤਿਹ ਦਾ ਸਿਮਰਨ ਕਰੋ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦਾਤਾ ਜੀ ਦੀ ਬੜੀ ਅਪਾਰ ਕਿਰਪਾ ਹੋਈ ਹੈ। ਅੱਜ ਨਾਨਕ ਸ਼ਾਹੀ ਕੈਲੰਡਰ ਦਾ ਨਵਾਂ ਸਾਲ ਚੜਿਆ, 553ਵਾਂ ਨਾਨਕ ਸ਼ਾਹੀ ਕੈਲੰਡਰ ਦੇ ਨਵੇਂ ਸਾਲ ਦੀਆਂ ਮੈਂ ਆਪਣੇ ਢਾਡੀ ਜਥੇ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਆਖਦਾ, ਬਹੁਤ ਬਹੁਤ ਵਧਾਈਆਂ। ਅਕਾਲ ਪੁਰਖ ਕਿਰਪਾ ਕਰੇ ਇਸ ਵਰੇ ਦੇ ਅੰਦਰ ਸਾਰਾ ਕੁਝ ਨਾਨਕ ਸ਼ਾਹੀ ਹੋ ਜਾਏ, ਗੁਰੂ ਨਾਨਕ ਦੀ ਸੋਚ ਸਮਾਜ ਅੰਦਰ ਲਾਗੂ ਹੋ ਜਾਏ। ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਗੁਰੂ ਨਾਨਕ ਦੀ ਸੋਚ ਦੇ ਆਪਾਂ ਧਾਰਨੀ ਬਣ ਸਕੀਏ। ਪੰਜਾਬ ਦੀ ਖੇਤੀ ਨੂੰ ਮਾਰਨ ਵਾਸਤੇ, ਪੰਜਾਬ ਦੇ ਅਣਖੀਲੇ ਖਿੱਤੇ ਨੂੰ ਹੱਥ ਪਾਉਣ ਵਾਸਤੇ ਜੋ ਕੇਂਦਰ ਸਰਕਾਰ ਨੇ ਕੁਝ ਚਾਲਾਂ ਚੱਲੀਆਂ, ਉਹ ਸਾਰੀਆਂ ਗੱਲਾਂ ਤੋਂ ਤੁਸੀਂ ਵਾਕਿਫ ਅਤੇ ਸੁਚੇਤ ਹੋ ਚੁੱਕੇ ਹੋ। ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਕਿ ਸਾਡਾ ਇਤਫਾਕ ਬਣਿਆ ਰਵੇ। ਸਾਡੇ ਇਤਫਾਕ ਦੇ ਕਾਰਨ ਨਾਲ ਨਾਲ ਸਾਨੂੰ ਪੰਜਾਬ ਦੇ ਨਾਲ ਜਿਹੜੀਆਂ ਗਦਾਰੀਆਂ ਸਰਕਾਰ ਕਰ ਰਹੀ ਆ, ਉਹਨਾਂ ਦੀ ਜਾਣਕਾਰੀ ਇਸ ਇਤਫਾਕ ਦੇ ਵਿੱਚੋਂ ਮਿਲਦੀ ਰਵੇ। ਸਾਡੇ ਪੰਜਾਬ ਨੂੰ ਕਿਵੇਂ ਮਾਰਿਆ ਗਿਆ, ਪੰਜਾਬ ਨੂੰ ਕਿਵੇਂ ਪੀੜਿਆ ਗਿਆ, ਕਿਵੇਂ ਨੋਚਿਆ ਗਿਆ, ਇਹ ਬੜੀ ਦੁੱਖਾਂ ਭਰੀ ਲੰਬੀ ਦਾਸਤਾਨ ਹੈ। ਕਿਤੇ ਨਕਲੀ ਬਾਬੇ ਪੈਦਾ ਕੀਤੇ ਜਾਂਦੇ ਨੇ, ਕਿਤੇ ਨਕਲੀ ਲੋਕ ਲੀਡਰ ਪੈਦਾ ਕੀਤੇ ਜਾਂਦੇ ਨੇ ਜਿਹੜੇ ਪੰਜਾਬ ਨੂੰ ਖਾਂਦੇ ਨੇ, ਪੰਜਾਬ ਨੂੰ ਲੁੱਟਦੇ ਨੇ। ਪੰਜਾਬ ਦੀ ਬਾਂਹ ਕਿਤੇ ਵੀ ਸੈਂਟਰ ਗਵਰਨਮੈਂਟ ਨੇ ਫੜਨ ਵਾਸਤੇ, ਆਪਣੇ ਪਹਾੜ ਜਿਹੜੇ ਦਿਲ ਨੂੰ ਦਿਖਾਉਣ ਵਾਸਤੇ ਨਹੀਂ ਯਤਨ ਕੀਤਾ। ਬਸ ਇਵੇਂ ਦੀ ਇੱਕ ਰਚਨਾ ਮੈਂ ਕਹਿ ਕੇ ਆਪ ਸੰਗਤ ਦੀ ਅਸੀਸ ਦਾ ਪਾਤਰ ਬਣਨ ਦਾ ਯਤਨ ਕਰਨ ਲੱਗਾ। ਇੱਕ ਦੋ ਆਪਣੀਆਂ ਹੱਡ ਬੀਤੀਆਂ ਘਟਨਾਵਾਂ ਮੈਂ ਆਪ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਇੱਕ ਵਾਰ ਨਾ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਵੀਰ ਮੱਖਣ ਸਿੰਘ ਜੀ ਮੁਸਾਫਰ ਸਾਹਿਬ ਬੋਲ ਕੇ ਗਏ ਨੇ। ਸਿੱਖ ਕੌਮ ਦੀਆਂ ਬੜੀਆਂ ਸ਼ਾਨਾਂ ਮਤੀਆਂ ਸ਼ਖਸੀਅਤਾਂ ਸੰਗਤ ਵਿੱਚ ਬਿਰਾਜਮਾਨ ਨੇ। ਸਾਡੇ ਵੱਡੇ ਭਰਾ ਸਰਦਾਰ ਮਹਿੰਦਰ ਸਿੰਘ ਜੀ ਦਾਨਗੜ੍ਹ ਸਾਹਿਬ ਅਤੇ ਕੌਮ ਦੇ ਕੌਮੀ ਪਰਵਾਨੇ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਧੂਰਕੋਟ ਵਾਲੇ ਅਤੇ ਹੋਰ ਅਨੇਕਾਂ ਵਿਦਵਾਨ ਪੁਰਸ਼, ਜਿਨ੍ਹਾਂ ਵਿੱਚੋਂ ਮੇਰਾ ਸਤਿਕਾਰਯੋਗ ਵੀਰ ਗਿਆਨੀ ਹਰਜਿੰਦਰ ਸਿੰਘ ਜੀ ਮਾਝੀ ਸਾਹਿਬ, ਗਿਆਨੀ ਸੁਖਪ੍ਰੀਤ ਸਿੰਘ ਜੀ ਉਦੋਕੇ ਸਾਹਿਬ, ਤੁਸੀਂ ਸਾਰੇ ਜਣੇ ਇੱਕ ਦੂਏ ਇੱਕ ਝੜੰਦੀਆਂ ਬੜੇ ਸਨਮਾਨਯੋਗ ਸ਼ਖਸੀਅਤਾਂ ਬੈਠੇ ਹੋ। ਜਦੋਂ ਅਸੀਂ ਵਿਦੇਸ਼ਾਂ 'ਤੇ ਜਾਈਦਾ ਨਾ ਪ੍ਰਚਾਰ ਕਰਨ ਵਾਸਤੇ, ਤੇ ਉਸ ਵਿਦੇਸ਼ੀ ਦੌਰਿਆਂ ਦੇ ਨਾਲ ਜੁੜੀ ਹੋਈ ਘਟਨਾ ਮੈਂ ਤੁਹਾਨੂੰ ਸੁਣਾਉਣ ਲੱਗਾ। ਅੰਮ੍ਰਿਤਸਰ 에ਅਰਪੋਰਟ ਤੋਂ ਮੈਂ ਜਹਾਜ਼ ਵਿੱਚ ਬੈਠਿਆ, ਜਾਣਾ ਸੀ ਅਮਰੀਕਾ ਨੂੰ। ਜਦੋਂ ਦਿੱਲੀ ਜਹਾਜ਼ ਜਾ ਕੇ ਬਦਲਣਾ ਸੀ, ਅੰਮ੍ਰਿਤਸਰ ਤੋਂ ਅਸੀਂ ਬੈਠੇ। ਹੁਣ ਫਲਾਈਟ ਬੜੇ ਥੋੜੇ ਚਿਰ ਦੀ ਹੁੰਦੀ ਆ। ਲੈਪਟਾਪ ਮੈਂ ਔਨ ਨਾ ਕੀਤਾ, ਮੈਂ ਆਖਿਆ ਵੀ ਥੋੜਾ ਜਿਹਾ ਸਮਾਂ, ਜਿੰਨੀ ਦੇਰ ਤੱਕ ਲੈਪਟਾਪ ਔਨ ਕਰਨਾ, ਬਾਅਦ ਵਿੱਚ ਨਾਲੇ ਅਨਾਉਂਸਮੈਂਟ ਹੋ ਜਾਣੀ ਵੀ ਬੰਦ ਕਰ ਦਿਓ। ਤੇ ਉਨੀ ਦੇਰ ਤੱਕ ਹੁਣ ਬੈਠੇ ਵਿਹਲੇ ਬੈਠਣਾ ਆਮ ਪੰਜਾਬੀ ਬੰਦੇ ਲਈ ਬੜਾ ਔਖਾ ਹੁੰਦਾ ਹੈ। ਤਾਂ ਜਿਹੜੀ ਪਾਣੀ ਦੀ ਬੋਤਲ ਸਾਨੂੰ ਪੀਣ ਵਾਸਤੇ ਜਹਾਜ਼ ਵਿੱਚ ਮਿਲੀ ਨਾ, ਉਹ ਪਾਣੀ ਦੀ ਬੋਤਲ ਦੇ ਉੱਤੇ ਲਿਖਿਆ ਸੀ ਪ੍ਰੋਡਕਟ ਆਫ ਗੁਜਰਾਤ, ਕਿ ਇਹ ਪਾਣੀ ਗੁਜਰਾਤ ਤੋਂ ਲਿਆਂਦਾ ਗਿਆ। ਮੇਰੇ ਮਨ ਅੰਦਰ ਅਨੇਕਾਂ ਸਵਾਲ ਘੁੰਮਣ ਲੱਗ ਪਏ ਕਿ ਗੁਜਰਾਤ ਤੋਂ ਕਿਵੇਂ ਟਰੱਕ ਵਿੱਚ ਪਾਣੀ ਲੱਦਿਆ ਹੋਊ, ਟਰੱਕ ਵਿੱਚ ਲੱਦ ਕੇ ਫਿਰ ਰੇਲਵੇ ਸਟੇਸ਼ਨ ਤੇ ਲਗਾਏ ਹੋਣਗੇ, ਰੇਲਵੇ ਲਾਈਨ ਰਾਹੀਂ ਅੰਮ੍ਰਿਤਸਰ ਆਇਆ ਹੋਊ, ਫਿਰ ਟਰੱਕ ਵਿੱਚ ਲੱਦਿਆ ਹੋਊ, ਫਿਰ 에ਅਰਪੋਰਟ ਤੇ ਆਇਆ ਹੋਊ। ਐਡਾ ਟਰਾਂਸਪੋਰਟ ਦਾ ਖਰਚਾ ਵੀ ਪੰਜਾਬ ਦਾ ਪਾਣੀ ਪੰਜਾਬ ਦੇ 에ਅਰਪੋਰਟਾਂ ਦੇ ਉੱਤੇ ਉਪਲਬਧ ਨਹੀਂ ਹੈ, ਤੇ ਗੱਲ ਬੜੀ ਮਾੜੀ ਹੈ। ਜਦੋਂ ਦਿੱਲੀ ਤੋਂ ਫਲਾਈਟ ਉੱਡੀ ਤੇ 에ਅਰ ਹੋਸਟਸ ਨੂੰ ਪੁੱਛਿਆ ਕਿ ਜਿਹੜਾ ਆਲ ਫੂਡ ਹੈ ਕਿਹੜਾ ਪ੍ਰੋਡਕਟ ਹੈ, ਉਹ ਕਹਿਣ ਲੱਗੀ ਆਲ ਫੂਡ ਪ੍ਰੋਡਕਟ ਆਫ ਗੁਜਰਾਤ, ਕਿ ਸਾਰੇ ਜਿੰਨਾ ਖਾਣਾ ਜਹਾਜ਼ ਵਿੱਚ ਲੱਦਿਆ ਹੋਇਆ ਇਹ ਸਾਰਾ ਗੁਜਰਾਤ ਤੋਂ ਪੈਕ ਹੋ ਕੇ ਆਉਂਦਾ ਹੈ।
ਤੇ ਬਾਕੀ ਸਟੇਟਾਂ ਨੂੰ ਕੀ ਘੁਣ ਲੱਗਾ ਹੈ, ਬਾਕੀ ਸਟੇਟਾਂ ਦੇ ਨਾਲ ਇਹ ਧੋਖੇ ਧੜੀ ਕਿਉਂ ਹੁੰਦੀ ਆ, ਸਰਕਾਰ ਕਿਉਂ ਕਾਣੀ ਵੰਡ ਕਰਦੀ ਆ, ਇਹ ਗੱਲਾਂ ਬੜੀਆਂ ਚਿੰਤਾ ਦਾ ਵਿਸ਼ਾ ਨੇ। ਇੱਕ ਦਿਨ ਮੈਂ ਆਪਣੇ ਘਰ ਬੈਠਾ, ਇੱਕ ਸਿਆਣਾ ਬਜ਼ੁਰਗ ਆਇਆ। ਉਹ ਬਜ਼ੁਰਗ ਬਾਬੇ ਦੇ ਕੱਪੜੇ ਦੱਸ ਰਹੇ ਸਨ ਕਿ ਦਿਲੋਂ ਬੜਾ ਸਾਫ਼ ਸੁਥਰਾ, ਮੈਲੇ ਕੱਪੜੇ, ਉਹਦੇ ਸਾਫ਼ ਮਨ ਦਾ ਸਰਟੀਫਿਕੇਟ ਸਨ। ਤੇ ਜਦੋਂ ਬੈਠਾ ਮੇਰੇ ਕੋਲ, ਕਹਿਣ ਲੱਗਾ ਬੇ ਸਰੂਪ ਸਿਆ, ਮੈਂ ਅੱਜ ਤੱਕ ਕਦੇ ਕਰਜ਼ਾ ਨਹੀਂ ਲਿਆ, ਪਰ ਮੈਨੂੰ ਜ਼ਿੰਦਗੀ 'ਚ ਪਹਿਲੀ ਵਾਰ ਲੋੜ ਪਈ, ਮੈਂ ਬੈਂਕ ਦੇ ਵਿੱਚ ਲੋਨ ਅਪਲਾਈ ਕੀਤਾ ਤੇ ਬੈਂਕ ਵਾਲਿਆਂ ਨੇ 2 ਹਫ਼ਤਿਆਂ ਬਾਅਦ ਮੈਨੂੰ ਕਹਿ ਦਿੱਤਾ ਕਿ ਬਾਪੂ ਤੇਰਾ ਸਿਬਲ ਬੋਲਦਾ ਹੈ, ਤੂੰ ਬੈਂਕ ਦਾ ਡਿਫਾਲਟਰ ਹੈ, ਤੂੰ ਪਹਿਲਾ ਕਰਜ਼ਾ ਮੋੜਿਆ ਨਹੀਂ, ਤੂੰ ਕਰਜ਼ਾ ਨਵੇਂ ਸਿਰੋਂ ਲੈਣ ਆ ਗਿਆ, ਤੈਨੂੰ ਕਰਜ਼ੇ ਤੋਂ ਇਨਕਾਰ ਹੈ। ਤੇ ਮੈਂ ਪੁੱਛਿਆ, ਮੈਂ ਕਿਹਾ ਬਾਪੂ ਕਰਜ਼ਾ ਜੇ ਲਿਆ ਹੀ ਨਹੀਂ ਤੇ ਫਿਰ ਮੋੜਨਾ ਕਿਵੇਂ ਸੀ? ਉਹ ਕਹਿੰਦਾ ਇਹੋ ਹੀ ਤੇ ਮੇਰਾ ਸਵਾਲ ਹੈ ਕਿ ਮੈਂ ਤੇ ਕਰਜ਼ਾ ਲਿਆ ਹੀ ਕੋਈ ਨਹੀਂ ਤੇ ਮੈਂ ਬੈਂਕ ਦਾ ਡਿਫਾਲਟਰ ਕਿਵੇਂ ਬਣ ਗਿਆ। ਮੈਂ ਬੈਂਕ ਮੁਲਾਜ਼ਮ ਨੂੰ ਫੋਨ ਕੀਤਾ, ਉਹ ਕਹਿਣ ਲੱਗੇ ਜੀ ਇਹ ਬੈਂਕ ਤੋਂ ਡਿਫਾਲਟਰ ਨੇ। ਮੈਂ ਪੁੱਛਿਆ ਵੀ ਕਿਹੜੀ ਬੈਂਕ ਤੋਂ? ਉਹਨਾਂ ਨੇ ਆਪਣੇ ਐਫਰਟ ਲਾ ਕੇ ਮੈਨੂੰ ਦੱਸ ਦਿੱਤਾ ਵੀ ਫਲਾਨੀ ਬੈਂਕ ਦੇ ਵਿੱਚ ਇਹਨਾਂ ਦਾ ਕਰਜ਼ਾ ਬੋਲਦਾ। ਮੈਂ ਬੈਂਕ ਮੈਨੇਜਰ ਦੇ ਕੋਲ ਗਿਆ ਤੇ ਬੈਂਕ ਮੈਨੇਜਰ ਨੂੰ ਪੁੱਛਿਆ, ਕਹਿੰਦਾ ਹਾਂਜੀ 3 ਲੱਖ ਰੁਪਈਆ ਇਹਨਾਂ ਨੇ ਲਿਆ ਸੀ ਪਰ ਪੈਸਾ ਨਹੀਂ ਮੋੜਿਆ। ਮੈਂ ਆਖਿਆ ਵੀ ਬਾਪੂ ਤੇ ਕੋਲ ਬੈਠਾ, ਕਹਿੰਦਾ ਮੈਂ 1 ਰੁਪਈਆ ਵੀ ਨਹੀਂ ਕਦੇ ਲਿਆ ਤੇ ਇਹਨੇ ਕਰਜ਼ਾ ਹੀ ਨਹੀਂ ਲਿਆ ਤੇ ਫਿਰ ਕਰਜ਼ਾ ਮੋੜੇ ਕਿਵੇਂ? ਮੈਂ ਕਿਹਾ ਮੈਨੂੰ ਆਪਣੀ ਗਵਾਹੀ ਦੱਸੋ ਵੀ ਕਿਹੜੀ ਗਵਾਹੀ ਦੇ ਥੱਲੇ ਵਿਟਨੈਸ ਕਿਹਦੀ ਆ ਜਿਹਨੇ ਇਹ ਕਰਜ਼ੇ ਨੂੰ ਪਾਸ ਕਰਵਾਉਣ ਵਿੱਚ ਤੁਹਾਡਾ ਸਾਥ ਦਿੱਤਾ। ਤੇ ਉਹ ਵਿਟਨੈਸ ਜਿਹੜੀ ਸੀ ਇੱਕ ਸਰਮਾਏਦਾਰ ਬੰਦੇ ਦੀ, ਜਿਹੜਾ ਗੰਨਾ ਮਿੱਲ ਦਾ ਮਾਲਕ ਸੀ, ਗੰਨਾ ਮਿੱਲ ਦਾ ਮਾਲਕ। ਤੇ ਮੈਂ ਆਖਿਆ ਵੀ 3 ਲੱਖ ਰੁਪਏ ਵਾਸਤੇ ਉਹ ਸਾਈਨ ਕਰਨ ਤੇ ਆ ਨਹੀਂ ਸਕਦਾ, ਕਰੋੜਾਪਤੀ ਬੰਦਾ, ਇਸ ਗਰੀਬ ਬੰਦੇ ਦੀ ਗਵਾਹੀ ਉਹ ਕਿਉਂ ਦੇਗਾ? ਤੇ ਬੈਂਕ ਦਾ ਮੈਨੇਜਰ ਦਬਮੀ ਆਵਾਜ਼ ਨਾਲ ਮੈਨੂੰ ਕਹਿੰਦਾ, ਕਹਿਣ ਲੱਗਾ ਕੜਿਆਣਾ ਜੀ 80 ਜਣਿਆਂ ਦਾ ਲੋਨ ਹਜੇ ਪੈਂਡਿੰਗ ਪਿਆ, 350 ਬੰਦੇ ਨੂੰ 3-3 ਲੱਖ ਰੁਪਇਆ ਦਿੱਤਾ ਗਿਆ ਸੀ ਤੇ 80 ਜਣਿਆਂ ਦਾ ਲੋਨ ਹਾਲੇ ਰਹਿੰਦਾ ਹੈ। ਤੇ ਮੈਂ ਹੈਰਾਨ ਵੀ 350 ਬੰਦੇ ਨੇ 3-3 ਲੱਖ ਰੁਪਇਆ ਲੈ ਲਿਆ, ਇਹ ਕਿੱਡੀ ਵੱਡੀ ਠੱਗੀ ਹੈ। ਅਖੀਰ ਤੇ ਪਤਾ ਲੱਗਾ ਕਿ ਉਹ ਅਨਪੜ੍ਹ ਬਾਪੂ ਦਾ ਅੰਗੂਠਾ ਤੇ ਉਹ ਸਰਮਾਏਦਾਰ ਜਿਹੜਾ ਮਿੱਲ ਦਾ ਜਿਹੜਾ ਮਾਲਕ ਆ, ਗੰਨਾ ਮਿੱਲ ਦਾ, ਉਹ ਬੰਦਾ ਕਰਜ਼ਾ ਲੈ ਜਾਂਦਾ ਹੈ। ਗਰੀਬਾਂ ਦੇ ਨਾਮ ਦੇ ਉੱਤੇ ਕਿਵੇਂ ਸ਼ੋਸ਼ਣ ਕੀਤਾ ਜਾਂਦਾ, ਕਿਵੇਂ ਗਰੀਬ ਕਿਸਾਨ ਨੂੰ ਲੁੱਟਿਆ ਜਾਂਦਾ ਹੈ, ਇਹ ਬੜਾ ਲੰਬਾ ਵਿਸ਼ਾ ਹੈ। ਸਾਧ ਸੰਗਤ, ਪੰਜਾਬ ਨੂੰ ਕਿਵੇਂ ਪੀੜਿਆ ਗਿਆ, ਇਸ ਦੇ ਨਾਲ ਸੰਬੰਧਿਤ 2 ਗੱਲਾਂ ਕਰਕੇ ਮੈਂ ਆਪ ਜੀ ਦੀ ਸੇਵਾ ਵਿੱਚ ਢਾਡੀ ਜੱਥਾ ਪੇਸ਼ ਕਰਨ ਲੱਗਾ। ਮੈਂ ਆਪਣੇ ਬਾਪੂ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਦਿਆਂ ਵੇਖਿਆ। ਛੋਟੇ ਹੁੰਦੇ ਨੇ ਸਾਡੇ ਪਿਤਾ ਜੀ ਮੂੰਗਫਲੀ ਬੀਜਦੇ ਰਹੇ ਆ, ਤਿਲ ਬੀਜਦੇ ਰਹੇ ਆ, ਅਸੀਂ ਸੁਹਾਗੇ ਦੇ ਉੱਤੇ ਝੂਟੇ ਲੈਂਦੇ ਰਹੇ ਆ। ਉਹ ਸਾਰਾ ਕੰਮ ਆਪਣੇ ਅੱਖੀਂ ਵੇਖਿਆ। ਪਰ ਅੱਜ ਪੰਜਾਬ ਦੀਆਂ ਫਸਲਾਂ ਪੰਜਾਬ ਕੋਲੋਂ ਖੋਹ ਲਈਆਂ ਗਈਆਂ, ਪੰਜਾਬ ਦੇ ਵਿੱਚੋਂ ਸ਼ੱਕਰਕੰਦੀ ਖੋਹ ਲਈ ਗਈ, ਪੰਜਾਬ ਦੇ ਵਿੱਚੋਂ ਕਪਾਹ ਦੀ ਖੇਤੀ ਬਰਬਾਦ ਕਰ ਦਿੱਤੀ ਗਈ, MSP ਰੇਟ ਵੀ ਸਾਨੂੰ ਮਿਲੇ ਨਹੀਂ। ਤੇ ਇੱਕ ਮੈਂ ਭੁੱਲ ਗਿਆ, ਪ੍ਰਬੰਧਕਾਂ ਨੇ ਕਿਹਾ ਸੀ ਵੀ ਜਿਹੜੇ ਸੱਜਣੇ ਇੱਧਰ ਖੜੇ ਆ ਨਾ, ਉਹਨਾਂ ਨੂੰ ਬੇਨਤੀ ਕਰਨੀ ਆ ਵੀ ਖੜਨਾ ਆਪਾਂ ਆਪਣੇ ਕੌਮ ਦੇ ਸੂਰਮਿਆਂ ਦੇ ਨਾਲ ਹੈ, ਲੱਖੇ ਸਿਧਾਣੇ ਦੇ ਨਾਲ, ਦੀਪ ਸਿੱਧੂ ਦੇ ਨਾਲ, ਤੇ ਪੰਡਾਲ ਦੇ ਵਿੱਚ ਆਪਾਂ ਬੈਠਣਾ ਹੈ। ਬੈਠ ਕੇ ਸੁਣਨ ਦੀ ਕਿਰਪਾਲਤਾ ਕਰੋ। ਇਹ ਪ੍ਰਬੰਧਕਾਂ ਦੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਵੀ ਸਾਰੇ ਵੀਰ ਭੈਣਾਂ ਜਿੰਨੇ ਜਣੇ ਚੱਲ ਕੇ ਆਇਓ ਨਾ, ਕਿਰਪਾ ਕਰਕੇ ਪੰਡਾਲ ਦਾ ਸ਼ਿੰਗਾਰ ਬਣੋ, ਪੰਡਾਲ ਦੇ ਵਿੱਚ ਇਕੱਤਰ ਹੋ ਕੇ ਸੁਣੋਗੇ। ਆਪਣੇ ਸਾਰਿਆਂ ਦੇ ਵਾਸਤੇ ਬੜੀ ਸੋਹਣੀ ਇਹ ਸੰਦੇਸ਼ ਦੇਣ ਵਾਲੀ ਭਾਵਨਾ ਬਣ ਜਾਊਗੀ, ਲੋਕਾਂ ਦੇ ਵਿੱਚ ਚੰਗਾ ਸੁਨੇਹਾ ਜਾਊਗਾ। ਸਾਧ ਸੰਗਤ, ਮੈਂ ਆਪਣੀ ਗੱਲ ਕਰ ਰਿਹਾ ਸੀ, ਪੰਜਾਬ ਨੂੰ ਕਿਵੇਂ ਮਾਰਿਆ ਗਿਆ, ਪੰਜਾਬ ਨੂੰ ਕਿਵੇਂ ਲੁੱਟਿਆ ਗਿਆ, ਪੰਜਾਬ ਨੂੰ ਕਿਵੇਂ ਕੁੱਟਿਆ ਤੇ ਪੀੜਿਆ ਗਿਆ। ਇਸ ਪੰਜਾਬ ਦੇ ਨਾਲ ਪਲ ਪਲ ਦੇ ਉੱਤੇ ਗਦਾਰੀਆਂ ਕਰਨ ਵਾਲੀ ਸੈਂਟਰ ਗਵਰਨਮੈਂਟ ਇੱਕ ਵਾਰ ਵੀ ਦੱਸ ਦੇਵੇ ਕਿ ਅਸੀਂ ਪੰਜਾਬ ਦੀ ਕਿਸਾਨੀ ਦੀ ਬਾਹ ਫੜੀ ਹੈ, ਪੰਜਾਬ ਦੇ ਕਿਸਾਨ ਨੂੰ ਪਲ ਪਲ ਦੇ ਉੱਤੇ ਮਾਰਿਆ ਗਿਆ। ਪੰਜਾਬ ਦੀ ਕਿਸਾਨੀ ਦੀ ਬਾਹ ਸੈਂਟਰ ਗਵਰਨਮੈਂਟ ਨਹੀਂ ਫੜਦੀ। ਆ ਅਸੀਂ ਮਸਤੂਆਣਾ ਸਾਹਿਬ ਦੀ ਸਟੇਜ ਉੱਤੇ ਮੈਂ ਆਪਣੇ ਤੌਰ ਤੇ ਐਲਾਨ ਕਰਕੇ ਕਹਿੰਦਾ ਕਿ ਨਰਿੰਦਰ ਮੋਦੀ ਚਾਹੇ ਭਾਰਤ ਦਾ ਰਾਸ਼ਟਰਪਤੀ ਕੋਈ ਇੱਕ ਗੱਲ ਦੱਸ ਦੇਵੇ ਕਿ ਪੰਜਾਬ ਦੀ ਕਿਸਾਨੀ ਦੀ ਬਾਹ ਫੜਨ ਵਾਸਤੇ ਅਸੀਂ ਕੋਈ ਚੰਗਾ ਕੰਮ ਕੀਤਾ ਹੈ। ਪੰਜਾਬ ਨੂੰ ਮਾਰਨ ਵਾਸਤੇ ਨਾ ਗਦਾਰੀਆਂ ਕਿੰਨੀਆਂ ਕੀਤੀਆਂ, ਸਮਾਂ ਥੋੜਾ ਤੇ ਗੱਲਾਂ ਬਹੁਤੀਆਂ ਜਾਂਦੀਆਂ। ਮੈਂ ਗਦਾਰੀਆਂ ਦੀ ਲਿਸਟ ਨਹੀਂ ਛੇੜ ਰਿਹਾ, ਪਰ ਇਹ ਸਰਕਾਰ ਨੂੰ ਇੱਕ ਸਵਾਲ ਹੈ ਕਿ ਤੁਸੀਂ ਕਿੱਥੇ ਪੰਜਾਬ ਦੇ ਕਿਸਾਨ ਦੀ ਬਾਹ ਫੜੀ ਆ। ਬਸ ਇਸ ਸਵਾਲ ਨੂੰ ਆਪ ਜੀ ਦੀ ਸੇਵਾ ਦੇ ਅੰਦਰ ਸਰੂਪ ਸਿੰਘ ਕੜਿਆਣਾ ਦਾ ਪੰਥਕ ਢਾਡੀ ਜਥਾ ਇਉਂ ਪੇਸ਼ ਕਰਦਾ ਹੈ। ਹੋ
ਵੇਖ ਕੇ ਸਾਵੇਂ ਜੋਨੀ ਰੋਟੀ ਖਾ ਸਕਦਾ ਏਕਾ ਕਰਕੇ ਬਹਿ ਜਾ ਤੇ ਤਖਤਾ ਪਲਟਾ ਸਕਦਾ ਕਰਦਾ ਨਹੀਂ ਪਰਵਾਹ ਜਿਹੜਾ ਆਪਣੀ ਜ਼ਿੰਦਗਾਨੀ ਦੀ ਦੱਸ ਸਰਕਾਰੇ ਕਦੋਂ ਫੜੀ ਤੂੰ ਪਾਕਿਸਤਾਨੀ ਦੀ ਦੱਸ ਸਰਕਾਰੇ ਕਦੋਂ ਫੜੀ ਤੂੰ ਪਾਕਿਸਤਾਨੀ ਦੀ ਕੱਢਦਾ ਵਿੱਚ ਖੇਸੀ ਦੇ ਹਣੇ ਸਕੀਮ ਨਾ ਕੋਈ ਬੈਕੇ ਵਿੱਚ ਏਸੀ ਦੇ ਪੈਂਦੇ ਪੌਦੇ ਕੱਕਰ ਨੂੰ ਕੱਢਦਾ ਵਿੱਚ ਖੇਸੀ ਦੇ ਕੀਮਤ ਕਦੇ ਨਹੀਂ ਪੈ ਸਕਦੀ ਕੀਮਤ ਕਦੇ ਨਹੀਂ ਪੈ ਸਕਦੀ ਇਸ ਦੀ ਕੁਰਬਾਨੀ ਦੀ ਦੱਸ ਸਰਕਾਰੇ ਕਦੋਂ ਫੜੀ ਤੂੰ ਪਾਕਿਸਤਾਨੀ ਦੀ ਦੱਸ ਸਰਕਾਰੇ ਕਦੋਂ ਫੜੀ ਤੂੰ ਪਾਕਿਸਤਾਨੀ ਦੀ ਫਸਲ ਨੂੰ ਮੋੜ ਦਿਆਂਗੇ ਸਦਾ ਹੀ ਕਹਿੰਦਾ ਹੈ ਕਰਜ਼ਾ ਲੈ ਕੇ ਬੈਂਕਾਂ ਕੋਲੋਂ ਡਰਦਾ ਰਹਿੰਦਾ ਚੱਕ ਫਸਲ ਨੂੰ ਮੋੜ ਦਿਆਂਗੇ ਸਦਾ ਹੀ ਕਹਿੰਦਾ ਹੈ ਚੱਲਦਾ ਨਹੀਂ ਰੋਬ ਕਦੇ ਵੀ ਚੱਲਦਾ ਨਹੀਂ ਰੋਬ ਕਦੇ ਵੀ ਖਾਸ ਅਸਾਮੀ ਦੀ ਦੱਸ ਸਰਕਾਰੇ ਕਦੋਂ ਫੜੀ ਤੂੰ ਪਾਕਿਸਤਾਨੀ 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 ਦੀ ਦੱਸ ਸਰਕਾਰੇ ਕਦੋਂ ਫੜੀ ਤੂੰ ਬਾਹ ਕਿਰਸਾਨੀ ਦੀ ਜਦ ਵੀ ਦੇਸ਼ ਨੂੰ ਲਹੂ ਦੀ ਲੋੜ ਪੈ ਗਈ ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਗ ਆਈ ਛਾਲਾ ਮਾਰ ਕੇ ਤਰੀ ਪੰਜਾਬੀਆਂ ਨੇ ਰਚਿਆ ਕਿਤੇ ਸਵੰਬਰ ਜਾਂ ਬਿੱਧ ਮਾਤਾ ਲਾੜੀ ਮੌਤ ਵੀ ਭਰੀ ਪੰਜਾਬੀਆਂ ਨੇ ਚਾਰੇ ਪਾਸੇ ਕਿਧਰੋਂ ਆਈ ਗੋਲੀ ਤਾਂ ਸਿੱਧੀ ਹਿੱਕ ਤੇ ਜਰੀ ਪੰਜਾਬੀਆਂ ਨੇ ਸਾਡੇ ਪੰਜਾਬੀ ਅਣਖ ਨੂੰ ਬੰਗਾਰਨ ਵਾਲੇ ਉਹ ਆਪਣੀ ਅਣਖ ਅਤੇ ਹੋਂਦ ਦੁਨੀਆ ਤੋਂ ਛੱਡਾ ਵਾਸਤੇ ਉਹਨਾਂ ਦੀ ਖਤਮ ਹੋ ਗਈ ਅਕਾਲ ਪੁਰਖ ਕਿਰਪਾ ਕਰੇ ਕਿਸਾਨੀ ਸੰਘਰਸ਼ ਕਿਸਾਨੀ ਅੰਦੋਲਨ ਦੀ ਜਿੱਤ ਹੋਵੇ ਨੌਜਵਾਨਾਂ ਦਾ ਡੁੱਲਿਆ ਲਹੂ ਰਾਸ ਆਵੇ ਜਿਹੜੇ ਇਸ ਸੰਘਰਸ਼ ਅੰਦਰ ਸ਼ਹਾਦਤ ਦਾ ਜਾਮ ਪੀ ਗਏ ਉਹਨਾਂ ਕੌਮੀ ਪਰਵਾਨਿਆਂ ਨੂੰ ਕੋਟ-ਕੋਟ ਨਮਸਕਾਰ ਹੈ ਸਾਧ ਸੰਗਤ ਜਿਹੜੇ ਉਹ ਬੁੱਚੜ ਨੋਚ ਰਹੇ ਸਨ ਗਰੀਬਾਂ ਦਾ ਲਹੂ ਉਹਨਾਂ ਦੇ ਜਾ ਕੇ ਫਿਰ ਦਰਵਾਜ਼ੇ ਦੇ ਉੱਤੇ ਜਦੋਂ ਬੜਕ ਮਾਰੀ ਬਾਅਦ ਵਿੱਚੋਂ 80 ਜਣੇ ਦਾ ਕਰਜ਼ਾ ਦੇਣ ਵਾਸਤੇ ਤਿਆਰ ਹੋ ਗਏ ਪਰ ਜਿਹੜੇ ਉਹਨਾਂ ਗਰੀਬਾਂ ਦੇ ਉੱਤੇ ਸਿੱਬਲ ਸਦਾ ਵਾਸਤੇ ਬੋਲਣ ਲੱਗ ਪਿਆ ਉਸ ਸਵਾਲ ਦਾ ਜਵਾਬ ਕਿਸੇ ਵੀ ਕਰਮਚਾਰੀ ਕੋਲ ਨਹੀਂ ਸੀ ਪ੍ਰਮਾਤਮਾ ਕਿਰਪਾ ਕਰੇ ਪੰਜਾਬੀਆਂ ਦੀ ਬੜਕ ਹਮੇਸ਼ਾ ਬਰਕਰਾਰ ਰਵੇ ਰਿਹਾਣਾ ਜੱਟਾਂ ਤੋਂ ਗੁਰਦੁਆਰਾ ਕੌਲਸਰ ਸਾਹਿਬ ਸ਼ਹੀਦਾਂ ਤੋਂ ਸੰਤ ਬਾਬਾ ਹਰਦੀਪ ਸਿੰਘ ਜੀ ਸਾਡੇ ਬਹੁਤ ਪਿਆਰੇ ਨੇ ਢਾਡੀ ਜੱਥੇ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਵੱਲੋਂ ਬੜਾ ਸਤਿਕਾਰ ਆਇਆ ਭਾਈ ਗੁਰਸੇਵਕ ਸਿੰਘ ਹੁਣਾਂ ਵੱਲੋਂ ਅਸੀਸਾਂ ਆਈਆਂ ਸਟੇਜ ਦੇ ਪ੍ਰਬੰਧ ਵੱਲੋਂ ਸਭਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਆਇਆ ਜਿੰਨੇ ਵਲੰਟੀਅਰ ਸਾਹਿਬਾਨ ਨੇ ਨਾ ਉਹ ਸਟੇਜ ਦੇ ਕੋਲ ਭਾਈ ਜਗਜੀਤ ਸਿੰਘ ਜੀ ਹੇੜੀ ਕੇ ਉਹਨਾਂ ਨੂੰ ਮਿਲਣ ਦੀ ਕਿਰਪਾਲਤਾ ਕਰਨਾ ਸਟੇਜ ਨਾਲ ਸੰਬੰਧਿਤ ਕੋਈ ਵੀ ਗੱਲਬਾਤ ਹੈ
ਭਾਈ ਜਗਜੀਤ ਸਿੰਘ ਜੀ ਹੇਡੀਕੇ ਵਾਲੇ ਉਹ ਸੰਭਾਲ ਰਹੇ ਨੇ, ਉਹਨਾਂ ਨਾਲ ਸੰਪਰਕ ਕਰਨ ਦੀ ਕਿਰਪਾਲਤਾ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਅਰਦਾਸ ਹੈ ਕਿ ਆਪਣਾ ਸਾਰਿਆਂ ਦਾ ਇਤਫਾਕ ਰਵੇ, ਏਕਾ ਰਵੇ, ਚੜ੍ਹਦੀ ਕਲਾ ਵਿੱਚ ਰਹੀਏ, ਢਹਿੰਦੀ ਕਲਾ ਵਿੱਚ ਨਾ ਆਈਏ। ਚੜ੍ਹਦੀ ਕਲਾ ਦੇ ਨਾਲ ਗੁਰੂ ਮਹਾਰਾਜ ਦੇ ਨਾਲ ਪਿਆਰ ਕਰੀਏ ਤੇ ਸੱਚੇ ਪਾਤਸ਼ਾਹ ਦੀ ਬਾਣੀ ਪੜਿਆ ਕਰੀਏ। ਨਿਤਨੇਮ ਜ਼ਰੂਰ ਕਰਿਆ ਕਰੋ। ਜਿਹੜਾ ਬੰਦਾ ਨਿਤਨੇਮ ਨਹੀਂ ਕਰਦਾ ਉਹ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਕੋਈ ਬੰਦਾ ਢਿੱਲੀ ਫਤਿਹ ਨਾ ਬੁਲਾਵੇ। ਇਹ ਵੀਰ ਲੱਗਦਾ ਮੇਰੇ ਤੋਂ ਜ਼ਿਆਦਾ ਕਾਲੇ ਪੈ ਗਿਆ, ਸੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮਾਫੀ ਚਾਹੁੰਦੇ ਆ, ਮਜਬੂਰੀਆਂ ਨੇ, ਕਾਲੀ ਨਹੀਂ। ਮੈਂ ਬੇਨਤੀ ਕਰਦਾ ਵਲੰਟੀਅਰ ਵੀਰਾਂ ਨੂੰ, ਜਿਹੜੇ ਵੀਰਾਂ ਦੇ ਗਲਾਂ ਦੇ ਵਿੱਚ ਸੇਵਾਦਾਰਾਂ ਦੇ ਕਾਰਡ ਨੇ, ਜਿਹੜੇ ਵੀਰਾਂ ਦੀ ਬੋਲ ਕੇ ਜਿੱਥੇ ਡਿਊਟੀ ਲਾਈ ਹੈ ਠੀਕ ਹੈ, ਸਟੇਜ ਦੇ ਸੱਜੇ ਪਾਸੇ ਜਿਹੜੇ ਵੀਰ ਵਲੰਟੀਅਰ ਖੜੇ ਨੇ ਤੇ ਜਿਨ੍ਹਾਂ ਦੇ ਗਲਾਂ 'ਚ ਟੈਗ ਨੇ, ਖੱਬੇ ਪਾਸੇ ਆ ਕੇ ਮਿਲ ਲਓ। ਜ਼ਰੂਰੀ ਪ੍ਰਬੰਧ ਕਰਨੇ ਆ, ਬੇਨਤੀ ਹੈ। ਦੂਜੀ ਗੱਲ, ਜਿਹੜੀ ਗਰਿੱਲ ਦੇ ਨਾਲ ਸੰਗਤ ਖੜੀ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਦੂਸਰੇ ਪਾਸੇ ਆ ਜਾਈਏ ਜਿੱਧਰ ਪੰਡਾਲ ਹੈ। ਹੱਥ ਜੋੜ ਕੇ ਬੇਨਤੀ ਹੈ ਬਾਬਾ ਜੀ, ਰੇਲਿੰਗ ਦੇ ਨਾਲ ਨਾ ਖੜੋ। ਵਲੰਟੀਅਰ ਵੀਰ ਖੱਬੇ ਹੱਥ ਆ ਜਾਓ ਸਾਰੇ। ਬਾਬਾ ਭੀਮ ਸਿੰਘ ਜੀ ਹੋਣੀ ਅੰਦਰ ਆਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਆਇਆਂ ਕਹਿੰਦੇ ਆ। ਸਾਡੇ ਮੁਸਲਿਮ ਭਰਾ ਬੁਲਾਰੇ ਮੁਹੰਮਦ ਅਨਵਰ ਮਲੇਰਕੋਟਲਾ ਜੀ ਤੋਂ ਪਹੁੰਚੇ ਨੇ, ਉਹਨਾਂ ਦਾ ਧੰਨਵਾਦ। ਸੁਖਪ੍ਰੀਤ ਸਿੰਘ ਜੀ, ਮਨਜਿੰਦਰ ਸਿੰਘ ਜੀ ਲਵਲੀ ਟਿੱਬਾ ਤੋਂ ਜਥਾ ਲੈ ਕੇ ਪਹੁੰਚੇ ਨੇ, ਉਹਨਾਂ ਦਾ ਧੰਨਵਾਦ। ਇੱਕ ਸੂਚਨਾ ਵੀ ਜਿਹੜਾ ਰਸਤਾ ਜੀ ਸੱਜੇ ਹੱਥ, ਇਹ ਕੇਵਲ ਬੁਲਾਰਿਆਂ ਦੇ ਤੇ ਮੀਡੀਆ ਦੇ ਆਉਣ ਲਈ ਆ, ਗੱਡੀਆਂ ਲਈ। ਇੱਧਰ ਆ ਜਾਓ, ਜਿੰਨੇ ਵੀ ਹੈਗੇ ਉਹ ਪੰਡਾਲ ਦੇ ਵਿੱਚ ਬੈਠੋ। ਜ਼ਿਲ੍ਹਾ ਪਟਿਆਲਾ ਤੋਂ ਜੋਖਰ ਪਿੰਡ ਗੁਰਨਾਮ ਸਿੰਘ ਸੂਬਾ ਸਿੰਘ ਦੀ ਅਗਵਾਈ ਦੇ ਵਿੱਚ ਜਥਾ ਲੈ ਕੇ ਆਏ ਨੇ। ਗੋਰਾ ਸਿੰਘ ਹਰੀਨੋ, ਜੱਗੀ ਖੱਟੜਾ, ਦਲਜੀਤ ਸੈਕਟਰੀ, ਰਣਜੀਤ ਸਿੰਘ ਜੀ ਬਠਿੰਡਾ, ਅਸੀਂ ਉਹਨਾਂ ਦੀ ਹਾਜ਼ਰੀ ਲਵਾਉਣੇ ਹੋ। ਥਾਣਾ ਸ਼ੇਰਪੁਰ ਤੋਂ ਮਾਸਟਰ ਚੰਦ ਸਿੰਘ ਜੀ ਜਵੰਦਾ, ਰਜਿੰਦਰ ਸਿੰਘ ਜੀ ਫੱਗਾ, ਮਨਜੀਤ ਸਿੰਘ ਜੀ ਧਾਮੀ, ਉਹ ਵੀ ਵੱਡਾ ਜਥਾ ਲੈ ਕੇ ਆਏ। ਅਸੀਂ ਉਹਨਾਂ ਨੂੰ ਵੀ ਇੱਥੇ ਪਹੁੰਚਣ ਤੇ ਜੀ ਆਇਆਂ ਕਹਿੰਦੇ ਆ। ਬਾਬਾ ਬਖਸ਼ੀਸ਼ ਸਿੰਘ ਜੀ 2 ਮਿੰਟ ਲਈ ਸੰਗਤਾਂ ਨੂੰ ਵਿਚਾਰ ਕਰਨੇ। ਬਾਬਾ ਬਖਸ਼ੀਸ਼ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਨੇ ਉਹਨਾਂ ਦਾ ਗੁਰੂ ਘਰ ਵੱਲੋਂ ਤੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਤੇ ਸਾਡੇ ਕਿਸਾਨ ਸੰਘਰਸ਼ ਦੇ ਸ਼੍ਰੋਮਣੀ ਸ਼ਹੀਦ ਤੇ ਸਮੂਹ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਹੁੰਦੀ ਆ। ਇੱਕ ਆਪਾਂ ਜਕਾਰਾ ਛੱਡਾਂਗੇ ਤਾਂ ਉਹਦੇ ਜਕਾਰੇ ਦਾ ਜਿਹੜਾ ਜਵਾਬ ਆ ਉਹ ਇੰਨੀ ਗੂੰਜ ਦੇ ਵਿੱਚ ਦੇਣਾ ਹੈ ਕਿ ਜਿਹੜੀ ਸੈਂਟਰ ਦੀ ਬੋਲੀ ਸਰਕਾਰ ਆ, ਜਿਨ੍ਹਾਂ ਦਾ ਖੂਨ ਡੁੱਲ ਕੇ ਵੀ ਸਾਡੇ ਸ਼ਹੀਦਾਂ ਦਾ, ਤਾਂ ਉਸ ਸੈਂਟਰ ਦੀ ਕਰਪਟ ਸਰਕਾਰ ਦੇ ਕੰਨ ਨਹੀਂ ਖੁੱਲੇ। ਉਹਨਾਂ ਦੇ ਕੰਨਾਂ ਤੱਕ ਤੁਹਾਡੇ ਜਕਾਰੇ ਦੀ ਆਵਾਜ਼ ਜਾਣੀ ਚਾਹੀਦੀ ਆ। ਬੋਲੇ ਸੋ ਨਿਹਾਲ। ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ, ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਪੰਡਾਲ 'ਚ ਆ ਕੇ ਬੈਠੋ। ਤੇ ਦੂਜੀ ਗੱਲ ਜਿਹੜੀ ਮਹੱਤਵਪੂਰਨ ਆ ਉਹ ਇਹ ਆ ਕਿ ਪੁਲਿਸ ਪ੍ਰਸ਼ਾਸਨ ਦੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸੰਗਤ ਨੂੰ ਹਰਾਸ ਨਾ ਕੀਤਾ ਜਾਏ, ਇਹਦੇ ਵਿੱਚ ਕੋਆਪਰੇਟ ਕੀਤਾ ਜਾਏ, ਕਿਉਂਕਿ ਬੱਸਾਂ ਨੂੰ ਕਦੀ ਕਿੱਧਰ ਨੂੰ ਭਜਾ ਦਿੰਦੇ ਨੇ, ਕਦੀ ਕਿੱਧਰ ਨੂੰ। ਫਿਰ ਸੰਗਤ ਜਿਹੜੀ ਆ ਉਹ ਕਿਤੇ ਹੋਰ ਫੈਸਲਾ ਨਾ ਲਵੇ। ਸੋ ਸਾਡੇ ਨਾਲ ਕੋਆਪਰੇਟ ਕੀਤਾ ਜਾਵੇ, ਸੰਗਤ ਨੂੰ ਹਰਾਸ ਨਾ ਕੀਤਾ ਜਾਵੇ। ਇਹ ਮੇਰੀਆਂ ਬੇਨਤੀਆਂ ਨੇ। ਸਾਰੇ ਜਿਹੜੇ ਗਰਿੱਲ ਦੇ ਨਾਲ ਖੜੇ ਨੇ ਸੰਗਤ ਜਾਂ ਆਸੇ ਪਾਸੇ ਬੈਠੀ ਆ, ਉਹ ਪੰਡਾਲ ਚ ਆਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਥੇਦਾਰ ਸਰੂਪ ਸਿੰਘ ਜੀ ਖੜਿਆਣਾ ਸਾਹਿਬ ਦਾ, ਜਿਨ੍ਹਾਂ ਨੇ ਬਹੁਤ ਹੀ ਸਮੇਂ ਨੂੰ ਢੁਕਦੀਆਂ ਕਰਤਾਵਾਂ ਬੋਲ ਕੇ ਸਾਡੀ ਜਿਹੜੀ ਹੈਗੀ ਆ ਸੰਘਰਸ਼ ਦੀ ਜਿਹੜਾ ਸਾਡਾ ਜੋਸ਼ ਆ ਉਹਨੂੰ ਬੁਲੰਦ ਕੀਤਾ। ਮੈਂ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਜਥੇਦਾਰ ਗੁਰਸੇਵਕ ਸਿੰਘ ਜੀ ਜਵਾਰ ਕੇ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਲਖਵਿੰਦਰ ਸਿੰਘ ਰਾਮਪੁਰਾ, ਬੀਬੀ ਹਰਪਾਲ ਕੌਰ ਸੰਗਰੂਰ, ਜਥੇਦਾਰ ਗੁਰਦੀਪ ਸਿੰਘ ਕਾਲਾ ਝਾੜ, ਜਥੇਦਾਰ ਕਾਕੂ ਸਿੰਘ ਖਿਲਰੀਆਂ, ਜਥੇਦਾਰ ਬੂਟਾ ਸਿੰਘ ਸੰਗਰੂਰ, ਜਥੇਦਾਰ ਹਰਪ੍ਰੀਤ ਸਿੰਘ ਬਡਰੁੱਖਾ, ਐਡਵੋਕੇਟ ਚਮਕੌਰ ਸਿੰਘ ਬੰਗਾਵਾਲੀ। ਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਪਿੰਡ ਵਾਦਰੇ ਤੋਂ ਬੂਟਾ ਸਿੰਘ ਜੀ ਵੱਡੀ ਬੱਸ ਲੈ ਕੇ ਇੱਕ ਜਥੇ ਦੇ ਰੂਪ ਚ ਪਹੁੰਚਿਆ, ਉਹਨਾਂ ਦਾ ਧੰਨਵਾਦ। ਸੁਖਪੁਰੇ ਤੋਂ ਸੰਗਤ ਆਈ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਧੌਲੇ ਤੋਂ ਕਰਮਜੀਤ ਸਿੰਘ ਜਥਾ ਲੈ ਕੇ ਆਏ ਨੇ, ਉਹਨਾਂ ਦਾ ਧੰਨਵਾਦ। ਹੁਣ ਬੇਨਤੀ ਕਰਾਂਗੇ ਅਗਲੇ ਬੁਲਾਰੇ ਮੁਹੰਮਦ ਅਨਵਰ ਜੀ, ਜਿਹੜੇ ਮੁਸਲਿਮ ਭਾਈਚਾਰੇ ਚੋਂ ਸਾਡੇ ਸੰਘਰਸ਼ ਦੀ ਦਿਨ ਰਾਤ ਸਪੋਰਟ ਕਰ ਰਹੇ ਨੇ।
ਉਹ ਹਾਜ਼ਰੀ ਲਵਾ ਰਹੇ ਨੇ ਨਸੀਰ ਅਖਤਰ ਜੀ ਦੀ, ਕਿਉਂਕਿ ਉਹ ਅੱਜ ਉਹਨਾਂ ਦੀ ਸਿਹਤ ਹੈਗੀ ਆ ਖਰਾਬ ਆ। ਹੁਣ ਬੇਨਤੀ ਕਰੂੰਗਾ ਮੁਹੰਮਦ ਅਨਵਰ ਜੀ, ਉਹ ਸਿਰਫ 3 ਮਿੰਟ ਲਈ ਤੁਹਾਡੇ ਦਰਸ਼ਨ ਕਰਨਗੇ। बिस्मिल्लाहिर्रहमानिर्रहीम। सब तो पहला तो मैं उस परवरदिगार दा शुक्रगुजार हाँ जिन्हें ज़मीन व आसमान बनाए, माँ बाप बनाए, मैनू बनाया और बोलने का मौका दिता। जो इंसान लोगों का धन्नवाद नहीं कर सकता, वो रब का धन्नवाद भी नहीं कर सकता। इस तो बाद मैं मशकूर हैं सरदार हरजिंदर सिंह माजी साहब का, जेड़े बाज़मीर जाग दी ज़मीर दे मालिक, जिन्हां दे एक बुलारे ने एडी संगत इकट्ठी की, उन्हां दा बहुत मशकूर है मैं। साडे मलेरकोटला वासी इन्हां नूं हर समय याद रखते हैं और इंशाअल्लाह याद रखणगे। किसान वीरों ते भैनों, थोड़ा तो एहसान असी वैसे ही नहीं भुल सकते। मेरे याद है जदों NRC CCA दे मुजाहरे चल रहे सी तो मलेरकोटला दी मंडी दे विच पूरा हिंदुस्तान नूं हिलाउण वाला इकट्ठ किसान जथेबंदियां ने कीता। असीं वो कर्ज कोशिश करते हैं भी किश्तां च मोड़ीए और वो कोशिश जारी है। जिथे भी किते किसानां दा मुजाहरा हुंदा है असीं बिल्कुल हाज़र हुंदे हैं। कोई भी काम होवे इंशाअल्लाह थोड़े नाल शाना बशाना खड़े होवांगे। बाकी एक चीज़ का ख्याल रखो, ये सरकार मक्कार कनिंग गद्दार सरकार है। बहादुर दुश्मन दे नालों मक्कार दोस्त ज़्यादा खतरनाक हुंदा है। अगर दुश्मन बहादुर होवे तो सामने मुकाबला किया जाता है, स्वाद आता है। ये मक्कार है, पता नहीं साडे साइड तो भी साडे दे बाहर कर सकती है, पिछों भी बन ला दियो, बन लाता। वो पानी इकट्ठा होकर शहर च आउण लग गया। शहर च आया होया लोगों के घरां च आ गया। वो वजीर सियाना सी, उन्हें की किया, चौकीदार नूं बुलाया, कहना तू हर घंटे अद्धे घंटे के बाद बैल मार दिया कर। जब 11-12 बजे तो सुबह के 4 बज गए। वो बादशाह कहता भी सुबह क्यों नहीं हुई? वो कहता सर नाल दे गवांडी देश ने मुल्क ने अपना सूरज रोक लिया। अच्छा कहते कहते वो कहते भी पानी छड्डो तो सूरज देवांगे असीं। वो कहते अच्छा जी छड़ दो फिर पानी। सियाणपने की गल है। इत्थे कोई तो हुकूमत च सियाणा होवे, सब इक्को ही वड्डदे। एक कॉरपोरेट इन्हां ने रब बनाया हुआ अपना, बस वो कॉरपोरेट घराने दे पिछे चले हुए ने। गरीब अमीर कुछ नहीं देखते, मिडल मैन कुछ नहीं देखते, सिर्फ इन्होंने उन्होंने एक
कि मां ईद का दिन लोग कपड़े सिलाते ने, सानू भी कपड़े दे दो। ਉਹਦੀ मां ने कहा चलो आप वालिद साहब को चलते हैं, थोड़े वालिद साहब को गए कि ईद का दिन है जी, ये बच्चों को कपड़े जरूरत है। मां ने भी बच्चों को बहुत समझाया। एक मां अपने बच्चों को यूं सहलाती है, कपड़े फिर बना लेंगे, ईद तो हर साल आती है। और बाप की वर्डिंग सुनो कि अहलिया की मेरी हुकूमत दे विच हर बच्चा नवे कपड़े पाउंदा है, अगर हर बच्चा नवे कपड़े पाउंदा है तो मैं सलाह दिना, मेरे को पैसे नहीं हैगे। ਉਹਦੀ बीवी ने सलाह दी कि तुसी एडवांस ले लो 1 महीने का। हुण देखो तुसी अगे कैसी हुकूमत सी। वो अपने खजानची को ले गया कि मैनू 1 महीने का एडवांस दे दे। वो खजानची की गल सुनो, कहना तू मैनू लिख के दे दे भी तू अगले महीने जिउंदा रहेगा, मेरे तो एडवांस ले लै। वो कहना मेरे तो बहुत बड़ी गलती। वापस आ गए, बच्चों को कहते अज बिना कपड़े तो ईद मनाओगे। ये हुकूमत सी, ये राजे सी। तो मैं थोड़े अज़म, थोड़े हौसले नूं, थोड़ियां बुलंदियां नूं मुबारकबाद दिना कि एडा इकट्ठ, एडा लंबा संघर्ष एक हौसले वाला ही कर सकता है। मैनू समा बहुत थोड़ा दिता गया सी। मैं बहुत बहुत मशकूर है सारे वीरां भैणां दा कि साडे मलेरकोटले वासियां नूं तुहाने इन्नी आदर मान दिता। शुक्रिया, नवाजिश। ਧੰਨਵਾਦ ਮੁਹੰਮਦ ਅਨਵਰ ਜੀ ਦਾ। ਅਗਲੇ ਸਾਡੇ ਬੁਲਾਰੇ ਪਾਲਾ ਮਲ ਸਿੰਗਲਾ ਜੀ, ਉਹਨਾਂ ਨੂੰ ਬੇਨਤੀ ਹੈ 3 ਮਿੰਟ ਲਈ ਉਹ ਵੀ ਸੰਬੋਧਨ ਕਰਗੇ। ਆਓ ਜੀ। ਖੜ ਜਾਓ 1 ਮਿੰਟ, ਜ਼ਰੂਰੀ ਬੇਨਤੀ ਕਰ ਰਹੇ। 1 ਮਿੰਟ ਉਹ ਕਰ ਦਿਓ। ਅਸੀਂ ਹਾਜ਼ਰੀ ਲਵਾਉਂਦੇ ਹਾਂ ਜੀ। ਬਲਮ ਸਿੰਘ ਜੀ ਖੋਖਰ, ਜੈਦਾਰ ਚੰਦ ਸਿੰਘ ਜੀ ਖੋਖਰ, ਉਹ ਸੰਗਤ ਲੈ ਕੇ ਆਏ ਨੇ ਵੱਡਾ ਜਥਾ। ਮੱਗਰ ਸਿੰਘ ਜੀ ਹਰੇੜੀ, ਸੁਖਦੇਵ ਸਿੰਘ ਜੀ, ਦਮਨਜੀਤ ਸਿੰਘ ਜੀ, ਗਗਨਪ੍ਰੀਤ ਸਿੰਘ ਜੀ ਪਿੰਡ ਹਸਨਪੁਰ ਤੋਂ ਜ਼ਿਲ੍ਹਾ ਮੁਕਤਸਰ ਬਹੁਤ ਵੱਡਾ ਜਥਾ ਲੈ ਕੇ ਆਏ ਨੇ। ਪਿੰਡ ਬੱਲਰਾਂ ਤੋਂ ਜ਼ਿਲ੍ਹਾ ਸੰਗਰੂਰ ਗੁਰਨੈਬ ਸਿੰਘ ਜੀ ਬੱਲਰਾਂ, ਉਹ ਬਹੁਤ ਵੱਡਾ ਜਥਾ ਲੈ ਕੇ ਆਏ ਨੇ। ਪਿੰਡ ਬੜੀ ਤੋਂ ਉਹ ਪਹੁੰਚੇ ਨੇ। ਬਾਹਰ ਕੇ ਮੋਗਾ ਉਹ ਪਹੁੰਚੇ ਨੇ। ਪਿੰਡ ਸੱਜਾ ਸਿੰਘ ਵਾਲਾ ਜ਼ਿਲ੍ਹਾ ਲੁਧਿਆਣਾ ਉਹ ਪਹੁੰਚੇ ਨੇ। ਸਾਡੇ ਮਾਮਦਪੁਰ ਪਿੰਡ ਤੋਂ ਕਲੱਬ ਵਾਲੇ ਨੌਜਵਾਨ ਬੱਸ ਲੈ ਕੇ ਪਹੁੰਚੇ ਨੇ, ਉਹਨਾਂ ਦਾ ਧੰਨਵਾਦ। ਲੱਡਾ ਤੋਂ ਨੌਜਵਾਨ ਤੇ ਨਗਰ ਪੰਚਾਇਤ ਬਹੁਤ ਵੱਡਾ ਕਾਫਲਾ ਲੈ ਕੇ ਆਏ ਨੇ। ਹੇੜੀਕਿਆਂ ਤੋਂ ਬੱਸ ਲੈ ਕੇ ਆਏ ਨੇ, ਸਾਰਿਆਂ ਦਾ ਧੰਨਵਾਦ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਜ਼ਰੂਰੀ ਬੇਨਤੀ ਹੈ, ਆਪਣਾ ਜੀ ਕਲੱਬ ਬਣਿਆ ਹੋਇਆ ਇਧਰਲੇ ਪਾਸੇ ਸੱਜੇ ਹੱਥ, ਜਿਹੜੇ ਵੀ ਬੁਲਾਰੇ ਨੇ ਨਾਂ ਲਿਖਿਆਉਣਾ ਉਹਨਾਂ ਕੋਲ ਜਾ ਕੇ ਨਾਂ ਲਿਖਿਆ ਸਕਦਾ, ਸਟੇਜ ਕੋਲੇ ਕੋਈ ਨਾ ਆਵੇ। ਉਹ ਆਪਣਾ ਕਲੱਬ ਬਣਿਆ ਹੋਇਆ ਜੀ, ਇਹ ਜ਼ਰੂਰੀ ਬੇਨਤੀ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਆ ਸ਼ਹੀਦ ਪਰਿਵਾਰਾਂ ਨੂੰ, ਜਿਨ੍ਹਾਂ ਦਾ ਅੱਜ ਵਿਸ਼ੇਸ਼ ਸਨਮਾਨ ਹੋਣਾ, ਜਿਹੜੇ ਸਾਡੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਉਹਨਾਂ ਦੇ ਪਰਿਵਾਰ ਜਿਨ੍ਹਾਂ ਦੀ ਲਿਸਟ ਬਕਾਇਦਾ ਬਣੀ ਹੋਈ ਹੈ, ਉਹ ਆ ਕੇ ਗੁਰਸੇਵ ਸਿੰਘ ਸੇਬੀ ਕਾਂਝਲਾ ਜੀ ਨਾਲ ਸੰਪਰਕ ਕਰਨ, ਉਹਨਾਂ ਨੂੰ ਕੋਈ ਵੀ ਨਹੀਂ ਰੋਕੂਗਾ। ਸ਼ਹੀਦ ਪਰਿਵਾਰ। ਬਾਕੀ ਇੱਕ ਬੇਨਤੀ ਆ, ਜਿਹੜੇ ਵੀਰ ਸਾਈਡਾਂ ਤੇ ਖੜੇ ਆ ਤੇ ਬੈਠੇ ਆ, ਆਪਾਂ ਪੰਡਾਲ 'ਚ ਬੈਠੀਏ, ਕਿਉਂਕਿ ਪੰਡਾਲ ਦਾ ਭਰਿਆ ਹੋਣਾ ਬੜਾ ਜ਼ਰੂਰੀ ਆ। ਇੱਕ ਟੈਂਟ ਵਾਲਿਆਂ ਨੂੰ ਬੇਨਤੀ ਆ, ਮੈਟ ਵਾਲਿਆਂ ਨੂੰ, ਕਿ ਉਹ ਹੋਰ ਟੈਂਟ ਲਾ ਦੇਣ, ਕਿਉਂਕਿ ਸੰਗਤਾਂ ਵੱਡੀ ਗਿਣਤੀ 'ਚ ਆ ਰਹੀਆਂ ਨੇ। ਅਸੀਂ ਧੰਨਵਾਦ ਕਰਦੇ ਆ ਬੁਰਜ ਜਵਾਰ ਸਿੰਘ ਵਾਲਾ ਤੋਂ ਇੱਕ ਬਹੁਤ ਵੱਡਾ ਜਥਾ ਆਇਆ। ਹੁਣ ਪਾਲਾ ਮਲ ਜੀ ਸਿੰਗਲਾ ਸਾਹਿਬ। ਗੁਰਸਾਗਰ ਦੀ ਮੁਕੱਦਸ ਧਰਤੀ ਦੇ ਉੱਤੇ ਬੈਠੇ ਮੇਰੇ ਕਿਸਾਨ ਭਰਾਵੋ, ਮੰਚ ਤੇ ਬੈਠੇ ਕਿਸਾਨ ਜਥੇਬੰਦੀਆਂ ਦੀ ਸਮੂਹ ਲੀਡਰਸ਼ਿਪ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲੇ ਬੁਲਾਰਿਆਂ ਨੇ, ਢਾਡੀ ਸਿੰਘਾਂ ਨੇ ਅੱਜ ਦੇ ਹਾਲਾਤ ਤੇ ਖੁੱਲ੍ਹ ਕੇ ਚਾਨਣਾ ਪਾਇਆ ਹੈ। ਮੈਂ ਤੁਹਾਡੇ ਨਾਲ ਟਾਈਮ ਭਾਵੇਂ ਮੈਨੂੰ 3 ਮਿੰਟ ਹੀ ਮਿਲਿਆ ਹੈ, ਇੱਕੋ ਹੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ 5 ਦਰਿਆਵਾਂ ਦੀ ਧਰਤੀ ਤੇ ਜਾਏ ਮੇਰੇ ਸਨਮੁਖ ਬੈਠੇ ਨੇ, ਜਿਨ੍ਹਾਂ ਨੇ ਦਰਿਆਵਾਂ ਦੇ ਪਾਣੀ ਪੀ ਕੇ ਆਪਣੀ ਜ਼ਿੰਦਗੀ ਦਾ ਪੋਸ਼ਣ ਕੀਤਾ। ਇਹਨਾਂ 5 ਦਰਿਆਵਾਂ ਦੀ ਸਿੰਜੀ ਹੋਈ ਧਰਤੀ ਤੇ ਪੈਦਾ ਹੋਏ ਅਨਾਜ ਨੂੰ ਖਾ ਕੇ ਆਪਣੀ ਜ਼ਿੰਦਗੀ ਦਾ ਪੋਸ਼ਣ ਕੀਤਾ।
ਅੱਜ ਕੇਂਦਰ ਦੀ ਹਕੂਮਤ ਨੇ ਉਹਨਾਂ ਦੀ ਹੋਂਦ ਨੂੰ ਹੱਥ ਪਾਇਆ। ਅੱਜ ਕੇਂਦਰ ਦੀ ਹਕੂਮਤ ਨੇ ਉਹਨਾਂ ਦੀ ਹੋਂਦ ਨੂੰ ਹੱਥ ਪਾਇਆ। 106-7 ਦਿਨ ਹੋ ਗਏ ਅੱਜ ਦਿੱਲੀ ਦੀਆਂ ਬਰੂਹਾਂ ਤੇ ਪੰਜਾਬ ਦੇ ਕਿਸਾਨਾਂ ਨੂੰ ਬੈਠਿਆਂ, ਹਰਿਆਣੇ ਦੇ ਕਿਸਾਨਾਂ ਨੂੰ ਬੈਠਿਆਂ, ਉੱਤਰਾਖੰਡ ਦੇ ਕਿਸਾਨਾਂ ਨੂੰ ਬੈਠਿਆਂ, ਰਾਜਸਥਾਨ ਦੇ ਕਿਸਾਨਾਂ ਨੂੰ ਬੈਠਿਆਂ, ਪਰ ਹਜੇ ਤੱਕ ਦਿੱਲੀ ਦੀ ਸਰਕਾਰ ਦੇ ਉੱਤੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ ਹੈ। ਭਰਾਵੋ, ਪੰਜਾਬੀਆਂ ਦਾ ਸੰਘਰਸ਼ਾਂ ਨਾਲ, ਮੋਰਚਿਆਂ ਨਾਲ ਮੁੱਢ ਕਦੀਮੋਂ ਇਤਿਹਾਸ ਜੁੜਿਆ ਹੋਇਆ ਹੈ। ਪੰਜਾਬੀਆਂ ਕੋਲੇ ਵਿਰਸਾ ਹੈ ਬਾਬੇ ਨਾਨਕ ਦੀ ਬਾਣੀ ਦਾ, ਪੰਜਾਬੀਆਂ ਕੋਲੇ ਵਿਰਸਾ ਹੈ ਸੂਫੀ ਫਕੀਰਾਂ ਦਾ, ਪਰ ਅੱਜ ਕੇਂਦਰ ਦੀ ਸਰਕਾਰ ਨੇ ਜਿਹੜਾ ਹਮਲਾ ਸਾਡੇ ਤੇ ਕੀਤਾ ਹੈਗਾ, ਦੇਸ਼ ਦੇ ਕਿਸਾਨਾਂ ਤੇ ਕੀਤਾ ਹੈਗਾ, ਉਸ ਨੂੰ ਜਿਵੇਂ ਆਪਾਂ ਕਰੜੇ ਹੱਥੀ ਲਿਆ ਹੈ। ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਬੜਾ ਵੱਡਾ ਫਤੂਰ ਸੀ ਕਿ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਨੇ ਜੋ ਕੁਝ ਕਰ ਦਿੱਤਾ ਉਹ ਵਾਪਸ ਨਹੀਂ ਹੋਵੇਗਾ। ਉਸ ਚੀਜ਼ ਨੂੰ ਪੰਜਾਬੀਆਂ ਨੇ ਹੱਥ ਪਾਇਆ, ਪੰਜਾਬੀਆਂ ਨੇ ਅਗਵਾਈ ਦਿੱਤੀ, ਦੇਸ਼ ਨੂੰ ਨਾਲ ਜਗਾਇਆ। ਆਪਾਂ ਉਸ ਕਾਮਯਾਬੀ ਦੀਆਂ ਬਰੂਹਾਂ ਵੱਲ ਵੱਧ ਰਹਾਂਗੇ। ਸੋ ਭਰਾਵੋ, ਮੈਂ ਇੱਕ ਤੁਹਾਡੇ ਨਾਲ ਛੋਟੀ ਜਿਹੀ ਘਟਨਾ ਸਾਂਝੀ ਕਰਾਂਗਾ। ਉਹ ਹੈ ਪਗੜੀ ਸੰਭਾਲ ਜੱਟਾ ਲਹਿਰ ਦੀ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ 20ਵੀਂ ਸਦੀ ਦੇ ਸ਼ੁਰੂ ਵਿੱਚ 1906 ਦੇ ਵਿੱਚ ਪਗੜੀ ਸੁਧਾਰ ਲਹਿਰ ਜਿਹੜੀ ਚਾਚਾ ਅਜੀਤ ਸਿੰਘ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਈ ਸੀ, ਨਾਲ ਹੋਰ ਸਥਾਨਕ ਆਗੂ ਸੀ। ਕਾਰਨ ਕੀ ਸੀ?
ਭਾਣਾ ਜੀ, ਰਾਜਵਿੰਦਰ ਕੋਟ ਭਾਰਾ ਤੇ ਰਾਏਖਾਨਾ ਸਾਹਿਬ, ਜਿਹੜੀ ਤੁਹਾਡੀ ਕਮੇਟੀ ਆ, ਪਲੀਜ਼ ਉਹ ਜ਼ਿੰਮੇਵਾਰੀ ਇਕੱਠੇ ਹੋ ਜਾਓ। ਹੇੜੀਕੇ ਸਾਹਿਬ ਸਾਈਡ ਤੇ ਹੋ ਕੇ ਉਹ ਸਾਨੂੰ ਜੋ ਰਿਪੋਰਟ ਕਰੋਗੇ ਅਸੀਂ ਸਟੇਜ ਉਵੇਂ ਚਲਾਵਾਂਗੇ। ਜਿਹੜਾ ਵੀ ਚੱਲ ਕੇ ਆਇਆ ਮੇਰਾ ਵੀਰ, ਮੇਰੀ ਭੈਣ, ਅਸੀਂ ਉਹਨੂੰ ਸਲੂਟ ਕਰਦੇ ਹਾਂ, ਵੈਲਕਮ ਕਰਦੇ ਹਾਂ, ਜੀ ਆਇਆਂ ਕਹਿੰਦੇ ਆ। ਪਰ ਸਿਲੈਕਟਡ ਜਿਹੜੇ ਬੁਲਾਰੇ ਆ, ਜਿਹਦੇ ਤੇ ਕਮੇਟੀ ਨੇ ਪਹਿਲਾਂ ਫੈਸਲਾ ਕਰਿਆ, ਉਹਨਾਂ ਨੂੰ ਟਾਈਮ ਦੇ ਕੇ ਜਿਹੜੇ ਕਿਸਾਨੀ ਸੰਘਰਸ਼ ਨੂੰ ਸਫਲ ਕਿਵੇਂ ਕਰਨਾ, ਅੱਗੇ ਸਾਡੀਆਂ ਕੀ ਰਣਨੀਤੀਆਂ ਨੇ, ਉਹਨਾਂ ਨੂੰ ਟਾਈਮ ਦੇਣਾ ਸਾਡੇ ਲਈ ਬਹੁਤ ਜ਼ਰੂਰੀ ਆ। ਹੇੜੀਕੇ ਸਾਹਿਬ 2 ਮਿੰਟ ਵਿੱਚ ਦੀ ਵਿਚਾਰ ਰੱਖਣਾ ਚਾਹੁੰਦੇ ਆ, 2 ਮਿੰਟ ਲਈ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵੀਰਾਂ ਨੇ ਬੈਚ ਲਏ ਸੀਗੇ, ਨਾਂ ਲਿਖਵਾਏ ਐ, ਟੀਮਾਂ ਆਪਾਂ ਬਣਾਈਆਂ ਨੇ, ਜਿਹੜੇ ਵੀ ਵਲੰਟੀਅਰ ਨੇ, ਚਾਹੇ ਉਹ ਸਿਲੈਕਸ਼ਨ ਕਮੇਟੀ ਦੇ ਨੇ, ਚਾਹੇ ਉਹ ਸਟੇਜ ਦੇ ਨੇੜੇ ਤੇੜੇ ਸਿਕਿਉਰਿਟੀ ਵਾਲੇ ਨੇ, ਵੀਰ ਬਣ ਕੇ ਸਾਰੇ ਵੀਰ ਖੱਬੇ ਹੱਥ ਰਿਪੋਰਟ ਕਰੋ। ਫਿਜ਼ੀਕਲ ਕਾਲਜ ਵਾਲੇ ਮੁੰਡੇ ਸਾਰੇ ਤੇ ਦੂਜੇ ਜਿਹੜੇ ਵੀਰ ਅੰਦਰਲੀ ਸਿਕਿਉਰਿਟੀ ਲਈ ਰੀਜ਼ਨੇਬਲ ਨੇ, ਖੱਬੇ ਪਾਸੇ ਆ ਕੇ ਮਿਲੋ ਥੋੜਾ ਜਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਸਾਰੇ ਸੰਪਰਕ ਕਰ ਲਓ। ਅੱਛਾ, ਇੱਕ ਬੇਨਤੀ ਮੈਂ, ਹਾਂਜੀ ਬਾਬਾ ਜੀ, ਇੱਕ ਬੇਨਤੀ ਬੁਲਾਰਿਆਂ ਦੇ ਕਿ ਟਾਈਮ ਦਾ ਜ਼ਰੂਰ ਧਿਆਨ ਰੱਖਣ। ਜਦੋਂ ਸਾਨੂੰ ਲੱਗਿਆ ਸਟੇਜ ਨੇ ਮੈਂ ਵੀ ਅਸੀਂ ਕਿਸੇ ਬੁਲਾਰੇ ਨੂੰ ਵਿੱਚ ਦੀ, ਸਾਡੇ ਕਵੀਸਰ ਜੀ ਨੇ ਟਾਈਮ ਵਧਾਉਣਾ, ਅਸੀਂ ਜ਼ਰੂਰ ਉਹਨਾਂ ਨੂੰ ਬੇਨਤੀ ਕਰਾਂਗੇ। ਫਿਲਹਾਲ 10 ਮਿੰਟ ਲਈ ਸਾਡੇ ਜਿਹੜੇ ਮੁਸਾਫਰ ਸਾਹਿਬ ਨੇ ਉਹ ਸਾਨੂੰ ਸੰਬੋਧਨ ਹੋਣਗੇ ਆਪਣੀ ਕਵੀਸਰੀ ਜਥੇ ਨਾਲ। ਮੁਸਾਫਰ ਸਾਹਿਬ। ਵਾਹਿਗੁਰੂ। ਵਾਹਿਗੁਰੂ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਗੁਰੂ ਨਾਨਕ ਦੇ ਨੈਣਾਂ ਦੇ ਨੂਰ ਸਿੱਖਾ ਸਦਾ ਲਈਏ ਦੁਨੀਆ ਆਬਾਦ ਤੇਰੀ। ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਵੇਂ, ਤੇ ਫਿਰ ਵੀ ਰਵੇਗੀ ਰੂਹ ਆਜ਼ਾਦ ਤੇਰੀ। ਹੋ ਤਾਰਾ ਤੂੰ ਦਸ਼ਮੇਸ਼ ਦੀ ਅੱਖ ਦਾ, ਤੇ ਸੂਰਜ ਝੱਲ ਨਹੀਂ ਸਕਦਾ ਏ ਤਾਬ ਤੇਰੀ। ਜ਼ੋਰਾਵਰ ਤੇ ਫਤਿਹ ਦੇ ਸੀਸ ਉੱਤੇ ਤੇ ਰੱਖੀ ਦੁਲਿਆ ਗਈ ਬੁਨਿਆਦ ਤੇਰੀ। ਤੇ ਰੱਖੀ ਦੁਲਿਆ ਗਈ ਬੁਨਿਆਦ ਤੇਰੀ। ਗੁਲਾਮ ਬੰਦੇ ਦੀ ਸੋਚ ਗੁਲਾਮ ਹੁੰਦੀ, ਗੱਲ ਕਰੂ ਨਾ ਅਣਖ ਦੀ ਭੁੱਲ ਕੇ ਓ। ਅੱਧਾ ਹੋ ਕੇ ਪੈਰਾਂ ਵਿੱਚ ਜਾਊ ਡਿੱਗੀ, ਚਾਪਲੂਸੀਆਂ ਕਰੂਗਾ ਖੁੱਲ ਕੇ ਓ।
ਚੌਧਰ ਮਿਲੂਣਾ ਜਾਊਗਾ ਖਾਈ ਤੱਕੇ ਮਰਦਾ ਰਹੂਗਾ ਥਾਂ ਥਾਂ ਰੁੱਲ ਕੇ ਓ ਗੰਗੂਆਂ ਚੰਦੂਆਂ ਵਾਂਗ ਮੁਸਾਫਰ ਆਵੇ ਖਾਊ ਲਾਣਤਾਂ ਤੱਕੜੀ ਤੁੱਲ ਕੇ ਓ ਜੀ ਖਾਊ ਲਾਣਤਾਂ ਤੱਕੜੀ ਤੁੱਲ ਕੇ ਓ। ਸਤਿਕਾਰਯੋਗ ਸਨਮਾਨਯੋਗ ਪੰਜਾਬ ਦੇ ਅਣਖੀ ਯੋਧਿਓ, ਇਨਸਾਫ ਪਸੰਦ ਮਰਦਾਂ ਨੂੰ ਸਜਦਾ ਹੈ ਜਿਹੜੇ ਕਿ ਅੱਜ ਬਹੁਤ ਵੱਡੀ ਲੜਾਈ ਲੜ ਰਹੇ ਹੈ। ਲੰਬੇ ਸਮੇਂ ਤੋਂ ਜਦੋਜਹਿਦ ਕੀਤੀ ਜਾ ਰਹੀ ਹੈ, ਲੜਾਈ ਨੂੰ ਲੜਿਆ ਜਾ ਰਿਹਾ ਹੈ। ਇਹ ਲੜਾਈ ਆਪਣੇ ਹੱਕਾਂ ਦੀ ਹੈ, ਆਪਣੀ ਹੋਂਦ ਦੀ ਹੈ ਔਰ ਪੰਜਾਬ ਦੀ ਸਰਜ਼ਮੀਨ ਦੀ ਇਹ ਲੜਾਈ ਹੈ, ਜਿਸ ਲੜਾਈ ਨੂੰ ਪੰਜਾਬ ਦੇ ਜੰਮਿਆਂ ਜਾਇਆਂ ਨੇ ਸ਼ੁਰੂ ਕੀਤਾ ਹੈ ਔਰ ਇਹ ਲੜਾਈ ਰਾਜਸਥਾਨ, ਯੂਪੀ, ਹਰਿਆਣਾ ਇੱਥੋਂ ਹੁੰਦੀ ਹੋਈ ਕਈ ਸੂਬਿਆਂ ਦੇ ਵਿੱਚ ਪਹੁੰਚੀ ਹੈ। ਅਣਖ ਦੀ ਚਿਣਗ ਜਿਹੜੀ ਹੈ ਉਹ ਬਹੁਤਾਤ ਸੂਬਿਆਂ ਦੇ ਵਿੱਚ ਪਹੁੰਚੀ ਹੈ ਔਰ ਸਰਕਾਰ ਦੀ ਜਿਹੜੀ ਮਨਮਾਨੀ ਹੈ ਉਹਦੇ ਵਰਖਿਲਾਫ ਉਹਦੀ ਜਿਹੜੀ ਸੋਚ ਹੈ, ਘਿਨਾਉਣੀ ਸੋਚ ਹੈ। ਬੇਸ਼ੱਕ ਜਿਹੜਾ ਕਿ ਵਾਰ-ਵਾਰ ਸਾਨੂੰ ਇਹ ਯਾਦ ਕਰਵਾਇਆ ਜਾਂਦਾ ਕਿ ਇਹ ਇੱਕ ਕਿਸਾਨੀ ਸੰਘਰਸ਼ ਆ, ਇਸ ਨੂੰ ਸਿਰਫ ਕਿਸਾਨੀ ਮੁੱਦਿਆਂ ਤੱਕ ਸੀਮਿਤ ਰਹਿਣ ਦਿੱਤਾ ਜਾਵੇ ਤੇ ਖਾਸ ਤੌਰ ਤੇ ਨੌਜਵਾਨਾਂ ਦੇ ਉੱਤੇ ਜਿਹੜੇ ਕਈ ਇਤਰਾਜ਼ ਪ੍ਰਗਟਾਏ ਜਾਂਦੇ ਤੇ ਕਿਹਾ ਜਾਂਦਾ ਕਿ ਸਾਨੂੰ 40-40 ਸਾਲ ਦਾ ਜਿਹੜਾ ਕਿ ਸੰਘਰਸ਼ ਲੜਨ ਦਾ ਤਜਰਬਾ, ਤੇ ਉਹਨਾਂ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਕਹਾਵਤ ਜਿਹੜੀ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ, ਇਹ ਜਿਹੜਾ ਇੱਕ ਛੋਟਾ ਜਿਹਾ ਵਾਕ ਆ, ਪਰ ਇਸ ਵਾਕ ਦੇ ਪਿੱਛੇ ਸਾਡਾ ਸਦੀਆਂ ਦਾ ਇਤਿਹਾਸ ਖਲੋਤਾ। ਪੰਜਾਬ ਸਦੀਆਂ ਤੋਂ ਜਿਹੜਾ ਕਿ ਕਈ ਤਰ੍ਹਾਂ ਦੇ ਜ਼ਾਲਮ ਹੁਕਮਰਾਨਾਂ ਨਾਲ ਟੱਕਰ ਲੈਂਦਾ ਆ ਰਿਹਾ। ਇਹ ਪੰਜਾਬ ਦੇ ਬਾਰੇ ਇੱਕ ਕਿਹਾ ਸੀ ਇੱਕ ਸ਼ਾਇਰ ਨੇ, ਜੇ ਅੜੀਏ ਤੇ ਸਿਕੰਦਰ ਵੜਨ ਨਾ ਦਈਏ ਤੇ ਜੇ ਚੜੀਏ ਤੇ ਕਾਬਲ ਅੜਨ ਨਾ ਦਈਏ, ਵੀ ਜੇ ਅਸੀਂ ਅੜ ਜਾਈਏ ਤੇ ਸਿਕੰਦਰ ਵਰਗੇ ਹਮਲਾਵਰ ਜਿਹੜੇ ਕਿ ਸਾਰੀ ਦੁਨੀਆ ਨੂੰ ਜਿੱਤ ਜਾਣ, ਜਿਨ੍ਹਾਂ ਦਾ ਸੁਪਨਾ ਸੀ ਅਸੀਂ ਜਿੱਤਣਾ, ਤੇ ਉਹਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਪਾਉਣ ਦਿੰਦੇ। ਤੇ ਜਦੋਂ ਇਹ ਹਮਲਾਵਰ ਬਣ ਕੇ ਚੜ੍ਹਦੇ ਆ ਤੇ ਉਦੋਂ ਕਾਬਲ ਵਰਗੀਆਂ ਤਾਕਤਾਂ ਜਿਨ੍ਹਾਂ ਨੂੰ ਅੱਜ ਤੱਕ ਕੋਈ ਗੁਲਾਮ ਨਹੀਂ ਬਣਾ ਸਕਿਆ, ਉਹ ਵੀ ਇਹਦੇ ਅੱਗੇ ਨਹੀਂ ਅੜ ਸਕਦਾ। ਤੇ ਇਹ ਜਿਹੜਾ ਸੰਘਰਸ਼ ਸਾਡੀ ਕੌਮ, ਸਾਡੀ ਧਰਤੀ, ਇਸ ਪੰਜਾਬ ਦੇ ਜਾਏ ਲੋਕ ਜਿਹੜਾ ਕਿ ਸਦੀਆਂ ਤੋਂ ਲੜਦੇ ਆ ਰਹੇ ਆ, ਤੇ ਇਸ ਆਧਾਰ ਦੇ ਉੱਤੇ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਸੰਘਰਸ਼ ਲੜਨ ਦਾ ਜਿਹੜਾ ਕਿ 4 ਸਦੀਆਂ ਦਾ ਤਜਰਬਾ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਸਿੱਖ ਸੰਘਰਸ਼ ਲੜਦੇ ਆ ਦੇ ਨਾਲ ਲੜਦੇ ਆ ਰਹੇ ਆ। ਤੇ ਇਹ ਸੰਘਰਸ਼ ਜਿਹੜਾ ਦੁਨੀਆ ਨੇ ਵੇਖਿਆ ਕਿ ਇੱਕ ਪਾਸੇ 40-40 ਸਿੰਘ ਤੇ ਦੂਜੇ ਪਾਸੇ 10 ਲੱਖ ਫੌਜਾਂ, ਇਸ ਤਰ੍ਹਾਂ ਦਾ ਇਹ ਖੂਨੀ ਦੌਰ ਜਿਹੜੇ ਨੇ ਇਸ ਤੇ ਪੰਜਾਬ ਦੀ ਧਰਤੀ ਨੇ ਵੇਖੇ ਹੈ ਤੇ ਸਿੱਖ ਕੌਮ ਨੇ ਵੇਖੇ ਹੈ। ਤੇ ਇਹ ਸੰਘਰਸ਼ ਦਾ ਜਿਹੜਾ ਅਸੀਂ ਜਦੋਂ ਵੇਖਦੇ ਹਾਂ ਕਿ ਇੱਕ ਪਾਸੇ 40 ਸਿੰਘ ਨੇ ਭੁੱਖਣ ਭਾਣੇ ਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਹੈ, ਤੇ ਉਹਨਾਂ ਦੇ ਨਾਲ ਟੱਕਰ ਲੈਣ ਦੀ ਇਹ ਤਾਕਤ ਜਿਹੜੀ ਹੈ ਕਿੱਥੋਂ ਆਉਂਦੀ ਹੈ? ਕਿਉਂਕਿ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਹੋਈਆਂ ਜੰਗਾਂ ਦਾ, ਹੋਏ ਸੰਘਰਸ਼ਾਂ ਦਾ ਅਧਿਐਨ ਕੀਤਾ, ਉਹ ਇੱਕ ਗੱਲ ਕਹਿੰਦੇ ਆ ਕਿ ਜਦੋਂ ਲੜਨਾ ਉਦੋਂ ਦੁਸ਼ਮਣ ਦੀ ਵੀ ਪਛਾਣ ਕਰ ਲਓ ਕਿ ਉਹਦੀ ਤਾਕਤ ਜਿਹੜੀ ਆ ਉਹ ਕੀ ਹੈ ਤੇ ਆਪਣੀ ਤਾਕਤ ਜਿਹੜੀ ਆ ਉਹ ਕੀ ਹੈ। ਇਸ ਤਰ੍ਹਾਂ ਦੀਆਂ ਜ਼ਾਲਮ ਹਕੂਮਤਾਂ ਜਿਹਦੇ ਨਾਲ ਅੱਜ ਸਾਡਾ ਵਾਹ ਪਿਆ, ਇਹ ਬੜੀਆਂ ਹਕੂਮਤਾਂ ਪਹਿਲਾਂ ਵੀ ਇਦਾਂ ਦੀਆਂ ਹੋ ਚੁੱਕੀਆਂ, ਤੇ ਇਹਨਾਂ ਹਕੂਮਤਾਂ ਦੇ ਕੋਲ ਸੱਤਾ ਦੀ ਤਾਕਤ ਹੁੰਦੀ ਹੈ, ਫੌਜ ਹੁੰਦੀ ਹੈ, ਅੰਨਾ ਪੈਸਾ ਹੁੰਦਾ,
ਤੇ ਉਹਦੇ ਸਾਹਮਣੇ ਇੱਕ ਨਿਹੱਥਿਆਂ ਦੇ ਵਾਂਗ ਜਦੋਂ ਉਹਨੂੰ ਟੱਕਰ ਦੇਣੀ ਤੇ ਉਹਦੇ ਪਿੱਛੇ ਇੱਕ ਤਾਕਤ ਜਿਹੜੀ ਆ ਉਹ ਹੋਣੀ ਚਾਹੀਦੀ। ਉਹ ਤਾਕਤ ਕੀ ਹੈ? ਉਹ ਤਾਕਤ ਸਿੱਖ ਕੌਮ ਆਪਣੇ ਧਰਮ ਤੋਂ ਲੈਂਦੀ ਆ ਰਹੀ ਹੈ। ਅੱਜ ਬੇਸ਼ੱਕ ਜਿਹੜਾ ਕਿ ਸਾਨੂੰ ਸਲਾਹਾਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਧਰਮ ਦੀ ਗੱਲ ਨਾ ਕਰੋ, ਇਹ ਸੰਘਰਸ਼ ਨੂੰ ਕਿਸਾਨੀ ਸੰਘਰਸ਼ ਰਹਿਣ ਦਿਓ। ਸਿੱਖ ਜਿੱਥੇ ਵੀ ਲੜਦਾ ਉਹ ਆਪਣੇ ਧਰਮ ਦਾ, ਆਪਣੇ ਧਰਮ ਤੋਂ ਤਾਕਤ ਲੈ ਕੇ ਲੜਦਾ। ਤੇ ਇਹ ਸੰਘਰਸ਼ ਜਿਹੜਾ ਜੇ ਅੱਜ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚਿਆ ਤੇ ਇਹ ਧਰਮ ਦੇ ਜਜ਼ਬੇ ਦੇ ਕੰਧਾੜਿਆਂ ਤੇ ਚੜ੍ਹ ਕੇ ਪਹੁੰਚਿਆ। ਜੇ ਕਾਮਰੇਡਾਂ ਦੇ ਆਸਰੇ ਰਹਿੰਦਾ ਤੇ ਮੇਰੇ ਖਿਆਲ ਇਹਨੇ ਪੰਜਾਬ ਦੀਆਂ ਹੱਦਾਂ ਲੰਘ ਕੇ ਹਰਿਆਣੇ ਵਿੱਚ ਵੀ ਦਾਖਲ ਨਹੀਂ ਸੀ ਹੋ ਸਕਣਾ। ਇਹ ਜਿਹੜਾ ਜਦੋਂ ਵੀ ਸਿੱਖ ਸੰਘਰਸ਼ ਲੜਦੇ ਆ ਉਹਨਾਂ ਨੂੰ ਤਾਕਤ ਜਿਹੜੀ ਹੈ, ਕਿਉਂਕਿ ਉਹ ਧਰਮ ਜਿਹੜਾ ਸਾਨੂੰ ਪ੍ਰੇਰਣਾ ਦਿੰਦਾ ਕਿ ਹਕੂਮਤਾਂ, ਹਾਕਮ ਜਿਹੜਾ ਜਿੰਨੀ ਮਰਜ਼ੀ ਉਹਨਾਂ ਕੋਲੇ ਤਾਕਤ ਹੋਵੇ, ਅਕਾਲ ਪੁਰਖ ਤੋਂ ਵੱਡੀ ਨਾ ਕੋਈ ਹਕੂਮਤ ਤੇ ਨਾ ਕੋਈ ਤਾਕਤ ਆ। ਤੇ ਉਹਦੇ ਤੋਂ ਤਾਕਤ ਲੈ ਕੇ ਹੁਣ ਤੱਕ ਸਿੱਖ ਜਿਹੜੇ ਆ ਕਿ ਬੜੇ ਬੜੇ ਭਵਜਲਾਂ ਦੇ ਉੱਤੇ ਫਤਿਹ ਪ੍ਰਾਪਤ ਕਰਦੇ ਰਹੇ ਆ। ਜਿਸ ਵੇਲੇ ਅਸੀਂ ਇਹ ਦੇਖਦੇ ਹਾਂ ਕਿ ਇਹ ਕਿਹਾ ਜਾਂਦਾ ਕਿ ਅਸੀਂ ਜਿਹੜਾ ਜ਼ਮੀਨਾਂ ਦੀ ਗੱਲ ਕਰਨੀ ਹੈ, ਅਸੀਂ ਧਰਮ ਦੀ ਗੱਲ ਨਹੀਂ ਕਰਨੀ, ਪਰ ਹੁਣ ਤੱਕ ਜੇ ਅਸੀਂ ਆਪਣੀ ਵਿਰਾਸਤ ਵੇਖੀਏ, ਆਪਣਾ ਇਤਿਹਾਸ ਵੇਖੀਏ ਤੇ ਦੇਖਦੇ ਹਾਂ ਕਿ ਇੱਕ ਵੇਲੇ ਛੋਟੇ ਸਾਹਿਬਜ਼ਾਦਿਆਂ ਨੂੰ ਬੜੇ ਬੜੇ ਵੱਡੇ ਲਾਲਚ ਦਿੱਤੇ ਜਾ ਰਹੇ ਆ ਕਿ ਤੁਹਾਨੂੰ ਸ਼ਹਿਜ਼ਾਦੀਆਂ ਦੇ ਡੋਲੇ ਦੇ ਦਿਆਂਗੇ, ਤੁਹਾਨੂੰ ਰਾਜ ਭਾਗ ਦੇ ਦਿਆਂਗੇ, ਬਸ ਤੁਸੀਂ ਆਪਣਾ ਧਰਮ ਛੱਡ ਦਿਓ। ਪਰ ਕੀ ਜਵਾਬ ਜਿਹੜਾ ਉਹਨਾਂ ਲਾਲਚਾਂ ਨੂੰ ਜੁੱਤੀ ਦੀ ਠੋਕਰ ਨਾਲ ਠੁਕਰਾ ਕੇ ਜਿਹੜੇ ਸਾਹਿਬਜ਼ਾਦੇ ਜੋ ਜਵਾਬ ਦਿੰਦੇ ਰਹੇ ਆ ਤੇ ਜਿਸ ਤਰ੍ਹਾਂ ਦਾ ਦ੍ਰਿੜਤਾ ਦਾ ਮੁਜ਼ਾਹਰਾ ਉਹਨਾਂ ਨੇ ਕੀਤਾ। ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਕਹਿੰਦੇ ਨੇ ਹਮਰੇ ਬੰਸ ਰੀਤ ਇਮ ਆਈ ਸੀਸ ਦੇਤ ਪਰ ਧਰਮ ਨਾ ਜਾਈ। ਅਸੀਂ ਇਹ ਨਹੀਂ ਕਹਿੰਦੇ ਵੀ ਇਹ ਕਿਸਾਨੀ ਸੰਘਰਸ਼ ਜਿਹੜਾ ਇਹਨੂੰ ਧਰਮ ਦੀ ਰੰਗਤ ਦੇ ਦਿੱਤੀ ਜਾਵੇ। ਜਿਹੜੇ ਅਸੀਂ ਧਰਮ ਦਾ ਆਸਰਾ ਲੈ ਕੇ ਜਿਹੜੇ ਸਾਡੇ ਨੌਜਵਾਨ ਉੱਥੇ ਪਹੁੰਚੇ, ਲਾਲ ਕਿਲੇ ਤੱਕ ਵੀ ਪਹੁੰਚੇ, ਜਿਨ੍ਹਾਂ ਨੇ ਉੱਥੇ ਨਿਸ਼ਾਨ ਸਾਹਿਬ ਚੜਾਇਆ, ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਖਾਲਿਸਤਾਨ ਲੈਣਾ ਹੈ। ਉਹਨਾਂ ਨੇ ਗੱਲ ਕਿਸਾਨੀ ਹੱਕਾਂ ਦੀ ਕੀਤੀ, ਕਿਸਾਨੀ ਮੁੱਦਿਆਂ ਦੀ ਕੀਤੀ ਹੈ। ਪਰ ਜੇ ਕੋਈ ਕਹੇ ਕਿ ਧਰਮ ਨੂੰ ਲਾਂਭੇ ਛੱਡ ਦਿਓ ਤੇ ਫਿਰ ਤੁਸੀਂ ਲੜੋ, ਤੇ ਧਰਮ ਤੋਂ ਬਿਨਾਂ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਨਹੀਂ ਲੜਦੇ। ਸਿੱਖਾਂ ਲਈ ਧਰਮ ਪਹਿਲਾਂ, ਬਾਕੀ ਸਭ ਕੁਝ ਬਾਅਦ ਵਿੱਚ ਹੈ। ਇੱਥੋਂ ਤੱਕ ਕਿ ਫੌਜ ਦੇ ਵਿੱਚ ਵੀ ਜਦੋਂ ਸਿੱਖ ਲੜਦੇ ਰਹੇ ਆ ਤੇ ਧਰਮ ਦਾ ਓਟ ਆਸਰਾ ਲੈ ਕੇ ਲੜਦੇ ਰਹੇ। ਨਿਸ਼ਾਨ ਸਾਹਿਬ ਦੀ ਛਾਂ ਹੇਠ, ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਦੇ ਵਿੱਚ। ਯਾਦ ਕਰੋ 1965 ਦੀ ਲੜਾਈ। ਉਸ ਵੇਲੇ ਭਾਰਤੀ ਫੌਜ ਦਾ ਕਮਾਂਡਰ ਇਨ ਚੀਫ ਜਿਹੜਾ ਜਨਰਲ ਚੌਧਰੀ ਸੀ, ਉਹਨੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਇਹ ਆਰਡਰ ਦਿੱਤਾ ਕਿ ਆਪਣੀ ਫੌਜ ਜਿਹੜੀ ਆ ਇਹਨੂੰ ਪਿੱਛੇ ਹਟਾ ਲਓ, ਕਿਉਂਕਿ ਜਿਹੜੇ ਪੈਂਟਨ ਟੈਂਕ 'ਚ ਸੀਗੇ ਪਾਕਿਸਤਾਨ ਦੇ ਕੋਲ, ਅਮਰੀਕਾ ਦੇ ਬਣੇ ਹੋਏ, ਉਹਨਾਂ ਦੇ ਉੱਤੇ ਕੋਈ ਵੀ ਜਿਹੜਾ ਕਿ ਗੋਲਾ ਅਸਰ ਨਹੀਂ ਸੀ ਕਰਦਾ। ਤੇ ਇਹ ਆਰਡਰ ਦਿੱਤਾ ਗਿਆ ਕਿ ਫੌਜ ਨੂੰ ਪਿੱਛੇ ਹਟਾ ਕੇ ਆਪਣੇ ਮੋਰਚੇ ਜਿਹੜੇ ਆ ਬਿਆਸ ਦੇ ਦਰਿਆ ਦੇ ਕੋਲ ਬਣਾਓ। ਤੇ ਜਨਰਲ ਹਰਬਖਸ਼ ਸਿੰਘ ਨੇ ਜਵਾਬ ਦਿੱਤਾ ਕਿ ਜੇ ਬਿਆਸ ਦੇ ਉੱਤੇ ਮੋਰਚੇ ਬਣਾਉਣੇ ਤੇ ਅੰਮ੍ਰਿਤਸਰ ਤੇ ਫਿਰ ਸਿੱਖਾਂ ਦੇ ਹੱਥੋਂ ਗਿਆ, ਤੇ ਜੇ ਅੰਮ੍ਰਿਤਸਰ ਹੀ ਚਲੇ ਗਿਆ ਤੇ ਸਿੱਖ ਸਿਪਾਹੀਆਂ ਦੇ ਪੱਲੇ ਕੀ ਰਹਿ ਗਿਆ। ਤੇ ਉਹਨਾਂ ਨੇ ਉਸ ਵੇਲੇ ਕਿਹਾ ਕਿ ਅਸੀਂ ਅੰਮ੍ਰਿਤਸਰ ਨਹੀਂ ਛੱਡ ਸਕਦੇ, ਕਿਉਂਕਿ ਸਾਡੀ ਆਸਥਾ ਦਾ ਕੇਂਦਰ ਜੇ ਅਸੀਂ ਅੰਮ੍ਰਿਤਸਰ ਛੱਡ ਦਿੱਤਾ ਤੇ ਫਿਰ ਸਿੱਖਾਂ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ। ਅਸੀਂ ਜੇ ਲੜਨਾ ਤੇ ਅਸੀਂ ਅੰਮ੍ਰਿਤਸਰ ਨੂੰ ਬਚਾਉਣ ਦੇ ਲਈ ਲੜਨਾ। ਤੇ ਉਸ ਵੇਲੇ ਅੰਮ੍ਰਿਤਸਰ ਸਾਹਿਬ ਨੂੰ ਕਿਵੇਂ ਬਚਾਇਆ ਉਹਨਾਂ ਸਿੱਖ ਫੌਜੀਆਂ ਨੇ, ਆਪਣੀਆਂ ਛਾਤੀਆਂ ਦੇ ਨਾਲ ਬੰਬ ਬੰਨ ਕੇ ਜਿਹੜਾ ਕਿ ਟੈਂਕਾਂ ਦੇ ਅੱਗੇ ਕਿਵੇਂ ਲੇਟੇ ਉਹ ਸਿੱਖ ਫੌਜੀ। ਤੇ ਉਹਨਾਂ ਨੇ ਉਹ ਸਰਹੱਦ ਜਿਹੜੀ ਹੈ ਉਹ ਟੈਂਕਾਂ ਦਾ ਕਬਰਸਤਾਨ ਬਣਾ ਕੇ ਰੱਖ ਦਿੱਤੀ। 1947 ਦੀ ਮਿਸਾਲ ਜਿਹੜੀ ਹੈ ਕਿ ਸਾਡੇ ਸਾਹਮਣੇ ਸਾਡੇ ਸਿੱਖ ਪਰਿਵਾਰ ਜਿਹੜੇ ਆ ਉਹ ਮਾੜੀਆਂ ਮੋਟੀਆਂ ਜ਼ਮੀਨਾਂ ਨਹੀਂ, ਮੁਰੱਬਿਆਂ ਦੇ ਮਾਲਕ ਜਿਹੜੇ ਸੀ, ਉਹਨਾਂ ਦੀਆਂ ਜ਼ਮੀਨਾਂ ਮੁਰੱਬੇ ਜਿਹੜੇ ਆ ਉਹ ਬਚ ਸਕਦੇ ਸੀ, ਸਿਰਫ ਆਪਣਾ ਧਰਮ ਤਬਦੀਲ ਕਰ ਲੈਂਦੇ। ਪਰ ਉਹਨਾਂ ਨੇ ਧਰਮ ਦੇ ਉੱਤੋਂ ਜ਼ਮੀਨਾਂ ਵਾਰ ਦਿੱਤੀਆਂ, ਧਰਮ ਨਹੀਂ ਛੱਡਿਆ। ਲੁੱਟੇ ਪੁੱਟੇ ਗਏ, ਕਤਲੇਆਮ ਹੋਈ,
ਲਾਸ਼ਾਂ ਵਿਛੀਆਂ, ਪਰ ਆਪਣਾ ਸਭ ਕੁਝ ਲੁਟਾ ਕੇ ਆਪਣੇ ਧਰਮ ਨੂੰ ਸਲਾਮਤ ਰੱਖ ਕੇ ਜਿਹੜਾ ਕਿ ਉਹ ਇਸ ਦੇਸ਼ ਦੇ ਵਿੱਚ ਆਏ। ਇਹਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਲਈ ਧਰਮ ਸਭ ਤੋਂ ਪਹਿਲਾਂ, ਬਾਕੀ ਸਭ ਕੁਝ ਬਾਅਦ ਵਿੱਚ ਹੈ। ਤੇ ਅਸੀਂ ਵਾਰ-ਵਾਰ ਜਿਹੜਾ ਕਿ ਸਾਡੇ ਨੌਜਵਾਨ ਉਹ ਇਹ ਗੱਲ ਕਹਿੰਦੇ ਆ ਰਹੇ ਆ ਕਿ ਬੇਸ਼ੱਕ ਅਸੀਂ ਧਰਮ ਦੇ ਓਟ ਆਸਰੇ ਲੜਦੇ ਹਾਂ, ਪਰ ਅਸੀਂ ਕਿਸਾਨੀ ਸੰਘਰਸ਼ ਦੇ ਵਿੱਚ ਜਦੋਂ ਹਿੱਸਾ ਪਾਇਆ, ਅਸੀਂ ਆਪਣੇ ਧਰਮ ਦੀ ਮੰਗ ਜਿਹੜੀ ਹੈ ਕੋਈ ਨਹੀਂ ਰੱਖੀ। ਅਸੀਂ ਕਿਸਾਨੀ ਹੱਕਾਂ ਦੀ ਗੱਲ ਹੀ ਕਰਦੇ ਹਾਂ। ਪਰ ਜਿਹੜੀ ਲੀਡਰਸ਼ਿਪ ਜਿਹੜੀ ਹੈ ਕਿ ਕਿਸਾਨੀ ਸੰਘਰਸ਼ ਦੀ ਦਾਅਵੇਦਾਰ ਜਿਹੜੀ ਬਣ ਕੇ ਬੈਠੀ ਆ, ਅਸਲ ਵਿੱਚ ਅਸੀਂ ਜੇ ਉਹਦੀ ਹੁਣ ਤੱਕ ਦੀ ਕਾਰਗੁਜ਼ਾਰੀ ਜਿਹੜੀ ਹੈ ਉਹਦੀ ਜੇ ਪੜਚੋਲ ਕੀਤੀ ਜਾਵੇ ਤੇ ਉਹ ਕਿਸਾਨੀ ਸੰਘਰਸ਼ ਦਾ ਮੁੱਦਾ, ਕਿਸਾਨੀ ਸੰਘਰਸ਼ ਵੀ ਜਿਹੜਾ ਸਹੀ ਤਰੀਕੇ ਨਾਲ ਨਹੀਂ ਕਰ ਸਕੀ। ਵਾਰ-ਵਾਰ ਜਿਹੜਾ ਅੱਜ ਵੀ ਇਹਨਾਂ ਦੇ ਬਿਆਨ ਜੇ ਅਸੀਂ ਦੇਖ ਲਈਏ ਤੇ ਉਹ ਇਹੀ ਆ ਕਿ ਜਦੋਂ ਤੱਕ ਇਹ 3 ਕਾਲੇ ਕਾਨੂੰਨ ਜਿਹੜੇ ਵਾਪਸ ਨਹੀਂ ਹੁੰਦੇ ਉਦੋਂ ਤੱਕ ਅਸੀਂ ਘਰ ਵਾਪਸੀ ਨਹੀਂ ਕਰਨੀ। ਅਸੀਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦੇ ਆ ਕਿ ਇਹ ਜੇ ਕਾਲੇ ਕਾਨੂੰਨ ਜਿਹੜੇ ਆ 3 ਮੰਨ ਲਓ ਕਿ ਸਰਕਾਰ ਵਾਪਸ ਲੈ ਲੈਂਦੀ, ਉਹਦੇ ਨਾਲ ਕਿਸਾਨੀ ਦੇ ਸਾਰੇ ਮੁੱਦੇ ਜਿਹੜੇ ਹੱਲ ਹੋ ਜਾਣਗੇ? ਕਾਲੇ ਕਾਨੂੰਨ ਜਿਹੜੇ ਹੁਣ ਬਣੇ ਆ, ਪਰ ਕਿਸਾਨੀ ਖੁਦਕੁਸ਼ੀਆਂ ਜਿਹੜੀ ਆ ਉਹ ਦਹਾਕਿਆਂ ਤੋਂ ਕਰਦੀ ਆ ਰਹੀ ਹੈ। ਇੰਨੀ ਮੰਦੀ ਹਾਲਤ ਜਿਹੜੀ ਆ ਕਿਸਾਨੀ ਦੀ ਆ, ਤੇ ਜੇ ਇਹ 3 ਕਾਲੇ ਕਾਨੂੰਨ ਜਿਹੜੇ ਵਾਪਸ ਹੋ ਵੀ ਜਾਂਦੇ ਆ ਤੇ ਉਹਦੇ ਨਾਲ ਕਿਸਾਨੀ ਦਾ ਜਿਹੜਾ ਮਸਲਾ ਹੱਲ ਨਹੀਂ ਹੋਣਾ। ਇਹ ਕਿਸਾਨੀ ਦੀ ਹਾਲਤ ਜਿਹੜੀ ਆ ਕਿ ਇਸ ਤਰੀਕੇ ਦੀ ਬਣਾ ਦਿੱਤੀ ਗਈ ਆ ਸਰਕਾਰ ਵੱਲੋਂ ਕਿ ਜਿਵੇਂ ਇੱਕ ਲੱਤਾਂ ਬਾਹਾਂ ਤੋੜ ਕੇ ਜਿਹੜਾ ਕਿ ਕਿਸੇ ਬੰਦੇ ਨੂੰ ਸੁੱਟ ਦਿੱਤਾ ਜਾਵੇ, ਉਹ ਹਾਲਤ ਜਿਹੜੀ ਆ ਕਿਸਾਨੀ ਦੀ ਕੀਤੀ ਗਈ ਆ। ਤੇ ਇਹ ਕਾਲੇ ਕਾਨੂੰਨ ਜਿਹੜੇ ਕਿ ਇਸ ਤਰੀਕੇ ਦੇ ਸੀ ਕਿ ਜਿਵੇਂ ਉਸ ਜ਼ਖਮੀ ਕੀਤੇ ਬੰਦੇ ਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਉਹਨੂੰ ਕਤਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ। ਤੇ ਜੇ ਅਸੀਂ ਸੰਘਰਸ਼ ਸਿਰਫ ਇੱਥੋਂ ਤੱਕ ਹੀ ਕਰਨਾ ਕਿ ਜਿਹੜਾ ਧੌਣ ਦੇ ਉੱਤੋਂ ਗੋਡਾ ਹਟਾ ਲਓ, ਤੇ ਜਿਹੜੀ ਪਹਿਲਾਂ ਜਿਹੜੀ ਹਾਲਤ ਕੀਤੀ ਗਈ ਕਿਸਾਨੀ ਦੀ ਉਹ ਕਿਵੇਂ ਸੁਧਰੂਗੀ? ਇਸ ਲਈ ਇਹ ਜ਼ਰੂਰੀ ਹੈ ਕਿ ਇਹ ਤੇ ਜ਼ਰੂਰੀ ਹੈ ਕਿ ਕਹੋ ਕਿ ਇਹ 3 ਕਾਲੇ ਕਾਨੂੰਨ ਜਿਹੜੇ ਸਾਨੂੰ ਨਹੀਂ ਚਾਹੀਦੇ, ਪਰ ਸਾਨੂੰ ਚਾਹੀਦਾ ਕੀ ਹੈ? ਉਹ ਇੱਕ ਡਰਾਫਟ ਤੇ ਤਿਆਰ ਕਰੋ। ਇੱਥੇ ਵਿਦਵਾਨ ਬੈਠੇ ਨੇ ਸਰਦਾਰ ਅਜਮੇਰ ਸਿੰਘ ਵਰਗੇ, ਇਹਨਾਂ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਇਹ ਇੱਕ ਬਹੁਤ ਜ਼ਰੂਰੀ ਹੈ ਕਿ ਅਸੀਂ ਆਹ ਜਿਹੜੇ ਕਾਲੇ ਕਾਨੂੰਨ ਇਹ ਨਹੀਂ ਚਾਹੁੰਦੇ, ਪਰ ਚਾਹੁੰਦੇ ਕੀ ਆ ਇਹ ਤਿਆਰ ਕਰਕੇ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ ਕਿ ਅਸੀਂ ਆਹ ਚਾਹੁੰਦੇ ਹਾਂ। ਕਈ ਗੱਲਾਂ ਜਿਹੜੀਆਂ ਕਿ ਆਮ ਤੌਰ ਤੇ ਜੇ ਵੱਧ ਤੋਂ ਵੱਧ ਜਿਹੜੀ ਮਿਸਾਲ ਦਿੱਤੀ ਜਾਵੇ ਤੇ ਉਹ ਸਵਾਮੀਨਾਥਨ ਕਮਿਸ਼ਨ ਦੀ ਦਿੱਤੀ ਜਾਂਦੀ ਹੈ ਕਿ ਉਹ ਜਿਹੜੀ ਰਿਪੋਰਟ ਜਿਹੜੀ ਹੈ ਉਹਦੀਆਂ ਸਿਫਾਰਿਸ਼ਾਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਣ। ਤੇ ਸਵਾਮੀਨਾਥਨ ਕਮਿਸ਼ਨ ਜਿਹੜਾ ਉਹਦੀਆਂ ਜੇ ਅਸੀਂ ਸਿਫਾਰਿਸ਼ਾਂ ਨੂੰ ਪੜ੍ਹੀਏ ਤੇ ਉਹਦੇ ਵਿੱਚ ਉਹਨੇ ਇੱਕ ਸਿਫਾਰਿਸ਼ ਇਹ ਕੀਤੀ ਹੈ ਕਿ ਜਿਹੜੀ ਖੇਤੀਬਾੜੀ ਦਾ ਜਿਹੜਾ ਸੈਕਟਰ ਆ ਉਹਨੂੰ ਸਿਰਫ ਸੂਬਿਆਂ ਤੱਕ ਹੀ ਨਾ ਰਹਿਣ ਦਿੱਤਾ ਜਾਵੇ, ਉਹ ਸਾਂਝਾ ਬਣਾਇਆ ਜਾਵੇ। ਕੇਂਦਰ ਵੀ ਉਹਦੇ ਵਿੱਚ ਜਿਹੜੀ ਹੈ ਕਿ ਦਖਲਅੰਦਾਜ਼ੀ ਕਰਕੇ ਉਹਨੂੰ ਸੁਧਾਰੇ। ਤੇ ਇਹ ਜਿਹੜੀ ਸਾਡਾ ਜਿਹੜਾ ਕਿ ਸਭ ਤੋਂ ਵੱਡਾ ਇਤਰਾਜ਼ ਹੈ ਕਿ ਜਿਹੜਾ ਖੇਤੀਬਾੜੀ ਦੇ ਵਿੱਚ ਕੇਂਦਰ ਦਾ ਕੋਈ ਦਖਲ ਹੀ ਨਹੀਂ ਬਣਦਾ, ਉਹ ਸਵਾਮੀਨਾਥਨ ਕਮਿਸ਼ਨ ਦੀ ਜੇ ਅਸੀਂ ਰਿਪੋਰਟ ਮੰਨ ਲਈਏ, ਉਹਦੀਆਂ ਸਿਫਾਰਿਸ਼ਾਂ ਮੰਨ ਲਈਏ ਤੇ ਉਹ ਆਪਣੇ ਆਪ ਹੀ ਰੱਦ ਹੋ ਜਾਂਦਾ। ਤੇ ਅਸੀਂ ਬੇਸ਼ੱਕ ਜਿਹੜਾ ਕਿ ਸਵਾਮੀਨਾਥਨ ਨੇ ਕਿਹਾ ਹੋਵੇ ਕਿ ਉਹ ਕਿਸਾਨੀ ਦਾ ਭਲਾ ਕਰਨ ਦੇ ਲਈ ਜਿਹੜਾ ਕਿ ਕੇਂਦਰ ਦਖਲਅੰਦਾਜ਼ੀ ਕਰੇਗਾ, ਪਰ ਜਦੋਂ ਜੇ ਅਸੀਂ ਕੇਂਦਰ ਦੀ ਦਖਲਅੰਦਾਜ਼ੀ ਜਿਹੜੀ ਹੈ ਮੰਨ ਲਈ ਤੇ ਉਹ ਫਿਰ ਭਲਾ ਕਰਨ ਲਈ ਦਖਲਅੰਦਾਜ਼ੀ ਨਹੀਂ ਕਰੂ, ਉਹ ਕਿਸਾਨੀ ਦਾ ਜਿਹੜਾ ਬਚਿਆ ਖੁਚਿਆ ਸਾਥ ਉਹ ਖਿੱਚਣ ਦੇ ਲਈ ਦਖਲਅੰਦਾਜ਼ੀ ਕਰੂਗਾ, ਤੇ ਉਹਨਾਂ ਨੇ ਕੀਤੀ ਹੈ। ਇਸ ਲਈ ਜਿਹੜਾ ਕਿ ਇੱਕ ਨਵਾਂ ਡਰਾਫਟ ਜਿਹੜਾ ਕਿ ਕਿਸਾਨੀ ਨੂੰ ਚਾਹੀਦਾ ਕੀ ਹੈ ਉਹ ਤਿਆਰ ਕਰਨ ਦੀ ਲੋੜ ਆ। ਤੇ ਇਹਦੇ ਲਈ ਜਿਹੜਾ ਕਿ ਇਹ ਬੇਨਤੀ ਹੈ ਵਿਦਵਾਨਾਂ ਨੂੰ ਕਿ ਇਹ ਤਿਆਰ ਕੀਤਾ ਜਾਵੇ ਤੇ ਇਸ ਆਧਾਰ ਦੇ ਉੱਤੇ ਜਿਹੜਾ ਕਿ ਸੰਘਰਸ਼ ਲੜਿਆ ਜਾਵੇ। ਅਸੀਂ ਆਪਣੇ ਤੌਰ ਤੇ ਮੰਨਦੇ ਹਾਂ ਕਿ ਜਦੋਂ ਤੱਕ ਅਸੀਂ ਦਿੱਲੀ ਦੀ ਗੁਲਾਮੀ ਦੇ ਵਿੱਚ ਹਾਂ ਉਦੋਂ ਤੱਕ ਅਸੀਂ ਖੂਹ ਦੇ ਵਿੱਚੋਂ ਨਿਕਲ ਕੇ ਖਾਤੇ ਵਿੱਚ ਪੈਣ ਵਾਂਗ ਜਿਹੜਾ ਕਿ ਵੱਖ-ਵੱਖ ਤਰੀਕੇ ਨਾਲ ਖੱਜਲ ਖਵਾਰ ਤੇ ਹੁੰਦੇ ਰਹਾਂਗੇ, ਪਰ ਉਦੋਂ ਤੱਕ ਸਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਨਹੀਂ ਹੋਣਾ। ਇਹ ਹੱਲ ਜਿਹੜਾ ਇਹ ਉਦੋਂ ਹੀ ਹੋਣਾ ਜਦੋਂ ਅਸੀਂ ਦਿੱਲੀ ਦੀ ਗੁਲਾਮੀ ਦੇ ਆਜ਼ਾਦੀ ਜਿਹੜੀ ਆ ਉਹ ਹਾਸਲ ਕਰਨੀ ਆ। ਪਰ ਫਿਲਹਾਲ ਜਿਹੜਾ ਕਿ ਇਹ ਇੱਕ ਜ਼ਰੂਰੀ ਹੈ ਕਿ ਕਿਸਾਨੀ ਸੰਘਰਸ਼ ਨੂੰ
ਇੱਕ ਜਿਹੜੀ ਹੈ ਇਸ ਤਰੀਕੇ ਨਾਲ ਇੱਕ ਸੇਧ ਦਿੱਤੀ ਜਾਵੇ ਤੇ ਸੰਘਰਸ਼ ਨੂੰ ਜਿਹੜਾ ਕਿ ਸਾਰਥਕ ਲੀਹਾਂ ਦੇ ਉੱਤੇ ਚਲਾਉਣ ਲਈ ਜਿਹੜਾ ਕਿ ਵਾਰ-ਵਾਰ ਖਾਸ ਤੌਰ ਤੇ ਨੌਜਵਾਨਾਂ ਨੇ ਜਿਸ ਤਰੀਕੇ ਦੇ ਨਾਲ ਇਸ ਸੰਘਰਸ਼ ਨੂੰ ਇੱਥੋਂ ਤੱਕ ਪਹੁੰਚਾਇਆ, ਉਹਨਾਂ ਨੌਜਵਾਨਾਂ ਦੀ ਜਿਸ ਤਰੀਕੇ ਦੇ ਨਾਲ ਬੇਕਦਰੀ ਕੀਤੀ ਗਈ, ਜਿਸ ਤਰੀਕੇ ਦੇ ਨਾਲ ਉਹ ਨਿਸ਼ਾਨ ਸਾਹਿਬ ਜਿਹੜੇ ਆ ਸਾਡੇ, ਉਹਨਾਂ ਨੂੰ ਦੇਸ਼ ਵਿਰੋਧੀ ਝੰਡਾ ਤੱਕ ਕਿਹਾ ਗਿਆ। ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜਾ ਕਿ ਇਹ ਕਿਸਾਨੀ ਸੰਘਰਸ਼ ਜਿਹੜਾ ਲੜਿਆ ਜਾਵੇ, ਇਹਦੇ ਵਿੱਚ ਏਕਤਾ ਬਣਾਈ ਰੱਖਣੀ ਜਿਹੜੀ ਹੈ ਬਹੁਤ ਜ਼ਰੂਰੀ ਹੈ। ਪਰ ਏਕਤਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਸਿਰਫ ਇੱਕ ਧਿਰ ਦੇ ਉੱਤੇ ਨਹੀਂ ਹੁੰਦੀ। ਉਹ ਸਾਡੇ ਨਿਸ਼ਾਨ ਸਾਹਿਬ ਨੂੰ ਜਿਹੜਾ ਕਿ ਦੇਸ਼ ਵਿਰੋਧੀ ਝੰਡਾ ਕਹੀ ਜਾਣ ਤੇ ਅਸੀਂ ਉਹਨਾਂ ਨੂੰ ਨਿੱਜੀ ਤੌਰ ਤੇ ਜਿਹੜਾ ਕਿ ਗਲਤ ਵੀ ਨਹੀਂ ਕਹਿ ਸਕਦੇ ਤੇ ਉਹਦੇ ਨਾਲ ਏਕਤਾ ਭੰਗ ਹੋ ਜਾਂਦੀ ਹੈ। ਇਸ ਤਰ੍ਹਾਂ ਏਕਤਾ ਨਹੀਂ ਰਹਿੰਦੀ ਤੇ ਇਹ ਜ਼ਰੂਰੀ ਹੈ ਕਿ ਉਹ ਇਸ ਹਕੀਕਤ ਨੂੰ ਸਮਝਣ। ਤੇ ਬਹੁਤ ਜਿਹੜਾ ਆਪਣੇ ਸਰਦਾਰ ਮਹਿੰਦਰਪਾਲ ਸਿੰਘ ਜੀ ਕਹਿ ਰਹੇ ਆ ਕਿ ਸਮਾਂ ਬਹੁਤ ਘੱਟ ਆ ਤੇ ਇੰਨੀਆਂ ਕੁ ਬੇਨਤੀਆਂ ਜਿਹੜੀਆਂ ਕਿ ਇਹਦੇ ਨਾਲ ਮੈਂ ਗੱਲ ਖਤਮ ਕਰਦਾ ਕਿ ਖਾਸ ਤੌਰ ਤੇ ਜੇ ਅਸੀਂ ਗੱਲ ਨੂੰ ਕਿਸਾਨੀ ਸੰਘਰਸ਼ ਤੱਕ ਹੀ ਸੀਮਤ ਰੱਖਣਾ ਤੇ ਉਹਦੇ ਲਈ ਸਿਰਫ 3 ਕਾਲੇ ਕਾਨੂੰਨ ਵਾਪਸੀ ਕਰਾਉਣੇ ਜਿਹੜੇ ਆ ਕਿ ਉਹ ਜ਼ਰੂਰੀ ਨਹੀਂ। ਉਹਦੇ ਲਈ ਅਸੀਂ ਕੀ ਚਾਹੁੰਦੇ ਆ, ਇਹ ਇੱਕ ਇਹਦੇ ਤੇ ਇਹ ਤਿਆਰ ਕਰਕੇ ਜਿਹੜਾ ਇਹ ਰੱਖਣਾ ਇਹ ਬਹੁਤ ਜ਼ਰੂਰੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਸਰਦਾਰ ਬਲਜੀਤ ਸਿੰਘ ਜੀ ਖਾਲਸਾ ਜੀ, ਕਿਉਂਕਿ ਸਾਨੂੰ ਪਤਾ ਬਲਜੀਤ ਸਿੰਘ ਜੀ ਖਾਲਸਾ ਕੋਲੇ ਐਡਾ ਭੰਡਾਰ ਆ, ਜੇ ਸਾਰਾ ਦਿਨ ਵੀ ਉਹ ਲੱਗੇ ਰਹੇ ਉਹ ਮੁੱਕਣਾ ਨਹੀਂ। ਪਰ ਮੇਰੀ ਬੁਲਾਰਿਆਂ ਦੇ ਚਰਨਾਂ 'ਚ ਬੇਨਤੀ ਆ ਵੀ ਟਾਈਮ ਨੂੰ ਜ਼ਰੂਰ ਧਿਆਨ 'ਚ ਰੱਖ ਲਿਆ ਕਰਨ, ਕਿਉਂਕਿ ਮੈਨੂੰ ਇੱਕ ਪੰਥ ਦੇ ਵੱਡੇ ਜਰਨੈਲ ਦੀ ਗੱਲ ਯਾਦ ਆ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ। ਉਹ ਕਹਿੰਦਾ ਹੁਸ਼ਿਆਰਾ ਭਾਈ ਘੋੜੇ ਤੇ ਗਧੇ ਦਾ ਸਮਝ ਲੈਣਾ ਚਾਹੀਦਾ ਹੈ ਨਾ। ਉਹ ਕਹਿੰਦੇ ਹੁੰਦੇ ਆ ਵੀ ਉਹ ਮੈਂ ਬੇਨਤੀ ਕਰੂੰਗਾ ਅਸੀਂ ਇੱਥੋਂ ਉਦਾਂ ਦੀਆਂ ਨਹੀਂ ਵੀ ਆਪਾਂ ਹਟਾਇਆ ਜਾਵੇ, ਪਰ ਮਜਬੂਰੀ ਆ, ਬੁਲਾਰੇ ਬਹੁਤ ਨੇ। ਤੇ ਧੰਨਵਾਦ ਕਰਨਗੇ ਕਾਲਾ ਬੁਲਾ ਸਾਹਿਬ। ਸੁਖਚੈਨ ਸਿੰਘ ਜੀ ਸਾਬਕਾ ਸਰਪੰਚ, ਜਥੇਦਾਰ ਦਲਵੀਰ ਸਿੰਘ ਜੀ ਲਤਾਲਾ, ਸਰਪੰਚ ਸੁਖਪਾਲ ਸਿੰਘ ਜੀ ਫਤਿਹਗੜ੍ਹ ਸੰਨਾ ਉਹ ਵੀ ਜਥਾ ਲੈ ਕੇ ਪਹੁੰਚੇ ਨੇ। ਢਿੱਲੋਂ ਬ੍ਰਦਰਜ਼ ਬਠਿੰਡਾ ਉਹ ਪਹੁੰਚੇ ਨੇ। ਗੁਰੀ ਕਾਤਰੋਂ ਬਹੁਤ ਵੱਡਾ ਕਾਫਲਾ 2 ਬੱਸਾਂ ਤੇ ਗੱਡੀਆਂ ਲੈ ਕੇ ਪਹੁੰਚੇ ਨੇ। ਸੁੱਖਾ ਸਰਪੰਚ ਭਸੌੜ ਉਹ ਪਹੁੰਚੇ ਨੇ। ਬਾਬਾ ਬਲਜਿੰਦਰ ਸਿੰਘ ਜੀ ਉਹ ਪਹੁੰਚੇ ਨੇ। ਪਰਮਪਾਲ ਜੀ ਬਡਰੁੱਖਾਂ ਉਹ ਪਹੁੰਚੇ ਨੇ। ਨਗਰ ਪੰਚਾਇਤ ਭੈਣੀ ਜੱਸਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਪੰਚ ਗੁਰਮੁਖ ਸਿੰਘ ਜੀ ਬਹੁਤ ਵੱਡਾ ਜਥਾ ਲੈ ਕੇ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਸਰਬਜੀਤ ਸਿੰਘ ਜੀ ਉਹ ਪਹੁੰਚੇ ਨੇ, ਉਹਨਾਂ ਦੀ ਹਾਜ਼ਰੀ ਲਵਾਉਣੇ ਆ। ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੀ ਸਾਬਕਾ ਸਰਪੰਚ ਵੀ ਨੇ, ਉਹ ਕਾਫਲਾ ਲੈ ਕੇ ਪਹੁੰਚੇ ਨੇ। ਸੋਨੀ ਸਰਪੰਚ ਰੂੜੇ ਕੇ ਕਲਾਂ ਉਹ ਪਹੁੰਚੇ ਨੇ। ਪਿੰਡ ਜਲੂਰ ਤੋਂ 2 ਟਰਾਲੀਆਂ ਲੈ ਕੇ ਪਹੁੰਚੇ ਨੇ, ਉਹਨਾਂ ਦਾ ਧੰਨਵਾਦ। ਪਿੰਡ ਧੰਦੀਵਾਲ ਤੋਂ ਜਥਾ ਲੈ ਕੇ ਪਹੁੰਚੇ ਨੇ, ਉਹਨਾਂ ਦਾ ਧੰਨਵਾਦ। ਮੋਲੋਵਾਲ ਤੋਂ ਜਥਾ ਆਇਆ, ਉਹਨਾਂ ਦਾ ਵੀ ਧੰਨਵਾਦ। ਬਾਬਾ ਜਸਵੀਰ ਸਿੰਘ ਜੀ ਕਥਾਵਾਚਕ ਉਹ ਪਹੁੰਚੇ ਨੇ। ਸਰਪੰਚ ਗੁਰਮੁਖ ਸਿੰਘ ਜੀ ਉਹ ਪਹੁੰਚੇ ਨੇ। ਹਰਪਾਲ ਸਿੰਘ ਜੀ ਰੁੜਕੀ ਜ਼ਿਲ੍ਹਾ ਮਾਨਸਾ ਉਹ ਪਹੁੰਚੇ ਨੇ ਜਥਾ ਲੈ ਕੇ। ਪਿੰਡ ਖਿਆਲਾ ਤੋਂ ਜਥਾ ਪਹੁੰਚਿਆ, ਉਹਨਾਂ ਦਾ ਵੀ ਧੰਨਵਾਦ। ਮਨਜੀਤ ਸਿੰਘ ਜੀ ਰਣਜੋਤ ਸਿੰਘ ਜੀ ਦੁਗਾਲ ਕਲਾਂ ਪਹੁੰਚੇ ਨੇ। ਕਰਮਜੀਤ ਸਿੰਘ ਜੀ ਗੁਰੂ ਘਰ ਦੇ ਪ੍ਰਧਾਨ ਨੇ, ਜਥਾ ਲੈ ਕੇ ਗੰਡੇਵਾਲ ਤੋਂ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਮਨਜੀਤ ਸਿੰਘ ਜੀ ਕਾਲੀ ਸਾਰੋਂ ਤੋਂ ਜਥਾ ਲੈ ਕੇ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਬਹੁਤ ਬਹੁਤ ਧੰਨਵਾਦ। ਪੰਜਾਬੀ ਕਿਰਤੀ ਯੂਨੀਅਨ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋ ਸਾਬਕਾ ਐਮਸੀ ਪਹੁੰਚੇ ਨੇ ਤਪੇ ਤੋਂ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਾਈ ਸਰਪੰਚ ਇਕਬਾਲ ਸਿੰਘ ਜੀ ਬਾਦਸ਼ਾਹਪੁਰ ਬਾਦਸ਼ਾਹਪੁਰੀਆ ਲੱਖੇ ਦੇ ਬੜੇ ਨਜ਼ਦੀਕੀ ਮਿੱਤਰ ਨੇ, ਉਹਨਾਂ ਨੂੰ ਬੇਨਤੀ ਆ ਸਟੇਜ ਤੇ ਜ਼ਰੂਰ ਪਹੁੰਚਣ। ਸਾਡੀ ਮਾਤਾ ਲੱਖੇ ਦੀ ਭੈਣ ਸਾਡੇ ਵਿੱਚ ਪਹੁੰਚਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਸਾਡੀ ਮਾਤਾ ਨੇ ਇੱਕ ਯੋਧੇ ਨੂੰ ਜਨਮ ਦਿੱਤਾ, ਬਹੁਤ ਬਹੁਤ ਧੰਨਵਾਦ। ਦੀਪ ਦੇ ਨਜ਼ਦੀਕੀ ਸਾਥੀ ਮਨਜੀਤ ਸਿੰਘ ਜੀ ਕਰਤਾਰਪੁਰ ਪਹੁੰਚਿਆ, ਫੌਜੀ ਸਾਹਿਬ ਬਲਾਚੌਰ ਤੋਂ ਪਹੁੰਚਿਆ, ਰਾਣਾ ਮਾੜੂ ਤੋਂ ਪਹੁੰਚਿਆ, ਹੋਰ ਵੀ ਬਹੁਤ ਜਿਹੜੇ ਦੀਪ ਦੇ ਜਥੇ ਦੇ ਨੇ ਉਹ ਸਿੰਘ ਜਿਹੜੇ ਸੰਭੂ ਦੇ ਮੋਰਚੇ ਤੇ ਸੀ ਉਹ ਇੱਥੇ ਵੱਡੇ ਕਾਫਲਿਆਂ 'ਚ ਪਹੁੰਚਿਆ। ਹੁਣ ਮੈਂ 3 ਮਿੰਟ ਲਈ ਬੇਨਤੀ ਕਰੂੰਗਾ, ਸੁਰੇਸ਼ ਕੁਮਾਰ ਸ਼ਰਮਾ ਜੀ ਸਮਾਜ ਸੇਵਕ ਨੇ,
ਸਰਕਾਰਾਂ ਨਾਲ ਪੰਗੇ ਲੈਣ ਵਾਲੇ ਨੇ, ਸਰਕਾਰਾਂ ਦੀਆਂ ਅੱਖਾਂ 'ਚ ਰੜਕਣ ਵਾਲੇ ਨੇ। ਸਾਡੇ ਨਾਲ ਸਾਡੇ ਅਗਰਵਾਲ ਭਾਈਚਾਰੇ 'ਚੋਂ ਪਹੁੰਚੇ ਨੇ, ਉਹਨਾਂ ਨੂੰ 3 ਮਿੰਟ ਲਈ ਬੇਨਤੀ ਕਰਨਾ। ਨਾਲ ਮੈਂ ਖਾਸ ਕਰਕੇ ਪ੍ਰੈਸ ਵਾਲੇ ਵੀਰਾਂ ਨੂੰ ਕਹੂੰਗਾ ਕਿ ਇਧਰਲੇ ਪਾਸੇ ਆ ਜਾਇਆ ਜਾ ਕਰੋ, ਕਿਉਂਕਿ ਇੱਧਰ ਸਟੇਜ ਤੇ ਭੀੜ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਸਾਡੀ ਸੋਚ ਤੋਂ ਵੱਡਾ ਇਕੱਠ ਹੋ ਗਿਆ। ਕਿਉਂਕਿ ਸਾਡੀ ਸੋਚ ਸੀ ਵੀ ਸਾਂ 'ਚ ਬਿਠਾਵਾਂਗੇ, ਉਹਨੇ ਕਿ ਟੈਂਟ ਲਾਵਾਂਗੇ, ਪਰ ਪੰਜਾਬ ਪੱਧਰ ਤੇ ਸਾਨੂੰ ਕੋਈ ਉਮੀਦ ਨਹੀਂ ਸੀ ਵੀ ਐਡਾ ਇਕੱਠ ਹੋਊਗਾ। ਅਸੀਂ ਸੰਗਤਾਂ ਦੇ ਬਹੁਤ ਰਿਣੀ ਆ, ਕਿਉਂਕਿ ਅੱਜ ਮੂਵਮੈਂਟ ਤੇ ਕਿਸਾਨੀ ਸੰਘਰਸ਼ ਤੇ ਅਹਿਮ ਰੋਲ ਨੂੰ ਆਪਾਂ ਪਲੇ ਕਰਨਾ ਵਾ। ਜਿਹੜੇ ਸਾਡੇ ਬੁਲਾਰੇ ਪਹੁੰਚੇ ਆ, ਭੈਣ ਸੰਦੀਪ ਕੌਰ ਕਾਸਤੀਵਾਲ ਪਹੁੰਚੀ ਆ, ਜਿਹੜੇ ਸਿੱਖ ਸੰਘਰਸ਼ ਦੇ ਯੋਧੇ ਦੇ ਧਰਮ ਪਤਨੀ ਆ, ਉਹਨਾਂ ਦੇ ਨਾਲ ਹੋਰ ਵੀ ਜਿਹੜੇ ਯੋਧੇ ਆ ਉਹ ਪਹੁੰਚੇ ਆ। ਸਾਡਾ ਖਾੜਕੂ ਯੋਧਾ, ਸਾਡਾ ਸੰਘਰਸ਼ ਦਾ ਦਿਮਾਗ ਭਾਈ ਨਰਾਇਣ ਸਿੰਘ ਚੌੜਾ ਵੀ ਬੈਠੇ ਆ, ਉਹ ਬੋਲਣਗੇ ਵੀ। ਅਸੀਂ ਤੁਹਾਨੂੰ ਇੰਨੀਆਂ ਕੁ ਬੇਨਤੀਆਂ ਕਰਦੇ ਆ, ਅੱਜ ਇਸ ਸਟੇਜ ਤੇ ਆਮ ਲੋਕ ਨਹੀਂ ਆਏ, ਸਰਕਾਰਾਂ ਨਾਲ ਟੱਕਰ ਲੈਣ ਵਾਲੇ ਯੋਧੇ ਆਏ ਆ। ਉਹ ਤੁਹਾਡੇ ਸਨਮੁਖ ਕਰਨੇ ਆ, ਕੱਲੇ ਲਲਕਾਰੇ ਮਾਰ ਕੇ, ਕੱਲੇ ਨਾਰੇ ਮਾਰ ਕੇ ਨਹੀਂ, ਪ੍ਰੈਕਟੀਕਲ ਕੰਮ ਕਰਕੇ। ਜਿਨ੍ਹਾਂ ਨੇ ਇਤਿਹਾਸ ਸਿਰਜਿਆ ਉਹ ਇਸ ਸਟੇਜ ਤੇ ਬੈਠੇ ਨੇ, ਉਹ ਤੁਹਾਡੇ ਸਨਮੁਖ ਹੋਣਗੇ। ਸੁਰੇਸ਼ ਕੁਮਾਰ ਸਿੰਗਲਾ ਜੀ। ਮਸਤੂਆਣਾ ਦੀ ਇਸ ਪਵਿੱਤਰ ਧਰਤੀ ਤੇ ਜੋ ਮੇਰੇ ਨੌਜਵਾਨ ਦੋਸਤ, ਮੇਰੇ ਭਾਈ, ਮੇਰੀਆਂ ਭੈਣਾਂ, ਬੀਬੀਆਂ ਇਸ ਨੌਜਵਾਨ ਕਿਸਾਨ ਮਜ਼ਦੂਰ ਏਕਤਾ ਦੇ ਸਬੰਧ ਵਿੱਚ ਅੱਜ ਇੱਥੇ ਹਾਜ਼ਰ ਹੋਏ ਨੇ, ਮੈਂ ਉਹਨਾਂ ਨੂੰ ਉਹਨਾਂ ਦੇ ਚਰਨਾਂ 'ਚ ਸਿਰ ਨਿਵਾ ਕੇ ਫਤਿਹ ਦੀ ਸਾਂਝ ਪਾਉਣਾ ਚਾਹੁੰਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਪੰਜਾਬ ਦਾ ਮਾਹੌਲ ਇਸ ਕੇਂਦਰ ਸਰਕਾਰ ਨੇ ਬਣਾਇਆ ਆ, ਸਾਨੂੰ ਗਦਾਰ, ਨਕਸਲੀ ਤੇ ਹੋਰ ਕਿਹੜੇ ਨਾਵਾਂ ਨਾਲ ਪ੍ਰਕਾਰਿਆ ਜਾ ਰਿਹਾ। ਪੰਜਾਬ ਦੇ ਨੌਜਵਾਨਾਂ ਨੂੰ ਗਰਦਾਰ ਕਿਹਾ ਜਾ ਰਿਹਾ ਹੈ। ਕੇਂਦਰ ਦੀਆਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਔਰ ਉਹਨਾਂ ਦੀਆਂ ਝੋਲੀ ਚੁੱਕ ਸਰਕਾਰਾਂ ਪੰਜਾਬ 'ਚ ਜਿਹੜੀਆਂ ਰਹੀਆਂ ਨੇ, ਉਹਨਾਂ ਨੇ ਸਮੇਂ-ਸਮੇਂ ਤੇ ਪੰਜਾਬ ਨੂੰ ਲੁੱਟਿਆ ਤੇ ਠੱਗਿਆ ਹੈ ਤੇ ਸਾਡੇ ਨੌਜਵਾਨਾਂ ਨੂੰ ਪੁੱਠੇ ਪਾਸੇ ਲਾ ਛੱਡਿਆ ਹੈ। ਜੇ ਅੱਜ ਸਾਡੇ ਨੌਜਵਾਨ ਆਪਣੇ ਹੱਕਾਂ ਵਾਸਤੇ ਜਾਂ ਸਾਡੇ ਕਿਸਾਨ ਆਪਣੇ ਹੱਕਾਂ ਵਾਸਤੇ ਉੱਠੇ ਆ ਤੇ ਉਹਨਾਂ ਨੂੰ ਗਰਦਾਰ ਕਹਿ ਰਹੇ ਆ, ਕਿਹੜੀ ਗੱਲੋਂ ਜੀ? ਸਾਡੇ ਨੌਜਵਾਨਾਂ ਨੇ ਆਪਣੇ ਦਿਮਾਗ ਨਾਲ, ਸਾਡੇ ਆਗੂ ਕਿਸਾਨ ਆਗੂਆਂ ਨੇ ਆਪਣੀ ਸੂਝ-ਬੂਝ ਨਾਲ ਜਿਸ ਤਰ੍ਹਾਂ ਇਸ ਕਿਸਾਨ ਮੋਰਚੇ ਨੂੰ ਦਿੱਲੀ ਵਿੱਚ ਕਾਮਯਾਬ ਕੀਤਾ ਆ, ਉਹਦੇ ਨਾਲ ਕੇਂਦਰ ਸਰਕਾਰ ਦੀਆਂ ਚੂਲਾਏ ਲੱਗੀਆਂ ਆ। ਇਹ ਕਹਿੰਦੇ ਆ ਅਸੀਂ ਵੱਖਵਾਦੀ ਆ, ਇਹ ਸਿੱਖਾਂ ਦਾ ਆ। ਮੈਂ ਹਿੰਦੂ ਹੋ ਕੇ ਕਹਿੰਦਾ ਅਸੀਂ ਹਿੰਦੂ ਸਿੱਖ ਪੰਜਾਬ 'ਚ ਇੱਕ ਆ। ਕੇਂਦਰ ਦੀਆਂ ਸਰਕਾਰਾਂ ਨੇ ਆਪਣੀਆਂ ਏਜੰਸੀਆਂ ਰਾਹੀਂ ਵਾਰ-ਵਾਰ ਸਾਨੂੰ ਪਾੜਿਆ, ਲੁੱਟਿਆ ਤੇ ਕੁੱਟਿਆ ਆ। ਪਰ ਦੋਸਤੋ, ਮੈਂ ਤੁਹਾਡੇ ਅੱਗੇ ਵੀ ਬੇਨਤੀ ਕਰਾਂਗਾ, ਜੋਸ਼ ਦੇ ਨਾਲ ਹੋਸ਼ ਜੂ ਕਾਇਮ ਰੱਖਿਓ। ਇਹਨਾਂ ਦੀਆਂ ਏਜੰਸੀਆਂ, ਇਹਨਾਂ ਕੋਲ ਪੈਸਾ, ਇਹਨਾਂ ਕੋਲ ਦੌਲਤ, ਸਭ ਕੁਝ ਇਹਨਾਂ ਕੋਲ ਪਾਵਰ ਹੈਗੀ ਆ। ਇਹ ਸਾਨੂੰ ਲੜਾ ਕੇ ਮਰਵਾਉਣਾ ਚਾਹੁੰਦੇ ਆ, ਪਰ ਅਸੀਂ ਸਾਡੇ ਸਿਆਣੇ ਆਗੂ ਜਿਹੜੇ ਅੱਗੇ ਲੱਗੇ ਕਿਸਾਨ ਆਗੂ, ਉਹਨਾਂ ਦੀ ਰਹਿਨੁਮਾਈ 'ਚ ਸਾਡੇ ਹੀਰੋ ਲੱਖਾ ਸਿਧਾਣਾ ਜੀ, ਦੀਪ ਸਿੱਧੂ, ਇਹ ਸਾਡੇ ਪੰਜਾਬ ਦੇ ਆਈਡੀਅਲ ਬਣ ਕੇ ਉੱਭਰੇ ਨੇ। ਸਾਡੇ। ਅਸੀਂ ਖੁਸ਼ ਹਾਂ, ਮੈਂ ਤਾਂ ਦਿਲੋਂ ਖੁਸ਼ ਹਾਂ ਵੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸਾਡਾ ਵਿਰਸਾ ਸੰਭਾਲਣ ਜੋਗੀ ਹੈਗੀ ਆ। ਅਸੀਂ ਆਪਣੇ ਪੁਰਾਣੇ ਇਤਿਹਾਸ ਨੂੰ ਭੁੱਲ ਲਈਏ। ਸਾਡੇ ਗੁਰਾਂ ਪੀਰਾਂ ਨੇ ਆਪਣੀਆਂ ਜਾਨਾਂ ਦੇ ਕੇ ਪੰਜਾਬ ਵਾਸਤੇ, ਇੱਕ ਬੰਦੇ ਵਾਸਤੇ ਜਿਹੜੇ ਨੇਕੀ ਦੇ ਕੰਮ ਕੀਤੇ, ਉਹਦੇ ਵਾਸਤੇ ਆਪਣੀ ਸ਼ਹੀਦੀਆਂ ਦਿੱਤੀਆਂ ਨੇ। ਅਸੀਂ ਉਹਨਾਂ ਨੂੰ ਪ੍ਰਾਤਨ ਆਪਣੇ ਇਤਿਹਾਸ ਨੂੰ ਪੜ੍ਹ ਲਈਏ ਤੇ ਮੇਰਾ ਖੜਾ ਹੀ ਕਦੇ ਵੀ ਨਹੀਂ ਡੋਲਦੇ, ਉਹ ਡੋਲਾਂਗੇ ਵੀ ਨਹੀਂ। ਮੈਂ ਜੋ ਅੱਜ ਆਪਣੇ ਨੌਜਵਾਨਾਂ ਦਾ, ਆਪਣੇ ਭਾਈਆਂ ਦਾ ਇਕੱਠ ਵੇਖ ਰਿਹਾ, ਮੈਨੂੰ ਆਉਣ ਵਾਲਾ ਭਵਿੱਖ ਆਪਣੇ ਪੰਜਾਬ ਦਾ ਅੱਛਾ ਦਿਖ ਰਿਹਾ ਔਰ ਬਹੁਤ ਅੱਛਾ ਹੋਏਗਾ ਵੀ ਅਸੀਂ ਇਸ ਨੌਜਵਾਨਾਂ ਦੀ ਇਸ ਤਾਕਤ ਨੂੰ ਬੜੀ ਸੂਝ-ਬੂਝ ਨਾਲ, ਬੜੇ ਅਕਲ ਔਰ ਤਹਮਲ ਨਾਲ ਸਾਂਭ ਕੇ ਰੱਖੀਏ ਤੇ ਇਸ ਸੰਘਰਸ਼ ਨੂੰ ਕਾਮਯਾਬ ਕਰੀਏ। ਔਰ ਜੋ ਕੇਂਦਰ ਸਰਕਾਰ ਨੇ 3 ਕਾਲੇ ਕਾਨੂੰਨ ਲਿਆਏ, ਇਹ ਤਾਂ ਜਾਣੇ ਹੀ ਜਾਣੇ ਆ।
ਇਹ ਤੋਂ ਸਿਵਾ ਕੋਈ ਮਨਜ਼ੂਰ ਨਹੀਂ ਹੋਣਾ। ਇਹ 3 ਕਾਲੇ ਕਾਨੂੰਨ ਵਾਪਸ ਕਰਨੇ ਪੈਣੇ ਕੇਂਦਰ ਸਰਕਾਰ ਨੂੰ। ਇਹ ਹੁਣ ਕਰ ਲੈ ਜਾਂ 4 ਦਿਨ ਹਟ ਕੇ ਕਰ ਲੈ। ਪੰਜਾਬ ਦੀ ਜਨਤਾ ਸਭ ਸਮਝ ਰਹੀ ਹੈ ਔਰ ਲੋਕ ਸਿਆਣੇ ਹੋ ਗਏ ਆ ਵੀ ਇਹ ਜਿਹੜੇ ਸਾਡੇ ਵਿੱਚ ਹਿੰਦੂ ਸਿੱਖ ਜਾਂ ਹੋਰ ਚੀਜ਼ਾਂ ਮੁਸਲਮ ਈਸਾਈ ਦਾ ਝਗੜਾ ਪਾ ਕੇ ਸਾਨੂੰ ਅੱਡ ਕਰਨਾ ਚਾਹੁੰਦੇ ਆ। ਲੇਕਿਨ ਅਸੀਂ ਸਮਝਦਾਰ ਆ, ਇਹਨਾਂ ਦੀ ਇੱਕ ਇੱਕ ਚਾਲ ਨੂੰ ਸਮਝ ਰਹੇ ਆ। ਉਹ ਇਸੇ ਸਿਆਣਪ ਨਾਲ ਅਸੀਂ ਆਪਣੇ ਨੌਜਵਾਨਾਂ ਨੂੰ ਗਲਤ ਨਹੀਂ ਕਹਿਣਾ। ਇਹ ਗੱਲ ਨੂੰ ਯਾਦ ਰੱਖੋ, ਉਹ ਨੌਜਵਾਨ ਸਾਡੇ ਵਾਸਤੇ ਲੜੇ ਆ। ਆਪਾਂ ਝੰਡਾ ਕੋਈ ਖਾਲਿਸਤਾਨ ਦਾ ਚੜਾਤਾ, ਉਹ ਆਪਣੇ ਖਾਲਸੇ ਦਾ ਖਾਲਸ ਸਰੂਪ ਆ, ਉਹ ਝੰਡਾ ਚੜਾਇਆ। ਇਹਦੇ ਵਿੱਚ ਕੀ ਗਲਤੀ ਕਰ ਦਿੱਤੀ? ਦੱਸੋ ਕੀ ਗਲਤੀ ਕਰਤੀ? ਸਾਨੂੰ ਦੇਸ਼ ਦੁਰਾਈ ਕਿਹਾ ਜਾ ਰਿਹਾ, ਕਦੀ ਵੀ ਨਹੀਂ ਹੋ ਸਕਦਾ। ਪੰਜਾਬ ਹਮੇਸ਼ਾ ਇੱਕ ਰਿਹਾ, ਇੱਕ ਰਹੇਗਾ। ਹਾਂ, ਜੋ ਸਮੇਂ ਦੀਆਂ ਸਰਕਾਰਾਂ, ਲੋਟੂ ਸਰਕਾਰਾਂ ਦੇ ਜਾਂ ਕੇਂਦਰ ਸਰਕਾਰ ਦੀਆਂ ਝੋਲੀ ਚੁੱਕ ਸਰਕਾਰਾਂ ਰਹੀਆਂ ਨੇ, ਤੁਸੀਂ ਨਤੀਜਾ ਵੀ ਵੇਖਿਆ। ਪਹਿਲਾਂ ਉਹਨਾਂ ਨੇ ਝੋਲੀਆਂ ਚੁੱਕੀਆਂ ਉਹਨਾਂ ਦੀਆਂ ਤੇ ਮੁੜ ਕੇ ਮਾਹੌਲ ਵੇਖ ਕੇ ਪਛਾਣ ਯੂ ਟਰਨ ਵੀ ਮਾਰ ਲਿਆ। ਇਹ ਤੁਹਾਡਾ ਏਕਾ ਬੋਲਦਾ ਜੇ, ਇਹ ਤੁਹਾਡਾ ਜੋਸ਼ ਬੋਲਦਾ ਜੇ। ਇਸ ਜੋਸ਼ ਨੂੰ ਬਰਕਰਾਰ ਰੱਖਿਓ। ਬਾਕੀ ਟਾਈਮ ਥੋੜਾ ਵਲਵਲੇ ਬੜੇ ਆ ਦਿਲ ਦੇ ਵਿੱਚ, ਦਿਲ 'ਚ ਵਲਵਲੇ ਬੜੇ ਆ। ਇਹਨਾਂ ਸਰਕਾਰਾਂ ਨੇ ਮੈਂ ਖੁਦ ਪੰਗੇ ਲਏ ਆ। 65 ਕੇਸ ਮੇਰੇ ਤੇ ਪਾਤੇ, 65 ਕੇਸ। ਮੇਰੀ ਵਾਈਫ ਦੀ ਅੰਮ੍ਰਿਤਸਰ ਤੋਂ ਸੰਗਰੂਰ ਸਿੱਧੀ ਬਦਲੀ ਕਰਾਤੀ ਦਬਾਉਣ ਵਾਸਤੇ। 18 ਨਵੰਬਰ 2018 ਨੂੰ ਮੇਰੇ ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ, 3 ਗੋਲੀਆਂ ਮੈਨੂੰ ਲੱਗੀਆਂ। ਲੇਕਿਨ ਦੋਸਤੋ, ਇਹਨਾਂ ਸਰਕਾਰਾਂ ਦੇ ਖਿਲਾਫ ਲੜ ਲੱਗਿਆ ਨਾ ਅੱਜ ਮੈਂ ਚੁੱਕਿਆ, ਨਾ ਮੈਂ ਹੁਣ ਚੁੱਕਾਂਗਾ। ਸਿਰ ਕਟਾਉਣਾ ਮਨਜ਼ੂਰ ਆ, ਇੰਨਾ ਜ਼ਾਲਮ ਸਰਕਾਰਾਂ ਦੇ ਝੁਕਣਾ ਮਨਜ਼ੂਰ ਨਹੀਂ ਹੈ। ਬਹੁਤਾ ਸਮਾਂ ਨਾ ਲੈਂਦਾ, ਇੰਨਾ ਹੀ ਕਵਾਂਗਾ। ਇਸ ਕਿਸਾਨ ਅੰਦੋਲਨ ਨੂੰ ਆਪਾਂ ਵੱਧ ਤੋਂ ਵੱਧ ਆਪਣੇ ਨੌਜਵਾਨਾਂ ਨੂੰ ਜੋੜੀਏ ਔਰ ਨੌਜਵਾਨਾਂ ਨੂੰ ਸਮੇਂਬੱਧ ਔਰ ਤਰੀਕੇ ਦੇ ਨਾਲ ਔਰ ਜੋ ਹੀ ਢੰਗ ਨਾਲ ਇਹਨਾਂ ਦਾ ਜੋਸ਼ ਤੋਂ ਆਪਾਂ ਕੰਮ ਲਈਏ ਔਰ ਇਸ ਆਪਣੀ ਮੁਹਿੰਮ ਨੂੰ ਕਾਮਯਾਬ ਕਰੀਏ। ਔਰ ਜਿਹੜੇ ਕੇਂਦਰ ਵੱਲੋਂ 3 ਕਾਨੂੰਨ ਕਾਲੇ ਪਾਸ ਕੀਤੇ ਗਿਆ, ਇਹ ਵਾਪਸ ਕਰਾ ਕੇ ਹਟਣਾ। ਉਸ ਤੋਂ ਬਾਅਦ ਘੱਟ ਪਾ ਕੋਈ ਵੀ ਨਹੀਂ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਲਿਆ ਜੀ, ਸਿੰਗਲਾ ਜੀ ਤੇ ਕਿੰਨੇ ਮੁਕੱਦਮੇ ਦਰਜ ਨੇ। ਇਹ ਜਿਹੇ ਯੋਧੇ ਇੱਥੇ ਬੈਠੇ ਆ। ਅਗਲੇ ਬੁਲਾਰੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ 3 ਮਿੰਟ ਲਈ ਲਾਉਣਗੇ ਹਾਜ਼ਰੀ। ਮੈਂ ਕਹੂੰਗਾ ਕਾਲਾ ਬੁਲਾ ਸਾਹਿਬ ਹਾਜ਼ਰੀਆਂ ਲਾ ਦਿਓ। ਜਗਮੀਤ ਸਿੰਘ ਜੀ, ਪਰਮਜੀਤ ਸਿੰਘ ਜੀ ਖਾਲਸਾ ਲੰਬੀ ਹਲਕੇ ਚੋਂ ਪਹੁੰਚੇ ਨੇ ਜੀ ਬੱਸਾਂ ਭਰ ਕੇ। ਗੁਰਦੁਆਰਾ ਪ੍ਰਬੰਧਕ ਕਮੇਟੀ ਭੂਰੇ ਤੋਂ 2 ਟਰੈਕਟਰ ਟਰਾਲੀ ਬਹੁਤ ਜਥਾ ਲੈ ਕੇ ਪਹੁੰਚੇ ਨੇ। ਪੰਡੋਰੀ ਤੋਂ ਪਹੁੰਚੇ ਨੇ ਜੀ ਗੱਡੀਆਂ ਲੈ ਕੇ। ਹਰਵਿੰਦਰ ਸਿੰਘ ਜੀ ਰਾਜੂ ਪ੍ਰਧਾਨ ਅਸਪਾਲ ਖੁਰਦ ਤੋਂ ਪਹੁੰਚੇ ਨੇ। ਸੁਲਤਾਨਪੁਰ ਤੋਂ ਪਹੁੰਚੇ ਨੇ ਜੀ ਜਥਾ ਲੈ ਕੇ। ਨੱਥੋਵਾਲ ਨੇੜੇ ਰੈਕੋਟ ਜ਼ਿਲ੍ਹਾ ਲੁਧਿਆਣਾ ਪਹੁੰਚੇ ਨੇ ਜੀ। ਦੀਪ ਅਮਰਗੜ੍ਹ ਤੋਂ ਬਹੁਤ ਵੱਡਾ ਕਾਫਲਾ ਲੈ ਕੇ ਆਏ ਨੇ। ਪਿੰਡ ਮਹਿਰਾਜ ਤੋਂ ਜਥਾ ਲੈ ਕੇ ਆਏ ਨੇ ਜੀ ਨੌਜਵਾਨ, ਬਹੁਤ ਵੱਡਾ। ਬੰਗਾ ਵਾਲੀ ਤੋਂ ਜਥਾ ਆਇਆ ਜੀ। ਡਾਕਟਰ ਗੁਰਿੰਦਰਜੀਤ ਸਿੰਘ ਜੀ ਮਿੰਕੂ ਜਵੰਦਾ, ਜਿਹੜੇ ਭਾਈ ਗੁਰਦਾਸ ਗਰੁੱਪ ਦੇ ਸੰਗਰੂਰ ਦੇ ਮਾਲਕ ਨੇ, ਉਹ ਵੀ ਬਹੁਤ ਸੰਗਤ ਲੈ ਕੇ ਆਏ ਨੇ। ਅਤੇ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਸੰਗਰੂਰ, ਉਹ ਵੀ ਇੱਥੇ ਜਥਾ ਲੈ ਕੇ ਪਹੁੰਚੇ ਨੇ ਜੀ। ਸਾਰਿਆਂ ਦੀ ਧੰਨਵਾਦ ਜਿੰਨੇ ਵੀ ਪਹੁੰਚੇ ਨੇ ਇੱਥੇ। ਨਾਰੇ ਲਾ ਦਈਏ 1-2 ਤੇ ਮਾਹੌਲ ਕਰ ਦਈਏ ਗਰਮ ਥੋੜਾ ਜਿਹਾ, ਕਿਉਂਕਿ ਵੱਡੇ ਬੁਲਾਰੇ ਨੇ, ਵੱਡਾ ਨਾਂ ਹੈ ਜਿਨ੍ਹਾਂ ਨੇ ਬੋਲਣਾ। ਕੱਲੀ ਗੱਲ ਸੁਣਿਓ ਧਿਆਨ ਨਾਲ। ਦੀਪ ਸਿੱਧੂ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਲੱਖਾ ਸਦਾਣਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਮਹਿਰਾਜ ਤੋਂ ਬਾਈ ਲੱਖੇ ਸਦਾਣੇ ਦੇ ਸਾਥੀ ਬਾਈ ਜੋਧਾ ਮਹਿਰਾਜ ਤੇ ਉਤੋਂ ਦਾ ਨੌਜਵਾਨ ਏਕਤਾ ਕਲੱਬ 7 ਬੱਸਾਂ ਤੇ ਨਾਲ ਲੰਗਰ ਦਾ ਪ੍ਰਬੰਧ ਕਰਕੇ ਲੈ ਕੇ ਆਇਆ। ਬਹੁਤ ਬਹੁਤ ਧੰਨਵਾਦ ਕਰਦੇ ਆ। ਓਵਰ ਟੂ ਜਿਹੜੇ ਮੇਰੇ ਵੀਰ ਇੱਧਰ ਗ੍ਰਿਲਾਂ ਤੇ ਖੜੇ ਆ, ਹੱਥ ਜੋੜ ਕੇ ਬੇਨਤੀ ਆ ਜਾਓ, ਆਪਣੇ ਕੋਲੇ ਜਗ੍ਹਾ ਹੈਗੀ ਆ। ਤੁਸੀਂ ਧੁੱਪੇ ਖੜੇ ਹੋ, ਸਾਹ ਹੈਗੀ ਆ, ਮੈਟ ਆਪਾਂ ਵਿਛਾਏ ਹੋਏ ਆ। ਪਲੀਜ਼ ਇਹਨਾਂ ਨੂੰ ਅੰਦਰ ਆਉਣ ਦਿਓ, ਬਹਿ ਜਾਣ ਦਿਓ। ਬੈਠਣ ਲਈ ਜਗ੍ਹਾ ਹੈਗੀ ਆ, ਖੜਨ ਲਈ ਨਹੀਂ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਪਟਿਆਲਾ। ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਇਸ ਮਹਾਨ ਕਾਰਜ ਲਈ, ਆਪਣੇ ਭਵਿੱਖ ਲਈ ਇਕੱਤਰ ਹੋਏ ਸਮੂਹ ਖਾਲਸਾ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸੰਘਰਸ਼ ਮੌਜੂਦਾ ਰੂਪ 'ਚ ਚੱਲ ਰਿਹਾ ਹੈ, ਤੁਸੀਂ ਸਾਰੇ ਉਹਨੂੰ ਆਪਣੇ ਤਨ, ਆਪਣੇ ਮਨ ਤੇ ਆਪਣੇ ਧਨ ਨਾਲ ਸੇਵਾ ਨਿਭਾ ਰਹੇ ਹੋ, ਪਰ ਕਦੇ-ਕਦੇ ਕੁਝ ਐਸੇ ਹਾਲਾਤ ਬਣ ਜਾਂਦੇ ਨੇ ਜਿਹਦੇ ਨਾਲ ਸ਼ੰਕੇ ਪੈਦਾ ਹੋ ਜਾਂਦੇ ਨੇ ਕਿ ਕਿਹੜੇ ਕੰਮ ਲਈ ਅਸੀਂ ਜਾਂ ਜਿਹੜੇ ਕੰਮ ਲਈ ਅਸੀਂ ਉੱਥੇ ਗਏ ਆ ਕੀ ਉਹ ਪੂਰਾ ਹੋਊਗਾ ਕਿ ਨਹੀਂ ਹੋਊਗਾ। ਇਸ ਗੱਲ ਤੇ ਅਸੀਂ ਧਿਆਨ ਦਈਏ। ਮੈਂ ਆਪਣਾ ਥੋੜਾ ਜਿਹੜਾ ਮੈਨੂੰ ਟਾਈਮ ਮਿਲਿਆ ਮੈਂ ਉਹਨਾਂ ਸ਼ੰਕਿਆਂ ਦੇ ਹਿਸਾਬ ਨਾਲ ਲਾਉਂਗਾ, ਕਿਉਂ ਕਰਕੇ ਜਦੋਂ ਕਿਸੇ ਅੰਦੋਲਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਪੈਦਾ ਹੁੰਦਾ ਹੈ, ਉਹ ਕੇਵਲ ਤੇ ਕੇਵਲ ਸਰਕਾਰੀ ਏਜੰਸੀਆਂ ਪੈਦਾ ਕਰਦੀਆਂ ਨੇ। ਜੇ ਉਹ ਵੱਧਦਾ ਹੈ ਤਾਂ ਸਰਕਾਰ ਸਫਲ ਹੁੰਦੀ ਹੈ, ਜੇ ਉਹ ਨਹੀਂ ਵੱਧਦਾ ਸ਼ੰਕਾ ਤਾਂ ਸਮਝ ਲਓ ਕਿ ਤੁਹਾਡਾ ਅੰਦੋਲਨ ਜਿਹੜਾ ਹੈ ਉਹ ਸਫਲ ਹੋ ਰਿਹਾ ਹੈ। ਸੋ ਇਹ ਗੱਲ ਮੈਂ ਕਹਿ ਕੇ ਸ਼ੁਰੂ ਕਰੂੰਗਾ ਜਿਹੜੀ ਮੈਂ ਮਹਾਰਾਜ ਵੀ ਕਹੀ ਸੀ ਕਿ ਅਸੀਂ ਜਿਹੜੇ ਇੱਥੇ ਬੈਠੇ ਆ ਸਾਨੂੰ ਸੁਚੇਤ ਰੂਪ ਵਿੱਚ ਪਤਾ ਹੋਵੇ ਜਾਂ ਨਾ ਹੋਵੇ, ਪਰ ਇਸ ਸਮੇਂ ਦੀ ਸਭ ਤੋਂ ਵੱਡੀ ਸਚਾਈ ਇਹ ਹੈ ਕਿ ਇੰਡੀਅਨ ਸਟੇਟ ਨੇ ਮਾਈਨੋਰਟੀਜ਼ ਨੂੰ, ਗਰੀਬਾਂ ਨੂੰ ਕਾਰਪੋਰੇਟਾਂ ਦੇ ਕਹਿਣ ਤੇ ਅੱਜ ਨਹੀਂ ਸ਼ੁਰੂ ਤੋਂ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਜਿਹੜੇ ਇੱਥੇ ਬੈਠੇ ਹੋ ਕਦੇ ਨਾ ਭੁੱਲਿਓ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਜਿਹੜੀ ਸੰਘਰਸ਼ ਸੀ ਉਹਦੇ ਕਰਕੇ ਆਪਾਂ ਸਾਰੇ ਅੱਜ ਅੰਦਰੋਂ ਉੱਠ ਕੇ ਇਹਨਾਂ ਅੰਦੋਲਨਾਂ ਤੇ ਆਉਨੇ ਆ। ਸੰਤ ਪਿੰਡਾਂ ਵਾਲੇ ਕੋਈ ਆਪਣੇ ਆਪ ਦੇ ਵਿੱਚ ਕੋਈ ਨਵੀਂ ਸੋਚ ਲੈ ਕੇ ਨਹੀਂ ਆਏ ਸੀ। ਉਹਨਾਂ ਕੋਲ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੀ ਪਹਿਰੇਦਾਰੀ ਸੀ ਜਿਹੜੀ ਉਹਨਾਂ ਨੇ ਬਾਖੂਬੀ ਨਿਭਾਈ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਅੱਜ ਦੇ ਕਿਸਾਨੀ ਅੰਦੋਲਨ ਦੀ ਨਾਮ ਭਾਵੇਂ ਅਸੀਂ ਰੱਖ ਲਿਆ ਕਿਸਾਨੀ ਅੰਦੋਲਨ, ਪਰ ਇਸ 3 ਬਿੱਲਾਂ ਨਾਲ ਤੇ ਐਮਐਸਪੀ ਦੀ ਗਰੰਟੀ ਤੋਂ ਬਿਨਾ ਕੇਵਲ ਕਿਸਾਨ ਪ੍ਰਭਾਵਿਤ ਨਹੀਂ ਹੋਏਗਾ, ਤੁਹਾਡਾ ਸਾਰਾ ਢਾਂਚਾ ਕੁਝ ਕਾਰਪੋਰੇਟਰਾਂ ਦੇ ਗੁਲਾਮ ਬਣਾਉਣ ਲਈ ਇਹ ਕਾਨੂੰਨ ਲਿਆਂਦੇ ਗਏ ਨੇ। ਉਸ ਤੋਂ ਉੱਪਰ ਜਦੋਂ ਵੀ ਕੋਈ ਅੰਦੋਲਨ ਚੱਲਦਾ ਹੈ, ਮੈਂ 40 ਸਾਲ ਤੋਂ ਇਸ ਧਰਤੀ ਤੇ ਚਲੇ ਸਾਰੇ ਅੰਦੋਲਨਾਂ ਦਾ ਚਸ਼ਮਦੀਦ ਗਵਾਹ ਹਾਂ। ਚਾਹੇ ਉਹ 1978 ਦੇ ਵਿੱਚ ਨਿਰੰਕਾਰੀਆਂ ਤੋਂ ਸਿੱਖ ਮਰਵਾਏ ਹੋਣ, ਚਾਹੇ 84 ਦਾ ਸਾਕਾ ਹੋਵੇ ਤੇ ਚਾਹੇ ਅੱਜ ਦਾ ਅੰਦੋਲਨ ਹੋਵੇ। ਮੈਂ ਇੱਕ ਗੱਲ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਜਦੋਂ ਏਜੰਸੀਆਂ 84 ਤੋਂ 94 ਤੱਕ ਚਲੇ ਸੰਘਰਸ਼ ਦੇ ਯੋਧਿਆਂ ਨੂੰ ਬਦਨਾਮ ਕਰਨਾ ਤੇ ਮਾਰਨਾ ਚਾਹੁੰਦੀ ਸੀ, ਕੁਝ ਇੱਕ ਖੱਬੇ ਪੱਖੀ ਸੋਚ ਵਾਲੇ ਲੋਕਾਂ ਨੇ ਸਰਕਾਰ ਦੇ ਹਥਿਆਰ ਲੈ ਕੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ। ਇਹ ਗੱਲ ਅਸੀਂ ਭੁੱਲਦੇ ਨਹੀਂ ਆ, ਕਿਉਂਕਿ ਜਿਹੜਾ ਅੱਜ ਸੰਘਰਸ਼ ਚੱਲ ਰਿਹਾ ਹੈ ਬਿਨਾਂ ਕਿਸੇ ਸ਼ੰਕੇ ਦੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਅਸੀਂ ਇਸ ਕਿਸਾਨ ਅੰਦੋਲਨ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ। ਇੱਥੇ ਨਾਲ ਹੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਕਿਸਾਨ ਯੂਨੀਅਨਾਂ ਉਹ 30 ਹੋਣ, ਉਹ 40 ਹੋਣ, ਉਹ 250 ਹੋਣ, ਇਹ ਤੁਹਾਡੇ ਕੰਨਾਂ 'ਚ ਪੈ ਚੁੱਕਾ ਹੈ। ਜਿਹੜੀਆਂ ਗੱਲ ਕਰਨ ਜਾਂਦੀਆਂ ਨੇ, ਅਸੀਂ ਰੱਬ ਨੂੰ ਅਰਦਾਸ ਕਰਦੇ ਹਾਂ ਕਿ ਜਿਹੜਾ ਕਾਰਜ ਲੈ ਕੇ ਇਹ ਕਿਸਾਨ ਯੂਨੀਅਨਾਂ ਉੱਥੇ ਪਹੁੰਚੀਆਂ ਨੇ ਉਹ ਕਾਰਜ ਵਿੱਚ ਸਫਲ ਹੋਣ, ਤਾਂ ਜੋ ਤੁਸੀਂ ਸਾਰੇ ਲੋਕ ਜਿਹੜੇ ਇੱਥੇ ਬੈਠੇ ਹੋ ਉਹਨਾਂ ਦੇ ਆਉਣ ਤੇ ਗੁਲਾਬ ਦੇ ਫੁੱਲ ਦੇ ਹਾਰ ਅਸੀਂ ਉਹਨਾਂ ਦੇ ਗਲਾਂ 'ਚ ਪਾਈਏ। ਸਤਿ ਸ੍ਰੀ ਅਕਾਲ। ਪਰ ਇੱਕ ਪੰਜਾਬੀ ਦੀ ਕਹਾਵਤ ਹੈ, ਦੁੱਧ ਦਾ ਫੁੱਕਿਆ ਲੱਸੀ ਨੂੰ ਫੂਕਾ ਮਾਰਦਾ ਹੈ। ਸਾਨੂੰ ਇਹਨਾਂ ਨੂੰ ਅੱਗੇ ਰੱਖਣਾ ਚਾਹੀਦਾ ਹੈ, ਰੱਖਾਂਗੇ ਗੱਲਬਾਤ ਦੇ ਨਵੇੜੇ ਤੱਕ। ਜੇ ਤਾਂ ਨਵੇੜਾ ਇਸ ਕਦਰ ਹੋ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਸੋਚ ਰਹੇ ਹੋ, ਫਿਰ ਤਾਂ ਬਹੁਤ ਹੀ ਵਧੀਆ ਗੱਲ ਹੈ। ਪਰ ਲੌਂਗੋਵਾਲ ਵੀ ਸਮਝੌਤਾ ਕਰਕੇ ਆਇਆ ਸੀ,
ਬਾਬਾ ਬੰਦਾ ਸਿੰਘ ਬਹਾਦਰ ਵੀ ਸਮਝੌਤਾ ਕਰ ਸਕਦਾ ਸੀ, ਉਹਨੇ ਬਾਦਸ਼ਾਹਤ ਨਿਭਾਈ ਸੀ। ਪਰ ਤੁਸੀਂ ਸਿਧਾਂਤ ਮੁਤਾਬਕ ਚੱਲਦੇ ਹੋ। ਜਦੋਂ ਸਮਝੌਤਾ ਕਰਦੇ ਹੋ ਕਿ ਤੁਸੀਂ ਨਿੱਜ ਪ੍ਰਤੀ ਵਫਾਦਾਰ ਹੋ ਕੇ ਸਮਝੌਤਾ ਕਰਦੇ ਹੋ। ਇਹ ਗੱਲ ਦੇਖਣ ਦਾ ਹੱਕ ਤੁਹਾਨੂੰ ਸਾਨੂੰ ਸਾਰਿਆਂ ਨੂੰ ਹੈ। ਸਾਡੀ ਬਾਜ ਅੱਖ ਕਿਸਾਨ ਅੰਦੋਲਨ ਵਿੱਚ ਕਿਸਾਨ ਯੂਨੀਅਨਾਂ ਦੇ ਪ੍ਰਧਾਨਾਂ ਦੇ ਉੱਤੇ ਬਿਲਕੁਲ ਬਾਜ ਰੱਖਣ ਦਾ ਸਾਡਾ ਹੱਕ ਹੈ। ਅਸੀਂ ਰੱਖਾਂਗੇ। ਲੱਖੇ ਸਿਧਾਣੇ ਨੇ ਕੀ ਐਸਾ ਕਰ ਦਿੱਤਾ ਕਿ ਅੱਜ ਕਿਸਾਨ ਯੂਨੀਅਨਾਂ ਉਹਦੀ ਹਮਾਇਤ ਨਹੀਂ ਕਰ ਰਹੀਆਂ। ਦੀਪ ਸਿੱਧੂ ਨੇ ਕੀ ਕਰਤਾ ਕਿ ਅੱਜ ਕਿਸਾਨ ਯੂਨੀਅਨਾਂ ਉਹਦੀ ਹਮਾਇਤ ਨਹੀਂ ਕਰ ਰਹੀਆਂ। ਸਰਦਾਰ ਇਕਬਾਲ ਸਿੰਘ ਕਥਾਕਾਰ ਨੇ, ਮਹਿੰਦਰ ਸਿੰਘ ਜੰਮੂ ਤੋਂ ਇੱਕ ਧਾਰਮਿਕ ਲੀਡਰ ਨੇ। ਮੈਂ ਉਚੇਚੇ ਤੌਰ ਤੇ ਕਹਿਣਾ, ਨਵਰੀਤ ਸਿੰਘ ਡਿਬਡਿਬਾ ਜਿਹੜਾ ਹਰਦੀਪ ਸਿੰਘ ਡਿਬਡਿਬਾ ਸਾਹਿਬ ਦਾ ਪੁੱਤ ਹੈ, ਸ਼ਰੇਆਮ ਪੁਲਿਸ ਵੱਲੋਂ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਹੈ। ਪਰ ਮੈਂ ਇਹ ਬੇਨਤੀ ਕਰਦਾ ਕਿਸਾਨ ਯੂਨੀਅਨਾਂ ਨੂੰ ਕਿ ਅੱਗੇ ਹੋ ਕੇ ਲੜਾਈ ਮਨੁੱਖੀ ਅਧਿਕਾਰ ਦੀ ਵੀ ਲੜੋ। ਜੇ ਅਸੀਂ ਮਨੁੱਖੀ ਅਧਿਕਾਰਾਂ ਦੀ ਰਾਖੀ ਨਾ ਕਰ ਸਕੇ ਤਾਂ ਅਸੀਂ ਆਪਣੇ ਹੱਕਾਂ ਦੀ ਰਾਖੀ ਵੀ ਨਹੀਂ ਕਰ ਸਕਦੇ। ਜੇ ਬਾਰਡਰਵੇ ਦੇ ਵਿੱਚ ਦੇਖਿਆ ਜਾਵੇ, ਜਿਹੜੇ ਕਾਨੂੰਨ ਖੇਤੀ ਨੂੰ ਹੜਪ ਕਰਨ ਲਈ ਬਣਾਏ ਗਏ ਨੇ, ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਅਸਲ ਵਿੱਚ ਉਹ ਤੁਹਾਡੇ ਮਨੁੱਖੀ ਅਧਿਕਾਰਾਂ ਦੇ ਉੱਤੇ ਹੀ ਛਾਪਾ ਹੈ। ਜੇ ਅੱਜ 26 ਜਨਵਰੀ ਨੂੰ ਬਹਾਨਾ ਬਣਾ ਕੇ ਕੋਈ ਐਸੀ ਘਟਨਾ ਸਰਕਾਰ ਦਿਨ ਪ੍ਰਤੀ ਦਿਨ ਕਰ ਰਹੀ ਹੈ, ਜੇ ਉਹਦੇ ਮਨੁੱਖੀ ਅਧਿਕਾਰਾਂ ਦੇ ਖਿਲਾਫ ਅਸੀਂ ਖੜੇ ਨਾ ਹੋਏ, ਨਾਲੇ ਸਾਡੇ ਮੁੰਡੇ ਮਾਰਨਗੇ, ਨਾਲੇ ਤੁਹਾਨੂੰ ਗੀਦੀ ਬਣਾ ਕੇ ਗੁਲਾਮ ਬਣਾ ਕੇ ਆਪਣੇ ਆਪਣੇ ਸੂਬਿਆਂ 'ਚ ਭੇਜਣਗੇ, ਤੇ ਨਾਲੇ ਤੁਸੀਂ ਫਿਰ ਕਹੋਗੇ ਕਿ ਉਹ ਤਾਂ ਲੌਂਗੋਵਾਲ ਵਾਲੀ ਕਰਤੀ। ਸੋ ਮੇਰੀ ਬੇਨਤੀ ਇਹ ਹੈ ਕਿ ਜਿੰਨੇ ਵੀ ਕਿਸਾਨ ਯੂਨੀਅਨਾਂ ਦੇ ਲੀਡਰ ਇਸ ਅੰਦੋਲਨ ਦੀ ਅਗਵਾਈ ਵਾਸਤੇ ਗੱਲਬਾਤ ਕਰਨ ਜਾ ਰਹੇ ਨੇ, ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਇਹ ਮਸਲਾ ਜਿਹੜਾ ਹੈ ਇਹ ਉਹਨਾਂ ਰਾਹੀਂ ਹੀ ਹੱਲ ਹੋਵੇ। ਪਰ ਇੱਕ ਗੱਲ ਲਈ ਤਿਆਰ ਰਹੋ, ਚਾਹੇ ਅੱਗੇ ਫਿਰ ਲੱਖਾ ਸਿਧਾਣਾ ਲੱਗੇ ਜਾਂ ਦੀਪ ਸਿੱਧੂ ਲੱਗੇ ਜਾਂ ਸਿਮਰਨਜੀਤ ਸਿੰਘ ਮਾਨ ਲੱਗੇ ਜਾਂ ਸਾਰੇ ਇਕੱਠੇ ਹੋ ਕੇ ਲੱਗਣ, ਤੁਹਾਨੂੰ ਇਹਨਾਂ ਲੀਡਰਾਂ ਦੇ ਸਫਲ ਨਾ ਹੋਣ ਦੀ ਸੂਰਤ ਦੇ ਵਿੱਚ ਇਕੱਠੇ ਹੋ ਕੇ ਇਸ ਲੜਾਈ ਨੂੰ ਖਤਮ ਨਾ ਹੋਣ ਦਿਓ, ਇਹਨੂੰ ਜਾਰੀ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ, ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਚੰਗੇ ਵਿਚਾਰ ਕੀਤੇ ਆ। ਇੱਕ ਬੇਨਤੀ ਬੋਲਿਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪਾਲ ਸਿੰਘ ਨਾਂ ਹੈ ਜੀ ਇੱਕ ਮੁੰਡੇ ਦਾ, ਉਹਦਾ ਮੋਬਾਈਲ ਗੁੰਮ ਗਿਆ ਜੀ, ਰੈਡਮੀ ਦਾ। 82888 ਨੰਬਰ ਹੈ, 77837 82888 77837। ਜੇ ਮੋਬਾਈਲ ਮਿਲਦਾ ਹੈ ਤਾਂ ਸਟੇਜ ਤੇ ਪਹਿਚਾਉਣ ਦੀ ਕਿਰਪਾਲਤਾ ਕਰਨੀ ਜੀ। ਆਓ ਕਾਲਾ ਗੁਲਾ ਸਾਹਿਬ। ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਇੱਧਰ ਆ ਕੇ ਪੰਡਾਲ ਦੇ ਵਿੱਚ ਬੈਠੋ, ਕਿਉਂਕਿ ਜਦੋਂ ਤੁਸੀਂ ਫਿਰਦੇ ਹੋ, ਤੁਰੇ ਫਿਰਦੇ ਹੋ, ਤਾਂ ਇਹਦਾ ਮੈਸੇਜ ਸਹੀ ਨਹੀਂ ਜਾਂਦਾ। ਅਸੀਂ ਹਾਜ਼ਰੀ ਲਵਾਉਣੇ ਆ ਦਰਸ਼ਨ ਸਿੰਘ ਜੀ ਮੰਡੇਰ ਬਰਨਾਲਾ, ਬੀਬੀ ਸੁਖਜੀਤ ਕੌਰ ਜੀ ਬਰਨਾਲਾ, ਸੁਖਚੈਨ ਸਿੰਘ ਜੀ ਸੰਘੇੜਾ, ਦੀਪਕ ਸਿੰਘਲਾ ਬਰਨਾਲਾ, ਪਰਮਜੀਤ ਸਿੰਘ ਸੇਖੋਂ ਜੀ, ਮਨਪ੍ਰੀਤ ਸਿੰਘ ਜੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ, ਰਿੰਗਲਾ ਜੱਟਾਂ, ਕੌਂਸਲਰ ਸ਼ਹੀਦਾਂ ਤੋਂ ਇਹ ਸੰਗਤ ਪਹੁੰਚੀ ਹੈ ਜੀ। ਜਥੇਦਾਰ ਗੁਰਜੀਤ ਸਿੰਘ ਜੀ ਗਾਗਾ ਉਹ ਵੀ ਜਥਾ ਲੈ ਕੇ ਪਹੁੰਚੇ ਨੇ ਜੀ। ਜਗਜੀਤ ਸਿੰਘ ਜੀ ਜੱਗੀ, ਸਰਪੰਚ ਚਨਕੋਈਆ ਉਹ ਵੀ ਪਹੁੰਚੇ ਨੇ। ਸੰਗਤ ਪਿੰਡ ਰੁਲਦੂ ਵਾਲੇ ਤੋਂ ਬੱਸ ਲੈ ਕੇ ਪਹੁੰਚੀ ਹੈ ਜੀ। ਪਿੰਡ ਚੌਂਕੇ ਕਲਾਂ ਬਠਿੰਡਾ ਉਹ ਵੀ ਪਹੁੰਚੇ ਨੇ। ਜਗਦੀਪ ਸਿੰਘ ਜੀ ਰੰਧਾਵਾ, ਬਾਬਾ ਦੀਪ ਸਿੰਘ ਜੀ ਮਹਿਰਾਜ ਉਹ ਵੀ ਪਹੁੰਚੇ ਨੇ। ਪਿੰਡ ਜੰਗੀਆਣਾ ਤੋਂ ਬਲਜਿੰਦਰ ਸਿੰਘ ਜੀ, ਸ਼ੇਰ ਸਿੰਘ ਜੀ ਉਹ ਵੀ ਪਹੁੰਚੇ ਨੇ। ਬੁਰਜ ਰਾਜਗੜ੍ਹ ਤੋਂ ਰਾਜੂ ਜੀ ਪਹੁੰਚੇ ਨੇ। ਫੌਜੀ ਦੁੱਲੇਵਾਲ 2 ਬੱਸਾਂ ਲੈ ਕੇ ਪਹੁੰਚੇ ਨੇ ਜੀ। ਨੌਜਵਾਨ ਬੰਗਾਲੀ ਤੋਂ ਪਹੁੰਚੇ ਨੇ ਜੀ। ਕਾਲਾ ਪਹਿਲਵਾਨ ਸੂਰਤੀਆ ਉਹ ਪਹੁੰਚੇ ਨੇ ਜੀ ਜਥਾ ਲੈ ਕੇ। ਜ਼ਿਲ੍ਹਾ ਸਿਰਸਾ
ਵੀਰ ਦਵਿੰਦਰ ਸਿੰਘ ਜੀ ਸੰਧੂ ਉਹ ਪਹੁੰਚੇ ਨੇ। ਜਗਜੀਤ ਸਿੰਘ ਜੀ ਸਰਪੰਚ ਚਨਕੋਈਆ ਉਹ ਪਹੁੰਚੇ ਨੇ ਜੀ। ਪਿੰਡ ਪੰਜਗਰਾਈਆਂ ਕਲਾਂ ਤੋਂ ਜਥਾ ਪਹੁੰਚਿਆ ਜੀ ਬੱਸ ਲੈ ਕੇ। ਮਨੀ ਸਿੰਘ ਜੀ ਮਾਖ ਚਹਿਲਾ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੇ ਨੇ ਜੀ। ਦੇਬੀ ਬੱਪੀ ਆਣਾ ਮਾਨਸਾ ਜਥਾ ਲੈ ਕੇ ਪਹੁੰਚੇ ਨੇ ਜੀ। ਸੁਖਵਿੰਦਰ ਸਿੰਘ ਜੀ ਨੱਤ ਮੀਤ ਪ੍ਰਧਾਨ ਡਕੌਂਦਾ ਗਰੁੱਪ ਉਹ ਪਹੁੰਚੇ ਨੇ ਜੀ। ਜਗਮੀਤ ਸਿੰਘ ਜੀ ਮੋਤਾ ਸੰਗਰੂਰ ਐਡਵੋਕੇਟ ਉਹ ਪਹੁੰਚੇ ਨੇ ਜੀ। ਗੁਰਪ੍ਰੀਤ ਸਿੰਘ ਜੀ ਸਰਪੰਚ ਰਾਜੋ ਮਾਜਰਾ ਉਹ ਪਹੁੰਚੇ ਨੇ ਜੀ। ਪਿੰਡ ਸਾਪਾ ਤੋਂ ਜਥਾ ਲੈ ਕੇ ਸੰਗਤ ਪਹੁੰਚੀ ਹੈ ਜੀ। ਸਾਰਿਆਂ ਦੇ ਇੱਥੇ ਪਹੁੰਚਣ ਤੇ ਧੰਨਵਾਦ। ਹੁਣ ਸਿਰਫ 2 ਮਿੰਟ ਲਈ ਮੈਂ ਬੇਨਤੀ ਕਰੂੰਗਾ ਮੇਰਾ ਵੀਰ ਪਰਮਜੀਤ ਸਿੰਘ ਅਕਾਲੀ, ਸਿਰਫ 2 ਮਿੰਟ ਵੀਰ ਮੇਰਾ, ਕਿਉਂਕਿ ਬੁਲਾਰੇ ਬਹੁਤ ਨੇ, ਪੰਥ ਦੀਆਂ ਸ਼ਖਸੀਅਤਾਂ ਬੈਠੀਆਂ ਨੇ, ਸੰਘਰਸ਼ੀ ਲੋਕ ਬੈਠੇ ਆ, ਅਸੀਂ ਉਹਨਾਂ ਨੂੰ ਟਾਈਮ ਦੇਣਾ। ਅਸੀਂ ਧੰਨਵਾਦ ਕਰਦੇ ਹਾਂ। ਅਸਪਾਲ ਕਲਾਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਥਾ ਲੈ ਕੇ ਆਈ ਆ। ਸੁਖਜੀਤ ਸਿੰਘ ਫਿਰੋਜ਼ਪੁਰ ਤੋਂ ਆਏ ਨੇ। ਰਸਪਾਲ ਸਿੰਘ ਜੀ ਫਿਰੋਜ਼ਪੁਰ ਤੋਂ ਆਏ ਨੇ। ਗਿਰੀ ਸੇਖਾ, ਗਰਮੇਲ ਸਿੰਘ ਜੀ ਸੇਖਾ, ਪਿਆਰਾ ਸਿੰਘ ਪੰਡੋਰੀ 2 ਗੱਡੀਆਂ ਲੈ ਕੇ ਆਏ ਨੇ। ਸੰਤ ਬਾਬਾ ਉੱਤਰਦੇਵ ਕਲੱਬ ਮਹਿਮਦਪੁਰ ਤੋਂ ਆਏ ਨੇ। ਫੌਜੀ ਧਰਮੀ ਫੌਜੀ ਜਥੇਬੰਦੀ ਤੋਂ ਗੁਰਨਾਮ ਸਿੰਘ ਜੀ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ। ਪਰਮਜੀਤ ਸਿੰਘ ਜੀ ਅਕਾਲੀ 2 ਮਿੰਟ ਲਈ ਇੱਕ ਮੈਂ ਸੰਗਤ ਨੂੰ ਕਹਿ ਦੇਵਾਂ, ਇੱਥੋਂ ਇਸ ਸਟੇਜ ਤੋਂ ਅੱਜ ਇੱਕ ਪ੍ਰੋਗਰਾਮ ਦਿੱਤਾ ਜਾਊਗਾ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਆਏ ਹੋਏ ਸਮੂਹ ਨੌਜਵਾਨਾਂ ਦਾ ਖਾਸ ਕਰਕੇ ਜਿਹੜੇ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹੋ, ਬਹੁਤ ਬਹੁਤ ਧੰਨਵਾਦ। ਅਸੀਂ ਟੀਮ ਬ੍ਰਦਰ ਕੈਨੇਡਾ ਤੇ ਅਮਰੀਕਾ ਦੇ ਸਮੂਹ ਨੌਜਵਾਨ ਜੋ ਕਿ ਇਸ ਵੇਲੇ ਕਿਸਾਨਾਂ ਦੀ ਆਰਥਿਕ ਮਦਦ ਕਰ ਰਹੇ ਨੇ, 10-10 ਹਜ਼ਾਰ ਰੁਪਇਆ ਸਮੂਹ ਕਿਸਾਨ ਸ਼ਹੀਦ ਪਰਿਵਾਰਾਂ ਨੂੰ, ਅਤੇ ਨਾਲ ਉਹਨਾਂ ਦੇ ਜਿਹੜੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਤਕਰੀਬਨ ਸਾਰੇ ਹੀ ਬੱਚਿਆਂ ਦਾ ਉਹ ਚੱਕ ਰਹੇ ਨੇ। ਉਹਨਾਂ ਨੌਜਵਾਨਾਂ ਦਾ ਵੀ ਧੰਨਵਾਦ ਕਰਦੇ ਆ। ਦੂਸਰੀ ਜਿਹੜੀ ਬੇਨਤੀ ਆ, ਵਿਚਾਰਾਂ ਬਹੁਤ ਨੇ, ਬੜੀਆਂ ਕਰ ਸਕਦੇ ਆ ਤੇ ਬੜੀਆਂ ਨੇ। ਇੱਕ ਚੀਜ਼ ਯਾਦ ਰੱਖਿਓ, ਆਪਾਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਕਾਨੂੰਨ ਦੀਆਂ ਛੰਭਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਗੁਜ਼ਾਰਾ ਕੀਤਾ। ਅਸੀਂ ਚੜ੍ਹਦੀ ਕਲਾ ਦਾ ਪ੍ਰਤੀਕ ਖਾਲਸਾ, ਚੜ੍ਹਦੀ ਕਲਾ ਦਾ ਪ੍ਰਤੀਕ ਪੰਜਾਬੀ ਆ। ਸਾਨੂੰ ਢਹਿੰਦੀ ਕਲਾ ਵੱਲ ਲਿਜਾਇਆ ਜਾ ਰਿਹਾ ਤੇ ਲਿਜਾਇਆ ਜਾਂਦਾ। ਕੁਝ ਸਾਡੇ ਹੀ ਆਪਣੇ ਹਮੇਸ਼ਾ ਰੋਣ ਤੇ ਪਿੱਟਣ ਵਾਲੀਆਂ ਗੱਲਾਂ ਕਰਦੇ ਨੇ। ਅਸੀਂ ਉਹਨਾਂ ਦੇ ਵਾਰਸ ਨਹੀਂ ਜਿਹੜੇ ਬਹਿ ਕੇ ਆਏ ਹੋਏ ਮੁਸੀਬਤਾਂ ਦੇ ਉੱਤੇ ਰੋਂਦੇ ਤੇ ਪਿੱਟਦੇ ਨੇ। ਆਪਾਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਹਮੇਸ਼ਾ ਜ਼ੁਲਮ ਦਾ ਮੁਕਾਬਲਾ ਕੀਤਾ। ਬੇਸ਼ੱਕ ਉਹ ਸਮੇਂ ਦੇ ਮੁਤਾਬਕ ਸਬਰ ਨਾ ਕਰਨਾ ਪਿਆ, ਚਾਹੇ ਉਹ ਹਥਿਆਰ ਦੇ ਨਾਲ, ਪਰ ਗੁਰੂ ਸਾਹਿਬ ਕਿਰਪਾ ਰੱਖਣ। ਦਸਮ ਪਾਤਸ਼ਾਹ ਦਾ ਉਹ ਫਰਮਾਨ ਕਿ ਚੂਕਾਰ ਅਜਮਾ ਹਿਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸਾਨੂੰ ਉਸ ਫਲਸਫੇ ਤੇ ਧਿਆਨ ਦੇਣ ਦੀ ਲੋੜ ਆ। ਸ਼ਾਂਤੀ ਬਹੁਤ ਜ਼ਰੂਰੀ ਆ। ਸ਼ਾਂਤੀ ਹਰ ਇੱਕ ਮਸਲੇ ਦਾ ਹੱਲ ਵੀ ਨਹੀਂ ਹੁੰਦੀ। ਗੁਰੂ ਕਿਰਪਾ ਕਰੇ ਜਿਸ ਮਕਸਦ ਦੇ ਵਾਸਤੇ ਆਪਾਂ ਤੁਰੇ ਆ, ਇਸ ਮਕਸਦ ਨੂੰ ਆਪਾਂ ਚੜ੍ਹਦੀ ਕਲਾ ਦੇ ਨਾਲ ਕਾਮਯਾਬੀ ਵੱਲ ਲੈ ਕੇ ਜਾਈਏ। ਪਰ ਨੌਜਵਾਨੀ ਜਿਹੜੀ ਕਿ ਰੀੜ੍ਹ ਦੀ ਹੱਡੀ ਆ, ਹਮੇਸ਼ਾ ਹਰ ਇੱਕ ਸੰਘਰਸ਼ ਦੀ, ਉਹਨੂੰ ਪਿੱਛੇ ਸੁੱਟਿਆਂ ਗੱਲ ਨਹੀਂ ਬਣਨੀ। ਦੀਪ ਸਿੱਧੂ, ਲੱਖਾ ਸਿਧਾਣਾ ਅਤੇ ਉਹਦੇ ਵਰਗੇ ਹੋਰ ਬੇਅੰਤ ਨੌਜਵਾਨ ਜਿਹੜੇ ਇਸ ਸੰਘਰਸ਼ ਦਾ ਹਿੱਸਾ ਸੀ, ਹਿੱਸਾ ਨੇ ਤੇ ਹਿੱਸਾ ਰਹਿਣਗੇ। ਸਾਨੂੰ ਉਹਨਾਂ ਦਾ ਸਾਥ ਦੇਣ ਦੀ ਲੋੜ ਆ, ਤਾਂ ਕਿ ਜਿਹੜੇ ਅੱਜ ਤੁਹਾਡੀ ਆਵਾਜ਼ ਚੱਕ ਰਹੇ ਨੇ, ਜੇ ਤੁਸੀਂ ਅੱਜ ਉਹਨਾਂ ਦੇ ਨਾਲ ਨਾ ਖੜੇ, ਕੱਲ ਨੂੰ ਤੁਹਾਡੀ ਕਿਸੇ ਨੇ ਆਵਾਜ਼ ਨਹੀਂ ਚੱਕਣੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰੇ ਲਾ ਦਿਆ ਜੀ, ਨਾਰੇ ਵੀ ਲਾ ਦਿਏ। ਦੀਪ ਸਿੱਧੂ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ। ਲੱਖੇ ਸਿਧਾਣੇ ਦਾ ਪਰਚਾ ਰੱਦ ਕਰੋ, ਰੱਦ ਕਰੋ, ਰੱਦ ਕਰੋ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, 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 ਸਾਡਾ ਏਕਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸਾਰੇ ਨੌਜਵਾਨਾਂ ਦੇ ਪਰਚੇ ਰੱਦ ਕਰੋ, ਰੱਦ ਕਰੋ, ਰੱਦ ਕਰੋ। ਕੀ ਗੱਲ ਬਾਈ, એનર્ਜੀ ਨਹੀਂ ਸਾਰਿਆਂ 'ਚ? ਬਾਹਾਂ ਖੜੀਆਂ ਕਰਕੇ ਜਵਾਬ ਦਿਓ। ਝੂਠੇ ਪਰਚੇ ਰੱਦ ਕਰੋ, ਰੱਦ ਕਰੋ, ਰੱਦ ਕਰੋ। ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਧੰਨਵਾਦ ਜੀ। ਪਿੰਡ ਪੇਦਨੀ ਤੋਂ ਜਥਾ ਪਹੁੰਚਿਆ ਜੀ, ਉਹਨਾਂ ਦਾ ਵੀ ਧੰਨਵਾਦ। ਪਿੰਡ ਭੋਜੋਵਾਲੀ ਤੋਂ ਜਸਪ੍ਰੀਤ, ਉਹ ਵੀ ਜਥਾ ਲੈ ਕੇ ਪਹੁੰਚਿਆ ਜੀ। ਗੁਰਪ੍ਰੀਤ ਸਿੰਘ ਜੀ ਮਲੋਵਾਲ,
ਭੋਲਾ ਸਿੰਘ ਜੀ ਮੁੱਲਵਾਲ ਉਹ ਪਹੁੰਚੇ ਨੇ, ਗੁਰਜੰਟ ਸਿੰਘ ਜੀ ਪ੍ਰਧਾਨ, ਰਣਜੀਤ ਸਿੰਘ ਜੀ ਫੌਜੀ ਬੁਗਰਾ ਉਹ ਪਹੁੰਚੇ ਨੇ, ਗੁਰਵਾਜ ਸਿੰਘ ਜੀ, ਕਰਮਜੀਤ ਸਿੰਘ ਜੀ ਰਣੀਕੇ ਉਹ ਵੀ ਪਹੁੰਚੇ ਨੇ, ਪਿੰਡ ਕਸਬਾ ਭਰਾਲ ਤੋਂ ਦਿਆ ਸਿੰਘ ਜੀ ਲਾਹੌਰੀਆ ਜਿਹੜੇ ਕਿ ਸਾਡੀ ਸਿੱਖ ਕੌਮ ਦੇ ਯੋਧੇ ਨੇ, ਉਹਨਾਂ ਦੇ ਨਗਰ ਦੇ ਵਿੱਚੋਂ ਬਹੁਤ ਵੱਡਾ ਜਥਾ ਪਹੁੰਚਿਆ, ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਅਸੀਂ ਧੰਨਵਾਦ ਕਰਦੇ ਹਾਂ। ਲਿਖ ਕੇ ਦਿਓ। ਅਗਲੇ ਬੁਲਾਰੇ ਸਾਡੇ 2 ਮਿੰਟ ਲਈ ਬੇਨਤੀ ਕਰੂੰਗਾ, ਬਰਿੰਦਰ ਸਿੰਘ ਜੀ ਸੰਧੂ, ਵੀਰ ਦਵਿੰਦਰ ਸਿੰਘ ਸੰਧੂ 2 ਮਿੰਟ ਲਈ। ਖਾਸ ਕਰਕੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਤੁਹਾਡੀ ਕੱਲੀ ਕੱਲੀ ਪਰਚੀ ਸਾਡੇ ਕੋਲੇ ਆ ਰਹੀ ਆ, ਅਸੀਂ ਉਹ ਸਾਂਭ ਕੇ ਰੱਖ ਰਹੇ ਆ ਤੇ ਹਰ ਆਦਮੀ ਨੂੰ ਵੈਲਕਮ ਕਰਨ ਦੀ ਕੋਸ਼ਿਸ਼ ਕਰਦੇ ਆ। ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਵੀ ਜ਼ਰੂਰ ਮੰਗਦੇ ਆ ਨਾਲ ਦੀ ਨਾਲ। ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਵੀਰ ਦਵਿੰਦਰ ਅੰਮ੍ਰਿਤਸਰ ਤੋਂ ਤੇ ਇੱਥੇ ਪਹੁੰਚੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਹਨਾਂ ਦੇ ਚਰਨਾਂ ਵਿੱਚ ਨਤਮਸਤਕ ਹੁੰਨਾ ਹਾਂ, ਕਿਉਂਕਿ ਜਦੋਂ ਜ਼ਬਰ ਜ਼ਾਲਮ ਕਰੇ ਤੇ ਸਹਿਣਾ ਸੌਖਾ ਹੁੰਦਾ, ਪਤਾ ਵੀ ਉਹਦਾ ਕੰਮ ਹੀ ਮਾਰਨਾ ਵਾ, ਤੇ ਜਦੋਂ ਜ਼ਬਰ ਆਪਣੇ ਕਰਨ ਉਦੋਂ ਜ਼ੁਲਮ ਜਿਹੜਾ ਸਹਿਆ ਵੀ ਨਹੀਂ ਜਾਂਦਾ ਤੇ ਬੰਦਾ ਕਰ ਲਾਉਂਦਾ ਵੀ ਜ਼ਰੂਰ ਏ। ਅਸੀਂ ਮਾਰੇ ਸਰਕਾਰਾਂ ਦੇ ਨਹੀਂ, ਸਾਨੂੰ ਸਰਕਾਰ ਨੇ ਗੋਲੀਆਂ ਮਾਰੀਆਂ, ਨਵਰੀਤ ਸ਼ਹੀਦੀ ਪਾ ਗਿਆ, ਨਾਲ ਦੇ ਹੋਰ ਬੱਚਿਆਂ ਨੇ ਸ਼ਹਾਦਤਾਂ ਪਾਈਆਂ, ਸਾਨੂੰ ਚੀਸ ਨਹੀਂ ਭੋਰਾ ਇੱਕ ਸੂਈ ਨਹੀਂ ਲੱਗੀ। ਉਹ ਸਾਨੂੰ ਸੱਟ ਉਹਦਾ ਲੱਗੀ ਜਦੋਂ ਸਾਨੂੰ ਸਾਡੇ ਆਪਣਿਆਂ ਨੇ ਸਟੇਜ ਤੋਂ ਭੰਡਿਆ। ਉਹ ਸਾਨੂੰ ਪੁੱਤ ਪੁੱਤ ਕਹਿਣ ਵਾਲਿਆਂ ਨੇ ਜਦੋਂ ਪਿੱਠ ਦੇ ਵਿੱਚ ਛੁਰੀਆਂ ਮਾਰੀਆਂ, ਦੁੱਖ ਉਸ ਗੱਲ ਦਾ ਲੱਗਾ, ਹੋਰ ਕਿਸੇ ਗੱਲ ਦਾ ਦੁੱਖ ਨਹੀਂ ਲੱਗਾ। ਤੁਹਾਡੇ ਨਾਲ ਮਿਲਦੇ ਆ, ਰੂਬਰੂ ਹੁੰਨੇ ਆ, ਸੋਸ਼ਲ ਮੀਡੀਆ ਤੇ ਇੱਕ ਪਲੇਟਫਾਰਮ ਮਿਲਿਆ ਏ। ਅੱਜ ਦੱਸਿਆ ਗਿਆ ਕਿ ਇੱਥੋਂ ਇੱਕ ਪ੍ਰੋਗਰਾਮ ਦਿੱਤਾ ਜਾਏਗਾ। ਜੇ ਉਹ ਪ੍ਰੋਗਰਾਮ ਦਿੱਤਾ ਜਾਂਦਾ ਵਾ ਤਾਂ ਦਿਲ ਤੋਂ ਸ਼ੁਕਰਾਨੇ ਨੇ ਉਸ ਪਰਮਾਤਮਾ ਦੇ, ਕਿਉਂਕਿ ਇੱਕ ਸੁਪਨਾ ਰਿਹਾ ਏ ਲੱਖਾ ਸਿੰਘ ਸਿਧਾਣਾ ਦਾ ਕਿ ਦਿੱਲੀ ਦੇ ਵਿੱਚ ਜਿੱਤ ਕਿਸਾਨਾਂ ਦੀ ਹੋਣੀ ਚਾਹੀਦੀ ਆ। ਇੱਕ ਸੁਪਨਾ ਰਿਹਾ ਏ ਦੀਪ ਸਿੱਧੂ ਦਾ, ਪੰਜਾਬ ਦੇ ਵਿੱਚ ਰਾਜ ਫੈਡਰਲ ਢਾਂਚੇ ਦਾ ਹੋਣਾ ਚਾਹੀਦਾ ਆ। ਮਤਲਬ ਵੱਖੋ ਵੱਖ ਕੱਢ ਲੈਂਦੀ ਆ ਜਨਤਾ, ਇੱਕ ਗੱਲ ਦੇ ਮਤਲਬ 1000 ਹੁੰਦੇ ਨੇ। ਸੋ ਦੋਸਤੋ, ਦਿਮਾਗ ਆਪਣਾ ਸਾਰਿਆਂ ਦਾ ਵਰਤੋ ਜ਼ਰੂਰ। ਆਓ ਆਪਣੇ ਯੋਧਿਆਂ ਦਾ ਸਾਥ ਦਈਏ। ਦੀਪ ਸਿੱਧੂ, ਲੱਖਾ ਸਿਧਾਣਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਵੀਰ ਜੀ। ਬੇਨਤੀ ਆ ਸਾਰੇ ਬੁਲਾਰਿਆਂ ਨੂੰ, ਟਾਈਮ ਇੱਕ ਮੈਂ ਜ਼ਰੂਰ ਕਹੂੰ, ਜਿਹੜੇ ਮੇਰੇ ਭਰਾ ਇੱਥੇ ਪਹੁੰਚੇ ਆ, ਅਸੀਂ ਵੀ ਚਾਹੁੰਦੇ ਆ ਸਾਰੇ ਵੀਰ ਬੋਲਣ, ਪਰ ਕੀ ਹੋ ਸਕਦਾ ਸੰਭਵ ਜਿੰਨੇ ਵੀ ਹੈਗੇ ਆ ਸਾਰੇ ਬੋਲ ਸਕਣ। ਅਸੀਂ ਇਹ ਪਹਿਲਾਂ ਕਲੀਅਰ ਕਰਿਆ ਸੀ ਪ੍ਰੋਗਰਾਮ ਰੱਖਣ ਤੋਂ ਪਹਿਲਾਂ ਕਿ ਉਹ ਬੰਦੇ ਬੁਲਾਈਏ ਜਿਨ੍ਹਾਂ ਨੇ ਸਾਨੂੰ ਸੇਧ ਦੇਣੀ ਆ, ਸਾਨੂੰ ਜਾਣਕਾਰੀ ਦੇਣੀ ਆ ਕਿ ਸਾਡਾ ਸੰਘਰਸ਼ ਕਿੱਥੇ ਖੜਾ ਤੇ ਕਿੱਥੋਂ ਕਿੱਧਰ ਨੂੰ ਨਾ ਹੋ ਜੇ। ਅੱਜ ਸਟੇਜ ਵੱਲੋਂ ਫਿਰ ਕਹਿ ਰਹੇ ਆ, ਅਸੀਂ ਹਿੱਕ ਡਾਹ ਕੇ ਖੜਿਆ ਦਿੱਲੀ ਦੇ ਖਿਲਾਫ। ਸਾਡੀਆਂ ਜਥੇਬੰਦੀਆਂ ਦੇ ਪਿੱਛੇ ਨੂੰ ਨਾ ਦੇਖਿਓ, ਅਸੀਂ ਤੁਹਾਡੇ ਮਗਰਾਂ ਅੱਗੇ ਨੂੰ ਵਧਿਓ। ਧੰਨਵਾਦ ਕਰਦੇ ਹਾਂ ਜੀ। ਅਸੀਂ ਮਲੇਰਕੋਟਲਾ ਸਨੌਰ ਤੋਂ ਸਰਪੰਚ ਗੁਰਮੁਖ ਸਿੰਘ ਜੀ ਫਰਵਾਲੀ, ਬਲਜਿੰਦਰਪਾਲ ਸਿੰਘ ਜੀ ਸੰਗਾਲੀ, ਪਰਵਿੰਦਰ ਸਿੰਘ ਜੀ ਪੱਖੋਕੇ, ਹਰਦੇਵ ਸਿੰਘ ਜੀ ਪੱਪੂ ਉਹ ਵੀ ਬਹੁਤ ਵੱਡਾ ਜਥਾ ਲੈ ਕੇ ਆਏ ਨੇ, ਜੋਗਿੰਦਰ ਸਿੰਘ ਜੀ ਬੋਹਾ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਉਹ ਵੀ ਜਥਾ ਲੈ ਕੇ ਪਹੁੰਚੇ ਨੇ, ਅਮਰੀਕ ਸਿੰਘ ਜੀ ਕਿਲਾ ਹਕੀਮਾ ਉਹ ਵੀ ਪਹੁੰਚੇ ਨੇ, ਲਵੀ ਕਲੇਰ ਜਥਾ ਲੈ ਕੇ ਪਹੁੰਚੇ ਨੇ ਬਲਿਆਲ ਤੋਂ, ਪਿੰਡ ਚੱਕ ਭਾਈਕਾ ਜ਼ਿਲ੍ਹਾ ਲੁਧਿਆਣਾ ਸਾਧੂ ਸਿੰਘ ਜੀ ਪ੍ਰਧਾਨ ਕਿਸਾਨ ਯੂਨੀਅਨ ਡਕੌਂਦਾ ਉਹ ਵੀ ਪਹੁੰਚੇ ਨੇ ਜਥਾ ਲੈ ਕੇ, ਪਿੰਡ ਮਾਜਰੀ ਤੋਂ ਜਥਾ ਲੈ ਕੇ ਆਏ ਨੇ ਜੀ ਚਮਕੌਰ ਸਿੰਘ ਜੀ, ਹਰੀਪੁਰ ਜ਼ਿਲ੍ਹਾ ਜਲੰਧਰ ਉਹ ਵੀ ਪਹੁੰਚੇ ਨੇ ਜੀ, ਜੰਗੀਆਣਾ ਮਾਨਸਾ ਜ਼ਿਲ੍ਹਾ ਉਹ ਵੀ ਜਥਾ ਲੈ ਕੇ ਪਹੁੰਚੇ ਨੇ ਜੀ, ਪਟਾਲਾ ਕਲਾਂ ਸੰਗਰੂਰ ਉਹ ਵੀ ਪਹੁੰਚੇ ਨੇ ਜੀ, ਸਤਗੁਰ ਸਿੰਘ ਬਾਗੜੀਆਂ ਜ਼ਿਲ੍ਹਾ ਸੰਗਰੂਰ ਉਹ ਵੀ ਪਹੁੰਚੇ ਨੇ ਜੀ ਜਥਾ ਲੈ ਕੇ, ਦਾਨ ਸਿੰਘ ਵਾਲਾ ਬਠਿੰਡਾ ਹਰਵਿੰਦਰ ਸਿੰਘ ਜਥਾ ਲੈ ਕੇ ਪਹੁੰਚੇ ਨੇ ਜੀ, ਗੁੜਦੀ ਜ਼ਿਲ੍ਹਾ ਮਾਨਸਾ ਉਹ ਵੀ ਪਹੁੰਚੇ ਨੇ ਜੀ ਜਥਾ ਲੈ ਕੇ, ਪੱਖੋਕੇ ਜ਼ਿਲ੍ਹਾ ਤਰਨਤਾਰਨ ਉਹ ਵੀ ਸੰਗਤ ਲੈ ਕੇ ਆਏ ਨੇ ਜੀ, ਚੰਦ ਪੁਰਾਣਾ ਜ਼ਿਲ੍ਹਾ ਮੋਗਾ ਉੱਥੋਂ ਵੀ ਬਹੁਤ ਸੰਗਤ ਆਈ ਆ ਜੀ, ਟਾਂਡਾ ਹੁਸ਼ਿਆਰਪੁਰ ਉੱਥੋਂ ਵੀ ਬਹੁਤ ਵੱਡਾ ਜਥਾ ਆਇਆ ਜੀ, ਮੋਹਾਲੀ ਕਲਾਂ ਜ਼ਿਲ੍ਹਾ ਸੰਗਰੂਰ ਹਰਵਿੰਦਰ ਸਿੰਘ ਜੀ ਉਹ ਵੀ ਜਥਾ ਲੈ ਕੇ ਪਹੁੰਚੇ ਨੇ ਜੀ।
ਹੁਣ ਤੁਹਾਡੇ ਨਾਲ ਅਗਲੀਆਂ ਜਿਹੜੀਆਂ ਵਿਚਾਰਾਂ ਕਰਨਗੇ ਪੰਥ ਦੇ ਮਹਾਨ ਵਿਦਵਾਨ ਸੁਖਪ੍ਰੀਤ ਸਿੰਘ ਜੀ ਉਦੋਕੇ। ਸੁਖਪ੍ਰੀਤ ਸਿੰਘ ਜੀ ਉਦੋਕੇ, ਆਓ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਕਿਰਪਾ ਦੇ ਸਦਕਾ ਇਸ ਵਿਸ਼ੇਸ਼ ਇਕੱਤਰਤਾ ਦੇ ਵਿੱਚ ਜੁੜੇ ਹੋਏ ਮੁਅੱਜ਼ਿਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੀਰਾਂ ਦਾ, ਭੈਣਾਂ ਦਾ, ਮਾਤਾਵਾਂ ਦਾ, ਪਿਤਾ ਸਮਾਨ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਸੱਚ ਜਾਣਿਓ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਨੀ, ਜਿਹਦੇ ਵਿੱਚ ਸਾਡੇ ਕੋਲ ਤੁਹਾਨੂੰ ਸੱਦਾ ਦੇਣ ਦੇ ਵਾਸਤੇ ਕੋਈ ਸੰਗਠਿਤ ਢਾਂਚਾ ਨਹੀਂ ਸੀ। ਤੁਸੀਂ ਇੱਕ ਦਰਦ ਦੇ ਵਾਸਤੇ, ਤੁਸੀਂ ਪੰਜਾਬ ਦੀ ਹੋਂਦ ਦੇ ਵਾਸਤੇ, ਤੁਸੀਂ ਪੰਜਾਬ ਦੇ ਭਵਿੱਖ ਦੇ ਵਾਸਤੇ ਇੱਥੇ ਆਏ ਹੋ। ਔਰ ਇਹਦੇ ਤੋਂ ਵੱਡੀ ਜਿਹੜੀ ਮੈਨੂੰ ਗੱਲ ਲੱਗਦੀ ਹੈ ਨਾ, ਜਿਹੜਾ ਇੱਕ ਸ਼ਾਇਰ ਨੇ ਬੜੀ ਵਧੀਆ ਗੱਲ ਲਿਖੀ ਹੈ ਕਿ ਕਤਲ ਕਰਕੇ ਮੇਰਾ ਜੋ ਕਾਤਲ ਨਿਕਲਾ, खून दौड़ता मेरा कातिल को मनाने के लिए। ये बड़ी अहम गल है कि ये वो नौजवान ने, ये उन्हां नौजवानों के समर्थक नौजवान ने। तुसी उन्हां नौजवानों नूं संबंधित जां उन्हां दे उपर विश्वास रखण वाले हो जिहड़े नौजवानों नूं गद्दारी दे फतवे जारी कर दिते गए, ਤੇ ਉਹਨਾਂ ਨੌਜਵਾਨਾਂ ਦੇ ਸਾਥੀ ਅਜੇ ਵੀ ਕਹਿੰਦੇ ਆ ਜੀ ਅਸੀਂ ਤੇ ਸੰਘਰਸ਼ ਦੇ ਵਿੱਚ ਸਾਥ ਦੇਣ ਨੂੰ ਤਿਆਰ ਹਾਂ। ਇਹਦੇ ਵਿੱਚ ਹੁਣ ਇਹ ਵੇਖਣਾ ਪਵੇਗਾ ਕਿ ਜਿਹੜੀ ਸਾਡੀ ਆਗੂ ਪ੍ਰਣਾਲੀ ਹੈ ਉਹਨੂੰ ਆਪਣੀਆਂ ਬਾਹਾਂ ਬਹੁਤ ਖੋਲਣੀਆਂ ਪੈਣਗੀਆਂ, ਕਿਉਂਕਿ ਇਹ ਜੰਗ ਜਿਹੜੀ ਹੈ ਇਹ ਹੋਂਦ ਦੀ ਜੰਗ ਹੈ। ਇਸ ਜੰਗ ਦੇ ਵਿੱਚ ਹਾਰ ਮਤ ਸਮਝੀਏ ਕਿ ਕਿਸਾਨੀ ਦੇ ਕਾਨੂੰਨਾਂ ਦੀ ਹਾਰ ਹੋਵੇਗੀ। ਅਸੀਂ ਕਈ ਦਹਾਕੇ ਇਸ ਸਟੇਟ ਦੇ ਸਾਹਮਣੇ ਉੱਠਣ ਦੇ, ਖੜੇ ਹੋਣ ਦੇ ਕਾਬਲ ਨਹੀਂ ਰਹਿ ਸਕਾਂਗੇ। ਸਰਦਾਰ ਅਜਮੇਰ ਸਿੰਘ ਬੈਠੇ ਨੇ, ਤਕਰੀਬਨ 26 ਜਨਵਰੀ ਦੀ ਘਟਨਾ ਤੋਂ 1-2 ਦਿਨ ਪਹਿਲਾਂ ਦੀ ਗੱਲ ਹੈ। ਮੈਂ ਕੁਝ ਵਰਤਾਰੇ ਤੁਹਾਡੇ ਨਾਲ ਸਾਂਝੇ ਕਰਨੇ, ਉਹਦੇ ਕਰਕੇ ਮੈਂ 1-2 ਮਿੰਟ ਸ਼ਾਇਦ ਵੱਧ ਲੈ ਜਾਵਾਂ। ਉਹ ਵਰਤਾਰੇ ਬੜੇ ਅਹਿਮ ਨੇ। ਕੁਝ ਐਵੇਂ ਦੀ ਘਟਨਾ ਵਾਪਰੀ ਤੇ ਇਹ ਮੈਨੂੰ ਕਹਿੰਦੇ ਉਦੋਂ ਕਿ ਮੈਨੂੰ ਮਿਲ, ਅਸੀਂ ਇਕੱਠੇ ਮਿਲੇ ਤੇ ਇਹਨਾਂ ਨੇ ਮੈਨੂੰ ਦੀਪ ਦੇ ਬਾਰੇ ਇੱਕ ਗੱਲ ਕਹੀ। ਕਹਿੰਦੇ ਉਦੋਂ ਕਿ ਵੇਖ, ਦੀਪ ਸਿੱਧੂ ਦਾ ਸੁਭਾਅ ਜਜ਼ਬਾਤੀ ਹੈ, ਰਿਬੈਲੀਅਨ ਨੇਚਰ ਹੈ, ਬਾਗੀ ਸੁਭਾਅ ਦਾ ਹੈ, ਪਰ ਇੱਕ ਗੱਲ ਦਾ ਖਿਆਲ ਰੱਖੀ ਕਿ ਇਹ ਬੇਈਮਾਨ ਤੇ ਧੋਖੇਬਾਜ਼ ਨਹੀਂ ਹੈ। ਜਜ਼ਬਾਤੀ ਹੋਣਾ ਤੇ ਬਾਗੀ ਹੋਣਾ ਇਹ ਮਨੁੱਖ ਦੇ ਸੁਭਾਅ ਹੁੰਦੇ ਨੇ, ਤੇ ਧੋਖੇਬਾਜ਼ ਤੇ ਬੇਈਮਾਨ ਹੋਣਾ ਇਹ ਔਗਣ ਹੁੰਦੇ ਨੇ। ਸੋ ਸੁਭਾਅ ਤੇ ਔਗਣ ਇਹ ਸਾਨੂੰ ਨਿਖੇੜ ਕੇ ਵੇਖਣੇ ਪੈਣਗੇ ਜਦੋਂ ਅੱਜ ਅਸੀਂ ਇਸ ਸੰਘਰਸ਼ ਦੇ ਵਿੱਚ ਆਪਣੇ ਨੌਜਵਾਨਾਂ ਦਾ, ਉਸ ਨੌਜਵਾਨ ਆਗੂ ਪ੍ਰਣਾਲੀ ਦੇ ਪ੍ਰਤੀ ਜਿਹੜਾ ਇੰਨਾ ਪਿਆਰ ਵੇਖਦੇ ਹਾਂ। ਕਿਤੇ ਨਾ ਕਿਤੇ ਇੱਕ ਘਾਟ ਜ਼ਰੂਰ ਰਹੀ ਹੈ ਲੱਖੇ ਦੇ ਨਾਲ, ਲੱਖੇ ਸਿਧਾਣੇ ਦੇ ਨਾਲ। ਇਸ ਸੰਘਰਸ਼ ਦੇ ਵਿੱਚ ਆਰੰਭ ਦੇ ਵਿੱਚ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਾਥ ਦੇਣਾ ਸ਼ੁਰੂ ਕੀਤਾ, ਲੁਧਿਆਣੇ ਇੱਕ ਮੀਟਿੰਗ ਦੇ ਵਿੱਚ ਮੈਂ ਇੱਕ ਗੱਲ ਕਹੀ ਸੀ। ਮੈਂ ਕਿਹਾ ਲੱਖੇ ਤੂੰ ਬਹੁਤ ਕੰਮ ਕਰ ਰਿਹਾ ਪਿੰਡਾਂ ਦੇ ਵਿੱਚ, ਨੌਜਵਾਨ ਵਰਗ ਤੈਨੂੰ ਪਿਆਰ ਕਰਦਾ ਹੈ, ਪਰ ਜਿੰਨਾ ਚਿਰ ਤੱਕ ਤੁਸੀਂ ਇੱਕ ਸੰਗਠਿਤ ਢਾਂਚਾ ਨਹੀਂ ਪੈਦਾ ਕਰੋਗੇ, ਸੰਗਠਿਤ ਢਾਂਚੇ ਵਾਲੀਆਂ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਉਹ ਕਦੀ ਸਾਡੇ ਵਰਗੇ ਬਿਲਕੁਲ ਖੁੱਲੇ ਤੇ ਵਿਅਕਤੀਗਤ ਵਿਚਰਨ ਵਾਲੇ ਲੋਕਾਂ ਨੂੰ ਜਗ੍ਹਾ ਨਹੀਂ ਦਿੰਦੀਆਂ। ਅੱਜ ਉਸ ਗੱਲ ਦੀ ਲੋੜ ਹੈ। ਅਗਲੀ ਗੱਲ ਆ ਜਾਂਦੀ ਹੈ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਆਗੂ ਪ੍ਰਣਾਲੀ ਦਾ ਕਿਰਦਾਰ ਕਿੰਨਾ ਉੱਚਾ ਹੋਣਾ ਚਾਹੀਦਾ ਹੈ। ਚੱਲ ਰਹੇ ਸੰਘਰਸ਼ ਦੇ ਵਿੱਚ ਜਿੰਨਾ ਚਿਰ ਸੰਘਰਸ਼ ਦਾ ਕੋਈ ਨਿਰਣਾਇਕ ਅੰਤ ਨਾ ਹੋਵੇ, ਉਹਨਾਂ ਚਿਰ ਤੱਕ ਕਦੀ ਵੀ ਇਸ ਡਿਸੀਜਨ ਦੇ ਉੱਪਰ ਨਹੀਂ ਪਹੁੰਚਿਆ ਜਾ ਸਕਦਾ ਕਿ ਸਰਦਾਰ ਕੌਣ ਹੈ ਤੇ ਗਦਾਰ ਕੌਣ ਹੈ। ਇਹਦੇ ਫੈਸਲੇ ਹਮੇਸ਼ਾ ਸੰਘਰਸ਼ ਦੇ ਅੰਤ ਦੇ ਵਿੱਚ ਹੁੰਦੇ ਨੇ। ਤੇ ਉਹ ਨੌਜਵਾਨ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਪੰਜਾਬ ਤੋਂ ਪੁੱਟ ਕੇ ਦਿੱਲੀ ਦੇ ਬਾਰਡਰ ਦੀਆਂ ਬਰੂਹਾਂ ਤੱਕ ਲੈ ਕੇ ਜਾਣ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਇਆ ਹੋਵੇ ਤੇ ਉਹਨਾਂ ਨੂੰ ਗਦਾਰੀ ਦੇ ਪ੍ਰਮਾਣ ਪੱਤਰ ਜਾਰੀ ਕਰ ਦਿੱਤੇ ਜਾਣ, ਇਹ ਵੀ ਕੋਈ ਛੋਟੀ ਕੁਤਾਹੀ ਨਹੀਂ ਸੀ। ਮੈਂ ਛੋਟੀ ਜਿਹੀ ਗੱਲ ਸਾਂਝੀ ਕਰਦਾ ਰਸੂਲ ਹਮਜ਼ਾ ਤੌਬ ਦੀ ਕਿਤਾਬ ਮੇਰਾ ਦਾਗਿਸਤਾਨ ਦੇ ਵਿੱਚ।
ਉਹ ਮੈਂ ਇਸ ਕਰਕੇ ਕਰਨ ਲੱਗਾ ਕਿ ਉਸ ਤੋਂ ਪਹਿਲਾਂ ਮੈਂ ਸੰਤ ਜਰਨੈਲ ਸਿੰਘ ਦੀ ਇੱਕ ਕੋਟੇਸ਼ਨ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦਾ। ਮੈਨੂੰ ਲੱਗਦਾ ਕਿ ਜਿਹਦੀ ਵਿਆਖਿਆ ਜਿਹੜੀ ਹੈ ਨਾ ਆਉਣ ਵਾਲੀਆਂ ਸਦੀਆਂ ਦੇ ਹਰ ਸੰਘਰਸ਼ ਦੇ ਵਿੱਚ ਸ਼ਬਦ ਮੰਗਦੀ ਰਹੇਗੀ। ਉਹ ਉਹਨਾਂ ਦੇ ਸ਼ਬਦ ਸੀ, ਸਰੀਰ ਦਾ ਮਰਨਾ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਉਹ ਗੱਲ ਜ਼ਰੂਰੀ ਕਿਉਂ ਹੈ? ਸੱਚ ਜਾਣਿਓ, ਜੇਕਰ ਸਾਡੀਆਂ ਜ਼ਮੀਰਾਂ ਜਾਗਦੀਆਂ ਰਹੀਆਂ, ਸਾਡੀਆਂ ਜ਼ਮੀਨਾਂ ਵੱਲ ਕੋਈ ਅੱਖ ਚੁੱਕ ਕੇ ਨਹੀਂ ਵੇਖ ਸਕਦਾ। ਤੇ ਜੇ ਜ਼ਮੀਰਾਂ ਮਾਰ ਕੇ ਜ਼ਮੀਨਾਂ ਰੱਖਣੀਆਂ ਨੇ ਤੇ ਫਿਰ ਇਤਿਹਾਸ 'ਚ ਸਾਨੂੰ ਬਹੁਤ ਮੌਕੇ ਮਿਲੇ ਨੇ, ਬਹੁਤ ਮੌਕੇ ਮਿਲੇ ਨੇ। ਇਮਾਮ ਸ਼ਮੀਲ ਲੜਦਾ ਰਿਹਾ ਆਪਣੀ ਜ਼ਮੀਨ ਦੇ ਵਾਸਤੇ, ਲੜਦਾ ਰਿਹਾ ਆਪਣੇ ਕਬੀਲੇ ਦੇ ਵਾਸਤੇ, ਲੜਦਾ ਰਿਹਾ ਆਪਣੇ ਲੋਕਾਂ ਦੇ ਵਾਸਤੇ। ਤੇ ਜਿਸ ਵੇਲੇ ਆਪਣੀ ਆਖਰੀ ਜੰਗ ਲੜ ਰਿਹਾ ਸੀ, ਰੂਸ ਦੇ ਜ਼ਾਰ ਦਾ ਜਰਨੈਲ ਬਿਰਿਆਤਿੰਸਕੀ ਉਸ ਦੇ ਸਾਹਮਣੇ ਸੀ। ਬੜੀ ਭਿਆਨਕ ਜੰਗ ਹੋਈ। ਅਖੀਰ ਇੱਕ ਗਦਾਰ ਨੇ ਧੋਖਾ ਕੀਤਾ ਤੇ ਇਮਾਮ ਸ਼ਮੀਲ ਦੀ ਪਿੱਠ ਦੇ ਵਿੱਚ ਖੰਜਰ ਮਾਰ ਦਿੱਤਾ। ਇਮਾਮ ਸ਼ਮੀਲ ਝੁਕਿਆ ਪਿਆ, ਉਹਦੇ ਸਾਹਮਣੇ ਜੇਤੂ ਜਰਨੈਲ ਬਿਰਿਆਤਿੰਸਕੀ, ਜਿਸ ਨੇ ਜਿੱਤ ਜਾਣਾ। ਤੇ ਬਿਰਿਆਤਿੰਸਕੀ ਉਸ ਨੂੰ ਪਤਾ ਕੀ ਕਹਿੰਦਾ? ਕਹਿੰਦਾ, ਇਮਾਮ ਸ਼ਮੀਲ ਮੈਂ ਤੇ ਹੈਰਾਨ ਆ, ਓਏ ਤੂੰ ਇੰਨਾ ਪੱਥਰਾਂ ਦੇ ਕਰਕੇ ਲੜਦਾ ਰਿਹਾ, ਇਹ ਤਾਂ ਜ਼ਰਖੇਜ਼ ਜ਼ਮੀਨ ਹੈ ਹੀ ਨਹੀਂ। ਤੂੰ ਇੰਨਾ ਪੱਥਰਾਂ ਦੇ ਕਰਕੇ ਲੜਦਾ ਰਿਹਾ, ਇਸ ਜ਼ਮੀਨ ਚੋਂ ਮਿਲਣਾ ਕੀ ਸੀ? ਤੂੰ ਤੇ ਮੂਰਖ ਹੈ। ਮੂਰਖ ਮੈਂ ਨਹੀਂ ਕਹਿੰਦਾ, ਮੂਰਖ ਤੂੰ ਹੈ। ਇਹ ਕੱਲੇ ਕੱਲੇ ਪੱਥਰ ਦੇ ਉੱਪਰ ਮੇਰੇ ਕਬੀਲੇ ਦੇ ਨੌਜਵਾਨਾਂ ਦਾ ਖੂਨ ਡੁੱਲਿਆ। ਮੈਂ ਇਸ ਪਥਰੀਲੀ ਜ਼ਮੀਨ ਕਰਕੇ ਨਹੀਂ, ਆਪਣੇ ਖੂਨ ਦੀ ਜ਼ਮੀਰ ਕਰਕੇ ਲੜ ਰਿਹਾ। ਤੇ ਜਿੰਨਾ ਚਿਰ ਤੱਕ ਇਹਨਾਂ ਪੱਥਰਾਂ ਦੇ ਉੱਪਰ ਮੇਰੇ ਕਬੀਲੇ ਦੇ ਖੂਨ ਦੀ ਮਹਿਕ ਹੈ, ਉਹਨਾਂ ਚਿਰ ਤੱਕ ਮੈਂ ਜਿਹੜਾ ਲੜਦਾ ਰਵਾਂਗਾ। ਅਖੀਰ ਦੇ ਵਿੱਚ ਗਰਦਾਰੀ ਤੇ ਸਰਦਾਰੀ। ਉਹ ਕਹਿੰਦਾ, ਹੁਣ ਤੇ ਤੇਰਾ ਅੰਤ ਹੋ ਗਿਆ, ਹੁਣ ਤੇ ਤੂੰ ਕਬਰ 'ਚ ਹੀ ਪੈਣਾ ਹੈ ਨਾ। ਕਹਿੰਦਾ, ਬੇਸ਼ੱਕ ਕਬਰ 'ਚ ਪੈ ਜਾਵਾਂ, ਪਰ ਇੱਕ ਗੱਲ ਯਾਦ ਰੱਖੀ ਬਿਰਿਆਤਿੰਸਕੀ, ਕਬਰ ਦੇ ਵਿੱਚ ਪੈਣ ਤੋਂ ਬਾਅਦ ਵੀ ਮੇਰੀ ਪਿੱਠ ਤਾਂ ਸਿੱਧੀ ਹੋ ਜਾਵੇਗੀ, ਪਰ ਤੂੰ ਗਦਾਰੀ ਦੇ ਕਰਕੇ ਮੈਨੂੰ ਮਾਰਿਆ ਹੈ, ਇਸ ਕਰਕੇ ਤੇਰੀਆਂ ਨਜ਼ਰਾਂ ਸਾਰੀ ਉਮਰ ਸਿੱਧੀਆਂ ਨਹੀਂ ਹੋ ਸਕਦੀਆਂ, ਤੂੰ ਸਿੱਧਾ ਨਹੀਂ ਹੋ ਸਕਦਾ। ਇਹ ਸਾਨੂੰ ਇਤਿਹਾਸ ਦੇ ਵਿੱਚ ਬਹੁਤ ਵਾਰੀ ਮਿਲਿਆ ਹੈ ਕਿ ਸਾਡੇ ਆਗੂਆਂ ਨੇ ਜ਼ਮੀਨਾਂ ਤੋਂ ਉੱਪਰ ਉੱਠ ਕੇ ਜਦੋਂ ਜ਼ਮੀਰ ਦੀ ਗੱਲ ਕੀਤੀ ਹੈ ਤਾਂ ਅਸੀਂ ਰਾਜ ਨੂੰ ਸਿਰਜਿਆ। ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਕੋਲੋਂ ਹਾਰ ਗਿਆ, ਆ ਤੁਹਾਡੇ ਨੇੜੇ ਦਾ ਇਲਾਕਾ ਵੱਡਾ ਘੱਲੂ ਘਰ ਆ, ਜਿਸ ਦੇ ਵਿੱਚ ਸਾਡਾ ਇੰਨਾ ਵੱਡਾ ਕਤਲੇਆਮ ਹੋਇਆ ਕਿ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਇਹ ਗੱਲ ਲਿਖਣੀ ਪੈ ਗਈ ਕਿ ਲੋਕ ਕਹੇ ਸਿੰਘ ਸਭ ਗਿਆ ਮਾਰਾ, ਖੱਪਿਓ 50 ਔਰ ਖੱਪ ਗਿਓ ਸਾਰਾ। ਬੜੇ ਮਾਰੇ ਗਏ ਨੇ, ਕੁਝ ਨੇਤਾ ਬਚੇ ਨੇ, ਕੁਝ ਆਗੂ ਬਚੇ ਨੇ। ਤੇ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਆਪਣਾ ਇੱਕ ਕਾਸਿਦ ਨਾਨੂ ਸਿੰਘ ਗਰੇਵਾਲ ਦੇ ਨਾਲ ਸਿੱਖਾਂ ਦੇ ਕੋਲ ਭੇਜਿਆ ਸਮਝੌਤੇ ਦੇ ਵਾਸਤੇ। ਸਮਝੌਤਾ ਜ਼ਮੀਨੀ ਸੀ। ਉਹ ਆ ਕੇ ਕੀ ਕਹਿੰਦਾ? ਕਹਿੰਦਾ ਕਿ ਮੈਂ ਅਹਿਮਦ ਸ਼ਾਹ ਅਬਦਾਲੀ ਦਾ ਕਾਸਿਦ, ਮੈਸੰਜਰ, ਸੁਨੇਹਾ ਲੈ ਕੇ ਆਇਆ, ਤੁਹਾਡੀ ਜਾਨ ਨੂੰ ਕੋਈ ਖਤਰਾ ਨਹੀਂ, ਤੁਸੀਂ ਇੱਥੇ ਜ਼ਿੰਦਗੀ ਬਸਰ ਕਰ ਸਕਦੇ ਹੋ। ਬਸ ਜਦੋਂ ਛੇਈ ਛਮਾਹੀ ਸਾਡਾ ਸ਼ਾਹ ਆਵੇ ਨਾ, ਜਦੋਂ ਸਾਡਾ ਬਾਦਸ਼ਾਹ ਆਵੇ, ਤੇ ਤੁਸੀਂ ਕਣਕ, ਬਾਜਰਾ, ਗਵਾਰਾ, ਮੱਕੀ, ਮੋਠ, ਜੋ ਇੱਥੇ ਫਸਲ ਹੁੰਦੀ ਸੀ, ਉਹ ਨਜ਼ਰਾਨੇ ਦੇ ਰੂਪ ਦੇ ਵਿੱਚ ਦੇ ਦਿਆ ਕਰੋ, ਤੇ ਤੁਸੀਂ ਇੱਥੇ ਵਧੀਆ ਜ਼ਿੰਦਗੀ ਜੀ ਸਕਦੇ ਹੋ। ਇਹੀ ਅੱਜ ਸਾਨੂੰ ਕਾਰਪੋਰੇਟ ਘਰਾਣੇ ਦੀ ਹੀ ਚੁਣੌਤੀ ਹੈ ਨਾ ਜੀ। ਖੇਤੀ ਕਰ ਸਕਦੇ ਹੋ, ਦੇਣੀ ਸਾਨੂੰ ਹੈ, ਇਹੀ ਹੈ ਨਾ। ਜ਼ਮੀਨ ਤੇ ਜ਼ਮੀਰ ਦਾ ਅੰਤਰ। ਸਿੱਖਾਂ ਦੇ ਜਥੇਦਾਰ ਬੈਠੇ ਨੇ, ਸਰਦਾਰ ਚੜ੍ਹ ਸਿੰਘ ਬੈਠੇ ਨੇ, ਸਰਦਾਰ ਹਰੀ ਸਿੰਘ ਬੈਠੇ ਨੇ, ਦੋਵੇਂ ਜੱਸਾ ਸਿੰਘ ਬੈਠੇ ਨੇ, ਕਰਮ ਸਿੰਘ ਬੈਠੇ ਨੇ, ਬਹਿ ਕੇ ਮਸ਼ਵਰਾ ਕੀਤਾ। ਤੇ ਮਸ਼ਵਰਾ ਕਰਨ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੇ ਕਾਸਦ ਦੇ ਹੱਥ ਜਿਹੜਾ ਸੁਨੇਹਾ ਭੇਜਿਆ ਨਾ, ਤੇ ਮਸ਼ਵਰੇ ਵਿੱਚ ਵੀ ਗੱਲਾਂ ਬਾਤਾਂ ਹੋਈਆਂ। ਸਸਤਾ ਸੌਦਾ ਹੈ, ਹੋ ਸਕਦਾ ਹੈ ਕੱਲ ਨੂੰ ਕਾਰਪੋਰੇਟ ਘਰਾਣੇ ਜ਼ਮੀਨ ਦੇ ਉੱਪਰ ਆ ਜਾਣ ਨਾ, ਤੇ ਸਾਨੂੰ ਵੀ ਲੱਗੇ ਯਾਰ ਪਹਿਲਾਂ ਤਾਂ ਅਸੀਂ 1 ਕਿੱਲੇ ਦਾ ਠੇਕਾ 50,000 ਲੈਂਦੇ ਸੀ, ਹੁਣ ਵੱਧ ਮਿਲ ਰਿਹਾ ਹੈ। ਜ਼ਮੀਰ ਦਾ ਅੰਤ ਹੋਵੇਗਾ। ਉਸ ਵੇਲੇ ਜਿਹੜਾ ਸਿੱਖਾਂ ਨੇ ਜਵਾਬ ਭੇਜਿਆ, ਉਹਨੂੰ ਕਾਵ ਰੂਪ ਦੇ ਵਿੱਚ ਸੋਹਣ ਸਿੰਘ ਸੀਤਲ ਨੇ ਲਿਖਿਆ। ਉਹ ਕਹਿੰਦੇ, ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਰੱਖਾਂਗੇ ਰੱਤ ਨਾਲ ਗੱਲ ਬੰਨੇ ਲਾ ਕੇ, ਸ਼ਾਹ ਨਜਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ।
ਜੰਗ ਜ਼ਮੀਰਾਂ ਦੀ ਵੀ ਹੈ ਤੇ ਉਹਦੇ ਵਿੱਚ ਆਗੂ ਨੇ ਆਪਣੀ ਭੂਮਿਕਾ ਨਿਭਾਉਣੀ ਹੈ। ਉਹਦੇ ਵਿੱਚ ਅਸੀਂ ਵੇਖਣਾ ਹੈ ਕਿ ਸਾਡੇ ਆਗੂ ਦਾ ਕੱਦ ਕਿੰਨਾ ਹੈ ਔਰ ਆਗੂ ਜਿਹੜਾ ਹੈ ਉਹ ਸਟੇਟ ਦੇ ਕਿਹੜੇ ਨਾਜ਼ੁਕ ਸੂਖਮ ਤੇ ਅਸਤੂਲ ਹਿੱਸਿਆਂ ਦੇ ਉੱਪਰ ਚੋਟ ਕਰਨ ਦੀ ਸਮਰੱਥਾ ਰੱਖਦਾ ਹੈ। ਲਾਲ ਕਿਲੇ ਦੀ ਘਟਨਾ ਵਾਪਰੀ, ਮੈਨੂੰ ਸਭ ਤੋਂ ਵੱਧ ਇੰਜ ਲੱਗਾ ਹੈ, ਕੱਲ ਵੀ ਮੇਰਾ ਰਾਤੀ ਦਿੱਲੀ ਲੈਕਚਰ ਸੀ, ਇਸ ਤੋਂ ਪਹਿਲਾਂ ਵੀ ਦਿੱਲੀ ਲੈਕਚਰ ਸੀ, ਅੱਜ ਰਾਤ ਨੂੰ ਵੀ ਦਿੱਲੀ ਲੈਕਚਰ ਹੈ, ਤੇ ਦਿੱਲੀ ਦੇ ਲੋਕ ਪਤਾ ਕੀ ਕਹਿੰਦੇ ਨੇ, ਡਾਕਟਰ ਸਾਹਿਬ ਲਾਲ ਕਿਲੇ ਦੀ ਘਟਨਾ ਦੇ ਬਾਰੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਔਰ ਮੀਡੀਆ ਦੇ ਵਿੱਚ ਕੀ ਕਿਹਾ ਗਿਆ ਜੀ, ਲਾਲ ਕਿਲੇ ਦੀ ਘਟਨਾ ਤੋਂ ਬਾਅਦ ਦਿੱਲੀ ਦੇ ਲੋਕ ਡਰੇ ਪਏ ਨੇ, ਤੇ ਮੈਂ ਰੋਜ਼ ਦਿੱਲੀ ਲੈਕਚਰ ਕਰ ਰਿਹਾ, ਉਹਨਾਂ ਦੀ ਮੰਗ ਇਹ ਹੁੰਦੀ ਹੈ ਕਿ ਲਾਲ ਕਿਲੇ ਦੀ ਘਟਨਾ ਦੇ ਬਾਰੇ ਸਾਡੇ ਨਾਲ ਸ਼ਬਦ ਸਾਂਝੇ ਕਰੋ, ਸਾਨੂੰ ਦੀਪ ਸਿੱਧੂ ਦੇ ਬਾਰੇ ਦੱਸੋ। ਉੱਥੇ ਉਹਨਾਂ ਦੇ ਰੋਜ਼ ਵਿਚਾਰ ਹੀ ਇਹ ਹੁੰਦੇ ਨੇ, ਮੈਂ ਰੋਜ਼ ਉੱਥੇ ਲੈਕਚਰ ਕਰਦਾ, ਇਵੇਂ ਦੀ ਕੋਈ ਗੱਲ ਨਹੀਂ। ਪਰ ਉੱਥੇ ਇਹ ਵੇਖਣਾ ਹੁੰਦਾ ਹੈ ਸਾਡੀ ਆਗੂ ਪ੍ਰਣਾਲੀ ਜਿਹੜੀ ਹੈ ਉਹ ਕੀ ਉਹਨਾਂ ਜਗ੍ਹਾਵਾਂ ਤੋਂ ਜਿੱਥੇ ਕਿ ਸਰਕਾਰ ਦੇ ਉੱਪਰ ਦਬਾਅ ਬਣਾ ਕੇ ਵੱਡੀ ਚੋਟ ਜਿਹੜੀ ਹੈ ਜਾਂ ਵੱਡੀ ਸੱਟ ਪਹੁੰਚਾਈ ਜਾ ਸਕਦੀ ਹੈ ਉਹਦੇ ਪਿਛੋਕੜ ਨੂੰ ਜਾਣਦੀ ਹੈ। ਲਾਲ ਕਿਲੇ ਦਾ ਵਰਤਾਰਾ ਕੋਈ ਗਲਤ ਨਹੀਂ ਹੈ, ਮਾਣ ਹੋਣਾ ਚਾਹੀਦਾ ਇਸ ਸੰਘਰਸ਼ ਦਾ, ਉਹ ਇੱਕ ਪੜਾਅ ਹੈ। ਇਹ ਠੀਕ ਹੈ ਉਹ ਅੰਤਮ ਜਿੱਤ ਨਹੀਂ ਸੀ, ਪਰ ਅੰਤਮ ਜਿੱਤਾਂ ਦੇ ਜਿਹੜੇ ਪ੍ਰਤੀਕ ਹੁੰਦੇ ਨੇ ਉਹ ਇਸੇ ਤਰ੍ਹਾਂ ਹੀ ਸਿਰਜੇ ਜਾਂਦੇ ਨੇ। ਤੇ ਜੇਕਰ ਤੁਸੀਂ ਪਿਛੋਕੜ ਦੇ ਵਿੱਚ ਜਾਣਾ ਹੈ ਤੇ ਮੈਂ ਕਹਿੰਦਾ ਇਹੀ ਲਾਲ ਕਿਲਾ ਕਿਤੇ ਯੂਰਪ ਦੀ ਧਰਤੀ ਦੇ ਉੱਪਰ ਹੁੰਦਾ ਤਾਂ ਇਸ ਨੂੰ ਇੱਕ ਟਾਰਚਰ ਮਿਊਜ਼ੀਅਮ ਦਾ ਰੂਪ ਦਿੱਤਾ ਹੋਇਆ ਕਰਨਾ ਸੀ। ਸਭ ਤੋਂ ਵੱਧ ਜ਼ੁਲਮ ਤੇ ਸਭ ਤੋਂ ਵੱਧ ਫਰਮਾਨ ਜਿਹੜੇ ਜ਼ੁਲਮ ਦੇ ਨੇ ਲਾਲ ਕਿਲੇ ਦੇ ਅੰਦਰੋਂ ਜਿਹੜੇ ਨੇ ਉਹ ਜਾਰੀ ਹੋਏ ਨੇ। ਤਕਰੀਬਨ 1639 ਤੋਂ ਲੈ ਕੇ 1648 ਦੇ ਵਿੱਚ ਉਸਤਾਦ ਅਹਿਮਦ ਲਾਹੌਰੀ ਜਿਸ ਨੇ ਤਾਜ ਮਹਿਲ ਬਣਾਇਆ ਸੀ ਉਸੇ ਨੇ ਲਾਲ ਕਿਲਾ ਬਣਾਇਆ, ਉਹੀ ਇਹਦਾ ਆਰਕੀਟੈਕਚਰ ਸੀਗਾ। ਔਰ ਉਸ ਤੋਂ ਬਾਅਦ ਇੱਥੇ ਹੋਇਆ ਕੀ ਹੈ, ਜਿਸ ਨੇ ਤਾਮੀਰ ਕਰਾਇਆ ਸ਼ਾਹਜਹਾਂ ਪੁੱਤਰ ਨੇ ਉਸ ਨੂੰ ਕੈਦ ਕਰ ਦਿੱਤਾ। ਔਰ ਉਹ ਕੈਦ ਕਿਵੇਂ ਦੀ ਬੁਰੀ ਹੋਵੇਗੀ ਕਿ ਉਸ ਨੂੰ ਕਈ ਵਾਰ ਪੀਣ ਦੇ ਵਾਸਤੇ ਪਾਣੀ ਨਹੀਂ ਸੀ ਮਿਲਦਾ। ਉਸਨੇ ਆਪਣੇ ਇੱਕ ਸ਼ੇਰ 'ਚ ਲਿਖ ਦਿੱਤਾ ਸੀ ਆਪਣੇ ਪੁੱਤਰ ਨੂੰ, ਬਾਬਾ ਮਨ ਬਹਾਦਰ ਮਨ ਈ ਰੋਜ਼ ਮੁਹਤਾਜ, ਕਹਿੰਦਾ ਵੀ ਅੱਜ ਮੁਹਤਾਜ ਹੋ ਗਿਆ। ਦੀ ਰੋਜ਼ ਲੱਖ ਦਵਾਰ ਬੂਦਮ, ਅਜੇ ਕੱਲ ਦੀ ਗੱਲ ਹੈ ਮੇਰੇ ਅੱਗੇ ਲੱਖ ਸਵਾਰ ਖੜਾ ਹੁੰਦਾ ਸੀ। ਬਾਬਾ ਮਨ ਬਹਾਦਰ ਮਨ ਦੀ ਰੋਜ਼ ਲੱਖ ਸਵਾਰ ਬੂਦਨ, ਇਮਰੋਜ਼ ਮੁਹਤਾਜ ਜਗ ਕਾਸਾ ਏ ਆਬਮ, ਤੇ ਅੱਜ ਮੈਂ ਇੱਕ ਪਾਣੀ ਦਾ ਪਿਆਲਾ ਨਹੀਂ ਪੀ ਸਕਦਾ। ਬਾਪ ਦੇ ਉੱਪਰ ਇਹ ਜ਼ੁਲਮ ਹੋਇਆ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇੱਕ ਫਕੀਰ ਆਇਆ, ਕਹਿੰਦਾ ਇੱਕ ਸਦਾ ਸੁਣੀ ਹੈ, ਇੱਕ ਆਵਾਜ਼ ਸੁਣੀ ਹੈ, ਬੜੀ ਸੋਹਣੀ ਕਿਸੇ ਦੀ ਪੋਇਟਰੀ ਸੀ। ਪਤਾ ਲੱਗਾ ਔਰੰਗਜ਼ੇਬ ਦੀ ਆਪਣੀ ਬੇਟੀ ਜੇਬਲ-ਨਿਸਾ ਪੋਇਟਰੀ ਕਰਦੀ ਸੀ, ਉਹਦਾ ਤਖੱਲਫ ਜਿਹੜਾ ਸੀ ਉਹ ਮਖਫੀ ਸੀ। ਤਰੀਖੇ ਮਖਫੀ ਵੀ ਹੁਣ ਉਰਦੂ 'ਚ ਛਪ ਚੁੱਕੀ ਹੈ। ਔਰੰਗਜ਼ੇਬ ਨੇ 21 ਸਾਲ ਵਾਸਤੇ ਸਲੀਮਗੜ੍ਹ ਦੇ ਕਿਲੇ 'ਚ ਉਹਨੂੰ ਵੀ ਕੈਦ ਕਰ ਦਿੱਤਾ। ਮੁਤਫਲਤ ਖਾਨ ਦੇ ਹੁੰਦਿਆਂ ਔਰੰਗਜ਼ੇਬ ਦੇ ਸਮੇਂ ਕੀ ਫਰਮਾਨ ਜਾਰੀ ਨਹੀਂ ਹੋਏ ਹਿੰਦੂ ਧਰਮ ਦੇ ਕਤਲੇਆਮ ਦੇ? ਭਾਈ ਨੰਦ ਲਾਲ ਜੀ ਨੂੰ ਦਿੱਲੀ ਤੋਂ ਅਨੰਦਪੁਰ ਸਾਹਿਬ ਕਿਉਂ ਜਾਣਾ ਪਿਆ? ਸਲੀਮਗੜ੍ਹ ਦੇ ਕਿਲੇ ਦੇ ਵਿੱਚੋਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਹਾਦਤਾਂ ਸਾਨੂੰ ਭੁੱਲ ਗਈਆਂ ਨੇ? ਜਾਂ ਫਿਰ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਜਿਹੜੀ ਇੰਡੀਅਨ ਨੈਸ਼ਨਲ ਆਰਮੀ ਹੈ ਉਹਦੇ ਸਾਰੇ ਟਰਾਇਲ ਜਿਹੜੇ ਸੀ ਉਹ ਲਾਲ ਕਿਲੇ ਦੇ ਵਿੱਚ ਚੱਲੇ, ਤੇ 1984 ਤੋਂ ਬਾਅਦ ਵੀ ਲਾਲ ਕਿਲਾ ਜਿਹੜਾ ਫੌਜ ਦੇ ਕੋਲ ਰਿਹਾ, ਤੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਸੀ ਉਸ ਕਿਲੇ 'ਚ ਟਾਰਚਰ ਕੀਤੇ ਗਏ। ਜੇਕਰ ਉੱਥੇ ਖਾਲਸਾਈ ਨਿਸ਼ਾਨ ਝੁੱਲ ਗਿਆ ਕੀ ਗੁਨਾਹ ਹੋ ਗਿਆ? ਮੈਂ ਕਹਿੰਦਾ ਹੈਰਾਨ ਹੋ ਗਏ ਅਸੀਂ, ਸਾਡੀ ਆਗੂ ਪ੍ਰਣਾਲੀ ਜਿਹੜੀ ਹੈ ਉਹ ਕਿਉਂ ਇਹਨਾਂ ਤੱਥਾਂ ਤੋਂ ਵਾਕਿਫ ਨਹੀਂ ਸੀ ਕਿ ਇਹਦੇ ਨਾਲ ਤਾਂ ਸਰਕਾਰ ਦੇ ਉੱਪਰ ਇੱਕ ਦਬਾਅ ਪੈਦਾ ਕੀਤਾ ਜਾ ਰਿਹਾ ਸੀ। ਮੇਰੇ ਤੋਂ ਪਹਿਲਾਂ ਇੱਕ ਹਿੰਦੂ ਵੀਰ ਬੋਲ ਕੇ ਗਏ ਨੇ, ਕਹਿੰਦੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਲਾਲ ਕਿਲੇ ਦੇ ਉੱਪਰ ਖਾਲਸਾ ਹੀ ਨਿਸ਼ਾਨ ਸਾਹਿਬ ਝੁੱਲਿਆ, ਤੇ ਉਹ ਕਿਹੜੇ ਲੋਕ ਨੇ ਜਿਹੜੇ ਕਹਿੰਦੇ ਸੰਘਰਸ਼ ਦੇ ਵਿੱਚੋਂ ਧਰਮ ਤੇ ਨਿਸ਼ਾਨ ਸਾਹਿਬ ਨੂੰ ਬਾਹਰ ਲੈ ਕੇ ਚਲੇ ਜਾਓ? ਇਹ ਸਾਨੂੰ ਸੋਚਣਾ ਤਾਂ ਪਵੇਗਾ ਨਾ। ਪਰ ਫਿਰ ਵੀ ਸਾਡਾ ਜਿਹੜਾ ਅਹਿਮ ਪੱਖ ਹੈ ਉਹ ਇਹੀ ਬਣਦਾ ਹੈ ਕਿ ਇਹ ਸੰਘਰਸ਼ ਅਸੀਂ ਜਿੱਤਣਾ ਜ਼ਰੂਰ ਹੈ। ਠੀਕ ਹੈ, ਸਾਡੀ ਆਗੂ ਪ੍ਰਣਾਲੀ ਦੇ ਨਾਲ ਕਿਤੇ ਨਾ ਕਿਤੇ ਨਿਰਾਸ਼ਤਾ ਹੈ, ਨਾਰਾਜ਼ਗੀ ਹੈ। ਜਿੱਤਣਾ ਅਸੀਂ ਇਸ ਕਰਕੇ ਆ ਕਿ ਕੇਵਲ ਸੰਘਰਸ਼ ਉਹਨਾਂ ਦਾ ਨਹੀਂ ਹੈ, ਇਹ ਸਾਡਾ ਸਾਰਿਆਂ ਦਾ ਹੈ। ਇਹ ਸਾਰਿਆਂ ਦੀ ਸਾਂਝੀ ਜੰਗ ਹੈ। ਇਹ ਪੰਜਾਬ ਦੀ ਹੋਂਦ ਦੀ ਗੱਲ ਹੈ, ਇਹ ਪੰਜਾਬ ਦੀ ਖੁਦ ਮੁਖਤਿਆਰੀ ਦੀ ਗੱਲ ਹੈ, ਇਹ ਸਾਡੀਆਂ ਜ਼ਮੀਨਾਂ ਦੀ ਗੱਲ ਹੈ, ਇਹ ਸਾਡੀਆਂ ਜ਼ਮੀਰਾਂ ਦੀ ਗੱਲ ਹੈ। ਔਰ ਦੂਜੀ ਗੱਲ ਹੈ ਕਿ ਹੁਣ ਤੱਕ ਅਸੀਂ ਇਸ ਦੇ ਵਿੱਚ 300 ਤੋਂ ਵੱਧ ਜਾਨਾਂ ਗਵਾ ਚੁੱਕੇ ਹਾਂ। ਬੇਸ਼ੱਕ ਜਦੋਂ ਅਸੀਂ ਸ਼ਹਾਦਤ ਦੇ ਪੈਰਾਮੀਟਰ ਦੀ ਗੱਲ ਕਰਾਂਗੇ ਨਾ, ਉਹਦੇ ਵਿੱਚ ਸਾਡਾ ਇੱਕ ਸ਼ਹੀਦ ਹੈ ਭਾਈ ਨਵਰੀਤ ਸਿੰਘ, ਤੇ ਪਹਿਲੇ ਦਿਨ ਤੇ ਇਹ ਵੀ ਕਹਿ ਦਿੱਤਾ ਗਿਆ ਸੀ ਕਿ ਉਧਰੋਂ ਦੀ ਆਉਣ ਵਾਲੇ ਵੀ ਸ਼ਰਾਰਤੀ ਅਨਸਰ ਨੇ। ਖੈਰ ਇਹ ਗੱਲ ਵੱਖਰੀ ਹੈ।
ਭਾਈ ਨਵਰੀਤ ਸਿੰਘ ਇਸ ਸੰਘਰਸ਼ ਦਾ ਮੋਢੀ ਸ਼ਹੀਦ ਹੈ ਔਰ ਇਨ੍ਹਾਂ ਹੀ ਜਥੇਬੰਦੀਆਂ ਦੇ ਮੁਤਾਬਕ 1200 ਤੋਂ 1500 ਕਰੋੜ ਦਾ ਖਰਚ, ਜਾਨੀ ਤੇ ਮਾਲੀ ਨੁਕਸਾਨ, ਤੇ ਉਹਦੇ ਬਾਵਜੂਦ ਜੇ ਅਸੀਂ ਸੰਘਰਸ਼ ਦੇ ਵਿੱਚੋਂ ਕੋਈ ਪ੍ਰਾਪਤੀ ਨਹੀਂ ਕੱਢਦੇ ਤਾਂ ਮੇਰੇ ਖਿਆਲ ਦੇ ਨਾਲ ਇਹ ਸਾਡੇ ਵਾਸਤੇ ਇੱਕ ਇਵੇਂ ਦਾ ਘਾਟੇਵੰਦ ਸੌਦਾ ਹੋਵੇਗਾ ਕਿ ਆਉਣ ਵਾਲੇ ਦਹਾਕਿਆਂ ਦੇ ਵਿੱਚ ਸਾਨੂੰ ਇਸ ਦੇਸ਼ ਦੇ ਵਿੱਚ ਇਸ ਸਟੇਟ ਦੇ ਖਿਲਾਫ ਲੜਨਾ ਬਹੁਤ ਔਖਾ ਹੋ ਜਾਵੇਗਾ। ਸੋ ਪਹਿਲੀ ਗੱਲ ਤੇ ਹੈ ਕਿ ਅਸੀਂ ਵੱਧ ਤੋਂ ਵੱਧ, ਬੇਸ਼ੱਕ ਨਾਰਾਜ਼ਗੀਆਂ ਨੇ, ਨਿਰਾਸ਼ਤਾਵਾਂ ਨੇ, ਪਰ ਅਸੀਂ ਵੱਧ ਤੋਂ ਵੱਧ ਜਿਹੜਾ ਹੈ ਉਹ ਆਗੂ ਪ੍ਰਣਾਲੀ ਨੂੰ ਮਜਬੂਰ ਕਰਨਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਇਵੇਂ ਦਾ ਸਮਝੌਤਾ ਨਾ ਕਰਨ ਜਿਹਦੇ ਨਾਲ ਪੰਜਾਬ ਦੇ ਜਿਹੜੇ ਹਿੱਤ ਆ ਉਹ ਸੁਰੱਖਿਅਤ ਨਾ ਰਹਿਣ, ਕਿਉਂਕਿ ਸਾਨੂੰ ਮਹਿਸੂਸ ਕਰਾਉਣਾ ਪਵੇਗਾ ਉਹਨਾਂ ਨੂੰ ਕਿ ਆਗੂ ਹੁੰਦੇ ਕਿਵੇਂ ਦੇ ਨੇ, ਆਗੂ ਕਿਵੇਂ ਦੇ ਹੁੰਦੇ ਨੇ, ਆਗੂ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ, ਆਗੂ ਦੀ ਪਰਿਭਾਸ਼ਾ ਕੀ ਹੁੰਦੀ ਹੈ, ਆਗੂ ਕਿਸ ਤਰ੍ਹਾਂ ਦੇ ਨਾਲ ਲਹਿਰ ਦੇ ਵਿੱਚ ਮੂਵਮੈਂਟ ਨੂੰ ਸੰਭਾਲਦਾ ਹੈ। ਇਸ ਤਰ੍ਹਾਂ ਕਦੀ ਨਹੀਂ ਹੋਇਆ ਜਿਸ ਤਰ੍ਹਾਂ ਦੇ ਨਾਲ ਇੰਜ ਹੋਇਆ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਸਮੁੰਦਰ ਬਣਦਾ ਹੈ, ਸਮੁੰਦਰ ਦੇ ਵਿੱਚ ਨਦੀਆਂ ਆਉਂਦੀਆਂ ਨੇ, ਨਾਲੇ ਆਉਂਦੇ ਨੇ, ਦਰਿਆ ਪੈਂਦੇ ਨੇ, ਬੜੇ ਵਹਾਅ ਪੈਂਦੇ ਨੇ, ਸਮੁੰਦਰ ਇੱਕ ਵਿਸ਼ਾਲ ਰੂਪ ਧਾਰਨ ਕਰਦਾ ਹੈ। ਇਸੇ ਤਰ੍ਹਾਂ ਸੰਘਰਸ਼ ਨੇ ਇੱਕ ਵਿਸ਼ਾਲ ਰੂਪ ਧਾਰਨ ਕੀਤਾ ਸੀ। ਉਹਦੇ ਅੰਦਰੋਂ ਉੱਠਦੀ ਮੌਜ ਕਈ ਵਾਰੀ ਕਿਨਾਰਿਆਂ ਦੀ ਆਪਣੀ ਮਰਿਆਦਾ ਨੂੰ ਦੂੜ ਕੇ ਤੋੜ ਵੀ ਚਲੀ ਜਾਂਦੀ ਹੈ, ਸਮੁੰਦਰ ਉਹਦੇ ਨਾਲ ਰਿਸ਼ਤਾ ਨਹੀਂ ਤੋੜਦਾ। ਪਰ ਜੇਕਰ ਰਿਸ਼ਤਾ ਤੋੜ ਦਿੰਦਾ ਹੈ ਤੇ ਫਿਰ ਕਈ ਵਾਰੀ ਉਹ ਜਿਹੜੀ ਲਹਿਰ ਹੈ ਉਹ ਤਾਂ ਆਜ਼ਾਦ ਰੁਖ ਅਖਤਿਆਰ ਕਰ ਜਾਂਦੀ ਹੈ, ਸਮੁੰਦਰ ਦੇ ਨਾਲ ਉਹ ਰਿਸ਼ਤਾ ਟੁੱਟ ਜਾਂਦਾ ਹੈ। ਇੱਥੇ ਹੁਣ ਵੱਖਰਾ ਰੂਪ ਸਿਰਜਿਆ ਗਿਆ ਹੈ ਔਰ ਉਸ ਰੂਪ ਨੂੰ ਸਿਰਜਣ ਦੇ ਵਾਸਤੇ ਆਗੂ ਪ੍ਰਣਾਲੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ। ਕਦੀ ਵੀ ਚੱਲਦੇ ਸੰਘਰਸ਼ ਦੇ ਵਿੱਚ ਜਜ਼ਬਾਤੀ ਵਹਿਣ ਦੇ ਵਿੱਚ ਆ ਕੇ ਜਦੋਂ ਨੌਜਵਾਨ ਜਿਹੜੇ ਨੇ ਉਹ ਸਰਕਾਰ ਦੇ ਨਾਲ ਵੱਡੇ ਪੱਧਰ ਦੇ ਉੱਪਰ ਟਕਰਾਅ ਲੈ ਲੈਂਦੇ ਨੇ, ਕਦੀ ਵੀ ਉਹਨਾਂ ਨੂੰ ਡਿਸਆਨ ਨਹੀਂ ਕਰਨਾ ਚਾਹੀਦਾ। ਮੈਂ ਤੁਹਾਨੂੰ ਇਤਿਹਾਸ 'ਚੋਂ ਮਿਸਾਲ ਦਿੰਦਾ, ਕਾਨੂੰਨ ਦਾ ਛੋਟਾ ਘੱਲੂਘਾਰਾ 15,000 ਸਿੱਖ ਸ਼ਹੀਦ ਹੋਏ ਨੇ ਨਾ, ਮੈਨੂੰ ਇੱਕ ਵੀ ਸਰੋਤ ਦੱਸ ਦਿਓ ਸਿੱਖ ਇਤਿਹਾਸ ਦਾ। ਜੇ ਅੱਜ ਵਰਗੇ ਇਤਿਹਾਸਕਾਰ ਹੁੰਦੇ, ਅੱਜ ਵਰਗੇ ਆਗੂ ਹੁੰਦੇ, ਪਤਾ ਕੀ ਕਹਿਣਾ ਸੀ ਜੀ, ਰੋੜੀ ਸਾਹਿਬ ਵਿਖੇ ਲਖਪਤ ਰਾਏ ਦੇ ਭਰਾ ਜਸਪਤ ਰਾਏ ਦਾ ਸਿਰ ਜਿਹੜਾ ਨਾ ਨਿਭਾਊ ਸਿੰਘ ਨੂੰ ਵੱਢਣਾ ਨਹੀਂ ਸੀ ਚਾਹੀਦਾ, ਨਹੀਂ ਤੇ ਸਾਡਾ 15,000 ਨਹੀਂ ਸੀ ਮਰਨਾ। ਬਈ ਗੱਲ ਜ਼ਮੀਰਾਂ ਦੀ ਸੀ, ਗੱਲ ਜ਼ਮੀਰਾਂ ਦੀ ਸੀ। ਸਿੱਖਾਂ ਨੇ ਔਨ ਕੀਤਾ, ਕੋਈ ਗੱਲ ਨਹੀਂ, ਫਿਰ ਕੀ ਹੋਇਆ, ਨਿਭਾਊ ਸਿੰਘ ਨੇ ਜੇ ਜਸਪਤ ਰਾਏ ਦਾ ਸਿਰ ਵੱਢ ਦਿੱਤਾ, ਸਾਡਾ ਪੁੱਤਰ ਆ। ਆਗੂ ਇੰਜ ਦੇ ਹੁੰਦੇ ਨੇ। ਜਿਸ ਵੇਲੇ ਐਸੇ ਹੀ ਵੱਡੇ ਘੱਲੂਘਾਰੇ ਦੇ ਵਿੱਚ ਜੱਸਾ ਸਿੰਘ ਆਹਲੂਵਾਲੀਆ ਘੇਰਿਆ ਗਿਆ ਤੇ ਸਰਦਾਰ ਗੁਰਮੁਖ ਸਿੰਘ ਨੇ ਸੋਚਿਆ ਕਿ ਇਹਨੂੰ ਬਾਹਰ ਕੱਢ ਦੇਵਾਂ, ਇਹਦੇ ਘੋੜੇ ਨੂੰ ਬਾਹਰ ਕੱਢ ਦੇਵਾਂ। ਜਦੋਂ ਨੇ ਕਿਰਪਾਨ ਦੇ ਮਿਆਨ ਦੇ ਨਾਲ ਛੇੜਨ ਦੀ ਕੋਸ਼ਿਸ਼ ਕੀਤੀ ਨਾ, ਤੇ ਜੱਸਾ ਸਿੰਘ ਆਹਲੂਵਾਲੇ ਨੇ ਪਤਾ ਕੀ ਕਿਹਾ ਸੀ, ਕਹਿੰਦਾ ਬਸ ਕਰ ਗੁਰਮੁਖ ਸਿਆ, ਮੇਰੇ ਘੋੜੇ ਨੂੰ ਘੇਰੇ ਚੋਂ ਬਾਹਰ ਨਾ ਕੱਢੀ। ਕਹਿੰਦਾ ਪਾਤਸ਼ਾਹ ਸਲਾਮਤ, ਕਿਉਂ? ਕਹਿੰਦਾ ਇਸ ਕਰਕੇ ਸਿੰਘ ਸੁਨੇ ਹਮਕੋ ਕਰੇ ਠੱਠਾ, ਘੋੜਾ ਕੁਧਾਏ ਜੱਸਾ ਸਿੰਘ ਨੱਠਾ। ਲੋਕੀ ਕਿਤੇ ਇਹ ਨਾ ਸਮਝ ਲੈਣ ਕਿ ਸ਼ਾਇਦ ਮੈਦਾਨੇ ਜੰਗ 'ਚ ਮੌਤ ਚੋਂ ਡਰਦਾ ਜੱਸਾ ਸਿੰਘ ਘੋੜਾ ਨਠਾ ਕੇ ਨੱਸ ਗਿਆ ਸੀ। ਕਿਆ ਮੁਖ ਲਾਏ ਬੈਠੇ ਦੀਵਾਨ, ਕਰੇ ਸਿੱਖ ਮਸ਼ਕਰੀ ਆਮ, ਪੰਥ ਹਮਕੋ ਪਾਤਸ਼ਾਹ ਬਣਾਇਓ, ਤੁਮ ਚਾਹਤ ਗੀਤੀਏ ਖਵਾਇਓ। ਆਵਾਮ ਦੇ ਲੀਡਰਾਂ ਨੂੰ ਸੋਚਣਾ ਪੈਂਦਾ ਹੈ ਕਿ ਆਵਾਮ ਨੇ ਉਹਨਾਂ ਨੂੰ ਕਿਸ ਮਿਆਰ ਦੇ ਉੱਪਰ ਬਿਠਾ ਦਿੱਤਾ ਹੈ, ਤੇ ਜੇਕਰ ਉਹ ਮਿਆਰ ਉੱਪਰ ਪੂਰੇ ਨਹੀਂ ਉਤਰਦੇ ਤੇ ਫਿਰ ਆਵਾਮ ਦੇ ਦਿਲਾਂ 'ਚ ਨੀਵੇਂ ਪੈ ਜਾਂਦੇ ਨੇ। ਇਹ ਸਮਝਣ ਦੀ ਬਹੁਤ ਲੋੜ ਹੈ। ਬਹੁਤ ਕੁਝ ਉੱਥੇ ਹੋ ਰਿਹਾ, ਮੈਂ ਵਕਤ ਥੋੜਾ ਜ਼ਿਆਦਾ ਲੈ ਗਿਆ, ਖਿਮਾ ਦਾ ਜਾਚਕ, ਬਹੁਤ ਵਰਤਾਰੇ ਰੋਜ਼ ਵਾਪਰਦੇ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਦੇ ਉੱਪਰ ਸੰਘ ਦੇ ਵੱਲੋਂ ਹਮਲਾ ਕੀਤਾ ਗਿਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਸ ਦਿਨ ਅਸੀਂ ਭਾਈ ਨਵਰੀਤ ਸਿੰਘ ਦੀ ਸ਼ਹਾਦਤ ਦਾ ਦਿਹਾੜਾ ਮਨਾ ਰਹੇ ਸੀ, ਉਸ ਵੇਲੇ ਜਿਹੜਾ ਸੀਗਾ ਉਹ ਸੰਘ ਦੇ ਵੱਲੋਂ ਨਾਅਰੇ ਲਾਏ ਜਾ ਰਹੇ ਸੀ, RSS ਦੇ ਵੱਲੋਂ, ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਿਲ ਕੇ ਉੱਥੇ ਵੱਡੇ ਵੱਡੇ ਸਪੀਕਰ ਲਾਏ ਸੀਗੇ। ਮੈਨੂੰ ਇੱਕ ਵੀਰ ਨੇ ਸਵਾਲ ਕੀਤਾ, ਕਹਿੰਦਾ ਕਿ ਕਦੋਂ ਜਾਣਗੇ? ਮੈਂ ਕਿਹਾ ਸਾਡਾ ਪ੍ਰੋਗਰਾਮ ਤੇ ਨਿਰਵਿਘਨ ਜਾਣ ਚੱਲ ਰਿਹਾ ਹੈ, ਆਪੇ ਚਲੇ ਜਾਣਗੇ। ਫਿਰ ਕਹਿੰਦਾ ਨਹੀਂ ਕੋਈ ਪ੍ਰਤੀਕਰਮ ਕੀ? ਤੇ ਮੈਨੂੰ ਇੱਕ ਵੀਰ ਦੀ ਗੱਲ ਯਾਦ ਆ ਗਈ, ਕਹਿੰਦੇ ਉਹ ਰੋਜ਼ ਹੀ ਆ ਜਾਂਦੇ ਨੇ, ਰੋਜ਼ ਆਪਣਾ ਇੱਕ ਡੀਜੇ ਦੇ ਉੱਪਰ ਗੱਡੀ ਤੇ ਡੀਜੇ ਰੱਖ ਕੇ ਆ ਜਾਂਦੇ ਨੇ, ਉਧਰੋਂ ਸਮਾਗਮ ਚੱਲ ਰਿਹਾ ਹੁੰਦਾ, ਉਧਰ ਆਪਣੀ ਉੱਚੀ ਆਵਾਜ਼ ਕਰ ਦਿੰਦੇ ਨੇ, ਤੇ ਜਦੋਂ ਆਪਣਾ ਸਮਾਗਮ ਖਤਮ ਹੁੰਦਾ ਉਹ ਵੀ ਖਤਮ ਕਰਕੇ ਚਲੇ ਜਾਂਦੇ ਨੇ। ਤੇ ਮੈਂ ਇਹਨੂੰ ਜਵਾਬ ਦਿੱਤਾ, ਮੈਂ ਕਿਹਾ ਕੋਈ ਗਾਇਕ ਸੀ, ਉਹਨੇ ਇਕੱਲਾ ਹਾਰਮੋਨੀਅਮ ਰੱਖਿਆ ਸੀ। ਇੱਕ ਦਿਨ ਉਹਦੇ ਘਰ ਦੇ ਵਿੱਚ ਕੋਈ ਆ ਗਿਆ ਤੇ ਉਹਨੇ ਟਾਈਮ ਪੁੱਛਿਆ, ਕਹਿੰਦਾ ਸਾਡੇ ਘਰ ਘੜੀ ਹੈ ਨਹੀਂ। ਕਹਿੰਦਾ ਟਾਈਮ ਕਿੱਥੋਂ ਵੇਖਦਾ? ਕਹਿੰਦਾ ਹਾਰਮੋਨੀਅਮ ਤੋਂ। ਕਹਿੰਦਾ ਯਾਰ ਇਹ ਕਿਵੇਂ ਦੀ ਗੱਲ ਹੈ, ਲੋਕ ਘੜੀਆਂ ਤੋਂ ਟਾਈਮ ਵੇਖਦੇ ਨੇ, ਤੂੰ ਕਹਿੰਦਾ ਹਾਰਮੋਨੀਅਮ ਤੋਂ ਟਾਈਮ ਵੇਖਦਾ, ਉਹ ਕਿਸ ਤਰ੍ਹਾਂ? ਕਹਿੰਦਾ ਜਦੋਂ ਮੈਂ ਰਿਆਜ਼ ਕਰਦਾ ਰਾਤ ਨੂੰ ਨਾ, ਤੇ 10-11 ਵਜੇ ਤੋਂ ਬਾਅਦ ਆਪੇ ਗਵਾਂਢੀ ਗਾਲਾਂ ਕੱਢ ਕੇ ਕਹਿਣ ਡੈ ਪੈਂਦੇ ਨੇ ਵੀ ਹਰਾਮਜ਼ਾਦਿਆ ਬੱਸ ਕਰ, ਹੁਣ ਸਾਨੂੰ ਸੌਣ ਵੀ ਦੇ, 11 ਵੱਜ ਗਏ ਨੇ। ਸੋ ਉਹੀ ਹਾਲ ਉਹਨਾਂ ਦਾ ਹੈ।
ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਕਿ ਬੱਸ ਕਰੋ, ਹੁਣ ਤੁਸੀਂ ਜੋ ਕਰ ਲਿਆ ਅਸੀਂ ਤਾਂ ਆਪਣਾ ਕਾਰਜਕ੍ਰਮ ਜਿਹੜਾ ਉਹ ਜਾਰੀ ਰੱਖਾਂਗੇ। ਸੋ ਅਸੀਂ ਇਸ ਸੰਘਰਸ਼ ਨੂੰ ਜਿਹੜਾ ਉਹ ਜਾਰੀ ਰੱਖਾਂਗੇ। ਇਹ ਸਾਡੇ ਵੀਰ ਲੱਖਾ ਸਿਧਾਣਾ, ਪਰਮਾਤਮਾ ਕਿਰਪਾ ਕਰੇ, ਤੁਹਾਡੀਆਂ ਅਰਦਾਸਾਂ ਵਾਹਿਗੁਰੂ ਸੁਣੇ, ਜਲਦੀ ਤੋਂ ਜਲਦੀ ਉਹ ਸੰਗਤ ਦੇ ਵਿੱਚ ਆ ਜਾਣ, ਦੀਪ ਸਿੱਧੂ ਉਹਨਾਂ ਦੀ ਜ਼ਮਾਨਤ ਹੋ ਜਾਵੇ। ਕੋਸ਼ਿਸ਼ ਇਹੀ ਹੈ ਕਿ ਹੁਣ ਅਸੀਂ ਸਾਰਾ ਕਿਸਾਨੀ ਸੰਘਰਸ਼ ਨੂੰ ਲੜਾਂਗੇ, ਕਿਸਾਨੀ ਆਗੂਆਂ ਦੇ ਨਾਲ ਲੜਾਂਗੇ, ਕੋਈ ਵੱਖਰੀ ਧਿਰ ਵੱਖਰੀ ਸਟੇਜ ਨਹੀਂ ਲਾਵਾਂਗੇ, ਉਹਨਾਂ ਨੂੰ ਪੂਰਾ ਸਪੋਰਟ ਕਰਾਂਗੇ। ਪਰ ਕੋਸ਼ਿਸ਼ ਇਹ ਹੋਵੇਗੀ ਕਿ ਹਰ ਜ਼ਿਲ੍ਹੇ ਦੇ ਵਿੱਚ ਇੱਕ ਸੰਗਠਿਤ ਢਾਂਚਾ ਜਿਹੜਾ ਉਹ ਜ਼ਰੂਰ ਪੈਦਾ ਕਰੀਏ, ਜਿਸ ਦੇ ਬਾਰੇ ਤੁਹਾਡੇ ਨਾਲ ਸਰਦਾਰ ਅਜਮੇਰ ਸਿੰਘ ਹੁਣੀ ਤੇ ਸਰਦਾਰ ਬਖਸ਼ੀਸ਼ ਸਿੰਘ ਹੁਣੀ ਵਿਚਾਰ ਸਾਂਝੇ ਕਰ ਲੈਣਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਸੁਖਪ੍ਰੀਤ ਸਿੰਘ ਜੀ ਉਦੋਕੇ ਸਾਹਿਬ ਦਾ। ਮੈਂ ਇੱਕ ਬੇਨਤੀ ਸੰਗਤ ਵੱਲੋਂ ਆਈ ਆ, ਜਿਹੜੇ ਵੀਰ ਸਟੇਜ ਦੇ ਨੇੜੇ ਲਾਈਵ ਹੁੰਦੇ ਆ ਉਹ ਇੱਕ ਸਾਈਡ ਤੇ ਹੋ ਜਾ ਕਰਨ, ਕਿਉਂਕਿ ਦੀਂਦਾ ਨਹੀਂ ਪਿੱਛੇ, ਹੈ ਨਾ। ਇੱਕ ਵੀਰ ਮੋਰ ਸਿੰਘ ਜੀ ਪਿੰਡ ਜੱਖਰ, ਉਹਨਾਂ ਦਾ ਵਟੂਆ ਡਿੱਗ ਪਿਆ। ਬੇਨਤੀ ਆ ਉਹਨਾਂ ਵੱਲੋਂ ਵੀ ਬਟੂਆ ਵਾਲੇ ਪੈਸੇ ਸਾਰੇ ਰੱਖ ਲਏ ਜਾਣ, ਬਟੂਆ ਦੇ ਦਿੱਤਾ ਜਾਵੇ, ਜਾਂ ਸਟੇਜ ਤੇ ਫੜਾ ਦਿਓ, ਜਾਂ ਆ ਕੈਮਰਿਆਂ ਦੇ ਪਿੱਛੇ ਉਹ ਬੈਠੇ ਆ ਉਹਨਾਂ ਨੂੰ ਤੇ ਪੈਸੇ ਸਾਰੇ ਰੱਖ ਲਿਓ, ਉਹ ਕਾਗਜ਼ ਜ਼ਰੂਰ ਦੇ ਦਿਓ। ਅਸੀਂ ਧੰਨਵਾਦ ਕਰਦੇ ਹਾਂ ਕਿਸਾਨ ਯੂਨੀਅਨ ਇਕਾਈ ਬੋਦੀ ਵਾਲਾ ਖੜਕ ਸਿੰਘ ਵਾਲਾ ਹਲਕਾ ਲੰਬੀ ਤੋਂ ਸਟੇਜ ਨੂੰ ਵੀ ਸਾਨੂੰ 1000 ਰੁਪਇਆ ਸਹਾਇਤਾ ਦੇ ਕੇ ਗਏ ਨੇ ਜੀ। ਪਿੰਡ ਮੁਬਾਰਕਪੁਰ ਸੰਗਰੂਰ ਉਹ ਵੀ ਜਥਾ ਲੈ ਕੇ ਪਹੁੰਚੇ ਨੇ ਜੀ। ਦਿਲਬਾਗ ਸਿੰਘ ਜੀ ਪਿੰਡ ਸਕੂਰ ਜਥਾ ਲੈ ਕੇ ਪਹੁੰਚੇ ਨੇ। ਜ਼ਿਲ੍ਹਾ ਹੁਸ਼ਿਆਰਪੁਰ ਰਾਜ ਸਿੰਘ ਜੀ ਖਾਲਸਾ ਦੋਲ ਸਿੰਘ ਜੀ ਵਾਲਾ ਜਥਾ ਲੈ ਕੇ ਪਹੁੰਚੇ ਨੇ ਜੀ। ਬਿੱਲਾ ਜਖੇਫਲ ਤੋਂ ਉਹ ਵੀ ਜਥਾ ਲੈ ਕੇ ਪਹੁੰਚੇ ਨੇ ਜੀ। ਗੁਰਿੰਦਰ ਸਿੰਘ ਜਸਵੀਰ ਸਿੰਘ ਧੰਦੀਵਾਲ ਤੋਂ ਜਥਾ ਲੈ ਕੇ ਪਹੁੰਚੇ ਨੇ ਜੀ। ਲਖਵੀਰ ਸਿੰਘ ਕੋਟਲਾ ਫਤਿਹਗੜ੍ਹ ਸਾਹਿਬ ਤੋਂ ਜਥਾ ਲੈ ਕੇ ਪਹੁੰਚੇ ਨੇ ਜੀ। ਹਰਨੇਕ ਸਿੰਘ ਜੀ ਸੈਕਟਰੀ, ਗੁਰਦੀਪ ਸਿੰਘ ਜੀ ਪ੍ਰਧਾਨ ਕਿਸਾਨ ਯੂਨੀਅਨ ਸਿੱਧੂਪੁਰ ਉਹ ਵੀ ਜਥਾ ਲੈ ਕੇ ਪਹੁੰਚੇ ਨੇ ਜੀ। ਜਥੇਬੰਦੀ ਟਿਕਾਉਂਦਾ ਦੇ ਬਲਾਕ ਪ੍ਰਧਾਨ ਜਗਰੂਪ ਸਿੰਘ ਜੀ ਮਹਮਦਪੁਰ ਉਹ ਵੀ ਪਹੁੰਚੇ ਨੇ ਜੀ। ਕਿਸਾਨ ਯੂਨੀਅਨ ਅੰਮ੍ਰਿਤਸਰ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਜੀ ਸਪਾਲ ਉਹ ਵੀ ਪਹੁੰਚੇ ਨੇ ਜੀ ਸਾਡੇ ਕੋਲੇ। ਜਰਨੈਲ ਸਿੰਘ ਜੀ ਅੰਬਾਲਾ ਉਹ ਵੀ ਪਹੁੰਚੇ ਨੇ ਜਥਾ ਲੈ ਕੇ। ਅਮਰ ਸਿੰਘ ਜੀ ਲਲਿਆਣਾ ਪਿੰਡ ਤੋਂ ਜਥਾ ਲੈ ਕੇ ਪਹੁੰਚੇ ਨੇ ਜੀ, ਉਹਨਾਂ ਦਾ ਵੀ ਧੰਨਵਾਦ। ਪਿੰਡ ਬੁੱਕਨਾਲਾ ਜ਼ਿਲ੍ਹਾ ਮੋਗਾ ਤੋਂ ਸੰਗਤ ਆਈ ਆ ਜੀ। ਪਿੰਡ ਦੁੰਨੇਕੇ ਜ਼ਿਲ੍ਹਾ ਮੋਗਾ ਉਹ ਵੀ ਜਥਾ ਲੈ ਕੇ ਪਹੁੰਚੇ ਨੇ। ਮਨਜੀਤ ਸਿੰਘ ਜੀ, ਤੇਜਿੰਦਰ ਸਿੰਘ ਜੀ ਸਰਪੰਚ ਪਿੰਡ ਕਾਹਨ ਸਿੰਘ ਵਾਲਾ ਜਥਾ ਲੈ ਕੇ ਪਹੁੰਚੇ ਨੇ। ਸਾਰਿਆਂ ਦਾ ਧੰਨਵਾਦ। ਬਹੁਤ ਬੁਲਾਰੇ ਸਾਡੇ ਮੇਨ ਹੈਗੇ ਆ ਜਿਨ੍ਹਾਂ ਨੂੰ ਹਲੇ ਟਾਈਮ ਦੇਣਾ ਵਾ। ਸਾਡੇ ਵਿੱਚ ਜੱਗੀ ਬਾਬਾ ਪਹੁੰਚਿਆ, ਜਾਣਦੇ ਹੋ ਜੱਗੀ ਪੰਧੇਰ। ਬੋਲੇ ਸੋਨਿਆ ਸਤਿ ਸ੍ਰੀ ਅਕਾਲ। ਇਤਿਹਾਸ ਬਣਾ ਕੇ ਆਇਆ ਨਾ, ਸੇਵਾ ਕਰਨ ਵਾਲਾ ਸਿੰਘ ਬਣਾਇਆ। ਮੋਦੀ ਨੂੰ ਪਤਾ ਲੱਗ ਗਿਆ ਵੀ ਹੈਗਾ ਇੱਕ ਸਿੰਘ। ਅਗਲੇ ਬੁਲਾਰੇ ਮੈਂ ਪਹਿਲਾਂ ਮਾਫੀ ਚਾਹੂੰਗਾ, ਸਾਡਾ ਨੌਜਵਾਨ ਲੀਡਰ ਆ, ਸਾਡਾ ਬੁਲਾਰਾ ਵੀਰ ਬਰਿੰਦਰ ਸੇਖੋਂ, ਉਹ ਇੱਥੇ ਪਹੁੰਚੇ ਨੇ ਪਰ ਉਹਨਾਂ ਤੋਂ ਮਾਫੀ ਮੰਗਦੇ ਆ। ਹੁਣ ਕੌਮ ਦੇ ਜੁਝਾਰੂ ਯੋਧੇ ਸੰਘਰਸ਼ੀ ਆਗੂ ਜਿਹੜੇ ਦਿਨ ਰਾਤ ਜਦੋਂ ਤੋਂ ਸੰਘਰਸ਼ ਸ਼ੁਰੂ ਹੋਇਆ, ਕਿਤੇ ਦਿੱਲੀ, ਕਿਤੇ ਸੰਭੂ, ਕਿਤੇ ਤੇ ਅੱਜ ਤੁਹਾਡੇ ਵਿੱਚ ਨੇ। ਮੇਰੀ ਮੁਰਾਦ ਬਾਬਾ ਬਖਸ਼ੀਸ਼ ਸਿੰਘ, ਇੱਕ ਜਕਾਰੇ ਦੇ ਨਾਲ ਬੋਲੇ ਸੋਨਿਆ ਸਤਿ ਸ੍ਰੀ ਅਕਾਲ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਫਤਿਹ ਆਪਾਂ ਬੁਲੰਦ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਫਤਿਹ ਬਖਸ਼ੀ ਹੈ। ਤਾਂ ਇਹ ਕਥਨ ਹੈ ਕਿ ਜਿਹੜਾ ਬੁਲਾਉਂਦਾ ਢਿੱਲੀ ਫਤਿਹ ਉਹਨੂੰ ਨਹੀਂ ਮਿਲਦੀ ਕਦੀ ਫਤਿਹ, ਜਿਹੜਾ ਬੁਲਾਉਂਦਾ ਗੱਜ ਕੇ ਫਤਿਹ ਉਹਨੂੰ ਮਿਲਦੀ ਆ ਭੱਜ ਕੇ ਫਤਿਹ। ਸੋ ਮੈਂ ਤੁਹਾਡੇ ਸਾਹਮਣੇ ਬਹੁਤਾ ਲੰਮਾ ਸਮਾਂ ਨਹੀਂ ਲਵਾਂਗਾ, ਕਿਉਂਕਿ ਸਾਡੇ ਵਿੱਚ ਬਹੁਤ ਹੀ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ, ਜਿਨ੍ਹਾਂ ਦੀ ਪਿਛਲੇ ਸਮੇਂ ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇਸ ਸੰਘਰਸ਼ ਵਿੱਚ ਵੱਡੀ ਦੇਣ ਆ। ਉਹ ਵੀ ਇੱਥੇ ਪਹੁੰਚੇ ਨੇ, ਭਾਈ ਨਰੈਣ ਸਿੰਘ ਚੌੜਾ, ਤੇ ਜਿਨ੍ਹਾਂ ਨੇ ਕਹਿੰਦੇ ਨੇ ਕਿ ਸਿੱਖ ਹਿਸਟਰੀ ਦੇ ਵਿੱਚ ਸਾਡੇ ਕੋਲੋਂ ਇੱਕੋ ਹੀ ਘਾਟ ਰਹੀ ਹੈ ਕਿ ਅਸੀਂ ਆਪਣਾ ਇਤਿਹਾਸ ਨਹੀਂ ਲਿਖਿਆ।
सानू ये वड्डी घाट महसूस हुई है कि साडा इतिहास गैरां ने लिखिया आ ते ये सेहरा साडे विच अज पहुंचे ने सरदार अजमेर सिंह, सिख चिंतक सरदार अजमेर सिंह, जिन्हां ने सिख संघर्ष के संबंध विच वड्डियां बुक्कां लिख के साडी झोली विच पाईयां ने। सो अगे भी वो बहुत सोहना कारज कर रहे हैं ते मैं हुण तुहाडे नाल रूबरू होवां। सो मेरियां भैणां भरा बजुर्ग नौजवान, महराज दे इकट्ठ तो बाद सानू वार वार ये मैसेज, ये स्नेह मिले ने कि कोई ना कोई इदां दा प्रोग्राम दिता जाए कि 26 तरीक तो बाद दिल्ली दियां बरूहां ते दिल्ली दी हिक दे उत्ते नौजवानां दी जिहड़ी शमूलीयत आ ओह घटी आ। ये महसूस किया आ सारियां ने। सो उस घाट नूं पूरी करन लई असी नौजवानां दे चरनां विच बेनती कीती सी कि आपां मस्तूवाणे दी धरती दे उत्ते इकट्ठे हो के ये सारे गिले शिकवे भुल के इस संघर्ष नूं अगे लेके जाना आ। साडा सब तो पहला मैं कुछ गल्लां दोहराऊंगा जिहदा तुसी सारिਆਂ ने चंगी तरह सुन के जवाब देना है। काली दे विच हाथ नहीं खड़े करने, सोच समझ के हाथ खड़े करने ने। मैं तुहाडे तो ये गल पुछना कि की सानू दिल्ली दियां बरूहां तो दिल्ली दी हिक दे उत्तों तिन्ने काले कानून रद्द कराए बिना वापस आना चाहिए जां नहीं? मैं तुहाडे सारिਆਂ तो यही उम्मीद करदा सीगा। यही आपां अज विचार करने ने कि जो मर्जी हो जाए, भाई नवरीत सिंह डिबडीवा दी शहीदी ते होर 300 बंदियां दी कुर्बानी, जिन्हां दा खून दिल्ली दी धरती दे उत्ते हक्कां लई डुलिया आ, उन्हां शहीदां दी तुहानू सारिਆਂ नू कसम है कि आपां दिल्ली तो जिते बगैर वापस नहीं आना हैगा। ये जिहड़े RSS वाले ने जिन्हां दी सरकार है वो सानू धमकियां देंदे ने कि असी तुहानू बरंग मोड़ांगे। कोई कहंदा सानू 2 दिनां दा टाइम दे दिओ, उठा दांगा। कोई कहंदा सानू अद्धे घंटे दा टाइम दे दो। वो सानू तां 5 मिनट ही दे दो। तुसी टाइम कदी मंगे नहीं जाते। असी टाइम लए ने, सिख कौम ने अपने हक लए ने, तरले नहीं कीते। शहादतां दी वड्डी लाइन आ साडी कौम दे विच। सो मैं ये तुहानू कहांगा कि जेड़ा भी लीडर मैं ना ले बिना कहूंगा, जेड़ा भी किसान यूनियन का लीडर ये गल का समझौता करे कि असी ये कानून होल्ड करांगे जां विचला रस्ता लभांगे, मैं तुहानू पुछना चाहना कि की वो पंजाब दे किसानां दा, हकी लोकां दा वो लीडर हो सकदा है? फिर साडे लीडर वो होणगे जेड़े दिल्ली दी अख दे विच अख पा के गल करनगे। साडे लीडर, साडी कौम जिहड़ी सिरलत सरदारां दी है, सो उस बाबे बघेल सिंह नूं याद करो जिहदे वारस असी कहाउंदे हां। फिर जित तो बिना वापस किवें आओगे घरां नूं? जदों कलगीधर पातशाह साहिब श्री गुरु गोबिंद सिंह महाराज जी नूं बदावा दे के माझे दी धरती ते सिंह पहुंचे ने, ते आ बैठियां ने साडियां बीबियां जिन्हां ने चूड़ियां भेंट कीतियां
ਕਿ ਨੱਕ ਡੋਬ ਕੇ ਮਰ ਜਾਓ, ਗੁਰੂ ਨੂੰ ਪਿੱਠ ਦੇ ਕੇ ਆ ਗਏ ਹੋ। ਸੋ ਮੈਂ ਕਹਾਂਗਾ ਕਿ ਸਾਨੂੰ ਵੀ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜੇ 300 ਬੰਦਾ ਸ਼ਾਂਤਮਈ ਤਰੀਕੇ ਨਾਲ ਸ਼ਹੀਦ ਕਰਾ ਕੇ ਤੇ ਉੱਥੋਂ ਦਿੱਲੀ ਤੋਂ ਉੱਤੋਂ ਟਾਈਮ ਲੈ ਕੇ ਹੋਲਡ ਕਰਾ ਕੇ ਵਿਚਲੇ ਰਸਤੇ ਕੱਢ ਕੇ ਜੇ ਪੰਜਾਬ ਦੀ ਧਰਤੀ ਤੇ ਮੁੜੇ ਤੇ ਸਾਨੂੰ ਵੀ ਕਿਸੇ ਖੂਹ ਟੋਬੇ ਦੇ ਵਿੱਚ ਛਾਲ ਮਾਰ ਕੇ ਮਰ ਜਾਣਾ ਚਾਹੀਦਾ ਆ। ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਤੋਂ ਅੱਜ ਇਹ ਮੰਗ ਕਰਦਾ ਹਾਂ ਕਿ ਚਾਹੇ ਤੁਹਾਨੂੰ ਜੋ ਮਰਜ਼ੀ ਕੋ ਕਹੇ, ਜਿਹੜਾ ਮਰਜ਼ੀ ਰਸਤਾ ਲੱਭਣ ਪਿੱਛੇ ਮੁੜਨ ਦਾ, ਉਹਨਾਂ ਬਜ਼ੁਰਗਾਂ ਦੇ ਚਰਨਾਂ 'ਚ ਵੀ ਬੇਨਤੀ ਆ ਕਿ ਹਿੱਕ ਢਾਹ ਕੇ ਖੜੋ, ਨੌਜਵਾਨ ਤੁਹਾਡੇ ਨਾਲ ਹਨ। ਏਕਤਾ ਦੇ ਵਿੱਚ ਕੋਈ ਵੀ ਘਾਟ ਨਹੀਂ ਰਹੇਗੀ। ਅਸੀਂ ਇਹ ਗੱਲ ਦਾ ਪਰਨ ਕਰਦੇ ਹਾਂ, ਇਸ ਗੁਰੂ ਘਰ ਦੀ ਜਿਹੜੀ ਧਰਤੀ ਆ, ਜਿਹੜੀ ਬਾਉਂਡਰੀ ਆ, ਉਹਦੇ ਵਿੱਚੋਂ ਸੰਗਤ ਦੇ ਵਿੱਚ ਕਿ ਸਾਡਾ ਸਹਿਯੋਗ ਤੁਹਾਨੂੰ ਪੂਰਨ ਤੌਰ ਤੇ ਰਹੂਗਾ ਕਿ ਜਿੰਨੇ ਵੀ ਸਾਡੇ ਲੀਡਰ ਨੇ ਜਦੋਂ ਦਿੱਲੀ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨਗੇ, ਜਿਹੜੀ ਗੱਲ ਉਹਨਾਂ ਨੇ ਯੈਸ ਤੇ ਨੋ ਵਾਲੀ ਕੀਤੀ ਸੀ, ਉਸ ਗੱਲ ਦੇ ਉੱਤੇ ਬਰਕਰਾਰ ਰਹਿਣਗੇ। ਅਸੀਂ ਆਪਣੇ ਸੀਸ ਵੀ ਭੇਟ ਕਰਾਂਗੇ, ਪਰ ਸਾਨੂੰ ਤਿੰਨੇ ਕਾਨੂੰਨ ਰੱਦ ਕਰਨ ਤੋਂ ਬਿਨਾ ਮੈਂ ਤੁਹਾਨੂੰ ਪੁੱਛਣਾ ਕਿ ਸਾਨੂੰ ਕੋਈ ਚੀਜ਼ ਹੋਰ ਮਨਜ਼ੂਰ ਹੈ? ਫਿਰ ਮੈਂ ਨੌਜਵਾਨਾਂ ਨੂੰ ਅੱਜ ਇੱਕ ਗੱਲ ਤੁਹਾਨੂੰ ਦੱਸਣੀ ਚਾਹਾਂਗਾ ਕਿ ਪੰਜਾਬ ਦੇ ਵਿੱਚ ਅਸੀਂ ਨੌਜਵਾਨਾਂ ਦੀਆਂ ਇਕਾਈਆਂ ਬਣਾਵਾਂਗੇ, ਜਿਹੜੇ ਇਸ ਸੰਘਰਸ਼ ਦੇ ਸਹਿਯੋਗੀ ਹੋਣਗੇ। ਕੋਈ ਵੀ ਵੱਖਰੀ ਗੱਲ ਨਹੀਂ ਕੀਤੀ ਜਾਊਗੀ। ਜਿਹੜਾ ਵੀ ਪ੍ਰੋਗਰਾਮ ਸਾਡੇ ਲੀਡਰ ਸਾਹਿਬਾਨ ਸਾਨੂੰ ਦੇਣਗੇ ਇਸ ਕਿਸਾਨੀ ਸੰਘਰਸ਼ ਦੀ, ਇਸ ਕਿਸਾਨੀ ਸੰਘਰਸ਼ ਦੇ ਲਈ ਜਿਹੜਾ ਵੀ ਪ੍ਰੋਗਰਾਮ ਸਾਨੂੰ ਦੇਣਗੇ, ਇਹ ਪੰਜਾਬ ਦੇ ਵਿੱਚ ਇਸ ਕਿਸਾਨੀ ਸੰਘਰਸ਼ ਤੱਕ ਇਹ ਇਕਾਈਆਂ ਕੰਮ ਕਰਨਗੀਆਂ। ਸੋ ਸਾਡੇ ਨਾਲ ਤੁਸੀਂ ਸੰਪਰਕ ਕਰਨਾ ਹੈ। ਅਸੀਂ ਇੱਕ ਕਮੇਟੀ ਗਠਿਤ ਕਰਾਂਗੇ ਜਿਹੜੀ ਸਾਡੇ ਤੇ ਸਾਡੇ ਬਜ਼ੁਰਗਾਂ ਦੇ ਵਿੱਚ ਜਿਹੜੀ ਮਾੜੀ ਮੋਟੀ ਕੜਤਣ ਆ ਉਹਨੂੰ ਖਤਮ ਕੀਤਾ ਜਾਏ ਤੇ ਰਲ ਕੇ ਦਿੱਲੀ ਦੀਆਂ ਗੋਡਣੀਆਂ ਲਵਾਈਆਂ ਜਾਣ। ਸਤਿ ਸ੍ਰੀ ਅਕਾਲ। ਉਹ ਪੱਗਾਂ ਵਾਲੇ ਸਰਦਾਰੋ, ਤੇਗਾਂ ਵਾਲੇ ਯੋਧਿਓ, ਉਹ ਤੁਹਾਨੂੰ ਦਿੱਲੀ ਦੇ ਬਾਬੂ ਕਿਵੇਂ ਲਲਕਾਰ ਜਾਣਗੇ? ਤੁਸੀਂ 1.25 ਲੱਖ ਨਾਲ ਇੱਕ ਲੜਨ ਵਾਲੇ ਯੋਧੇ ਹੋ ਤੇ ਜਿਹੜੀਆਂ ਮੂਰਤੀਆਂ ਦਿੱਲੀ ਦੇ ਵਿੱਚ ਬੈਠੀਆਂ ਨੇ, ਜਿਹੜੀਆਂ ਗਰੀਬਾਂ ਦਾ ਖੂਨ ਚੂਸ ਰਹੀਆਂ ਨੇ, ਜਿਹੜੇ ਲੋਕਾਂ ਦੇ ਹੱਥਾਂ ਤੇ ਡੱਕੇ ਮਾਰ ਰਹੇ ਨੇ, ਮੈਂ ਸਿਰਫ ਉਹਨਾਂ ਦੀ ਗੱਲ ਕਰ ਰਿਹਾ। ਸਮੂਹ ਰੂਪ 'ਚ ਕਿਸੇ ਨਾਲ ਵੀ ਸਾਡਾ ਕੋਈ ਵਖਰੇਵਾ ਨਹੀਂ। ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਇਹ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਕਿਸਾਨੀ ਦਾ ਸੰਘਰਸ਼ ਲੜਨ ਵਾਲੀ ਕੌਮ ਆ। ਸੋ ਸਾਡੇ ਨਿਸ਼ਾਨਾ ਝੰਡੇ ਬੁੰਗਿਆਂ ਨੂੰ ਕੋਈ ਵੀ ਚੈਲੰਜ ਕਰਨ ਦੀ ਹਿੰਮਤ ਨਾ ਕਰੇ। ਅਸੀਂ ਮੈਦਾਨ ਦੇ ਵਿੱਚ ਟੱਕਰ ਸਕਨੇ ਆ, ਪਰ ਸਾਨੂੰ ਸਾਡੇ ਇਸ ਸੰਘਰਸ਼ ਦਾ ਜਿਹੜਾ ਰੂਪ ਰੇਖਾ ਆ ਉਹ ਸ਼ਾਂਤਮਈ ਤਰੀਕੇ ਨਾਲ ਅਸੀਂ ਇਹ ਜੰਗ ਲੜਨੀ ਆ। ਸੋ ਨੌਜਵਾਨੋ, ਆਪਾਂ ਪੂਰੇ ਪੰਜਾਬ ਦੇ ਵਿੱਚ ਇੱਕ ਇਕਾਈਆਂ ਬਣਾਉਣੀਆਂ ਨੇ ਜਿਹੜੀਆਂ ਇਸ ਸੰਘਰਸ਼ ਨੂੰ ਸਪੋਰਟ ਕਰਨ ਲਈ ਬਣਾਈਆਂ ਜਾਣਗੀਆਂ। ਗੁਰੂ ਘਰ ਦੀ ਸਟੇਜ ਤੋਂ ਇਹ ਗੱਲ ਤੁਹਾਡੇ ਨਾਲ ਪਰਨ ਕਰਦੇ ਆ ਕਿ ਇਹਦਾ ਹੋਰ ਕੋਈ ਵੀ ਮੰਤਵ ਨਹੀਂ ਹੋਊਗਾ। ਸਿਰਫ ਤੇ ਸਿਰਫ ਇਹ ਕਾਲੇ ਕਾਨੂੰਨ ਰੱਦ ਕਰਾਉਣ, ਜੇਲ੍ਹਾਂ ਵਿੱਚ ਬੰਦ ਉਹਨਾਂ ਨੌਜਵਾਨਾਂ ਨੂੰ ਰਿਹਾ ਕਰਾਉਣ, ਦੀਪ ਸਿੱਧੂ ਸਮੇਤ ਰਿਹਾ ਕਰਾਉਣ ਤੇ ਜਿਹੜੇ ਵੀ ਸਾਡੇ ਯੋਧੇ ਬਾਈ ਲੱਖਾ ਸਿਧਾਣਾ ਦੇ ਉੱਤੇ ਇਸ ਸਰਕਾਰ ਨੇ ਇਨਾਮ ਰੱਖੇ ਆ, ਪਰਚੇ ਦਰਜ ਕੀਤੇ ਨੇ, ਉਹ ਰੱਦ ਕਰਾਏ ਜਾਣਗੇ। ਸੋ ਉਹਨਾਂ